ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਅਪ੍ਰੈਲ 2021 9 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਵਿੱਚ ਜਿਹੜਾ ਕਰੋਨਾ ਦਾ ਹਾਲ ਹੈ ਉਸ ਬਾਰੇ, ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਜਿਹੜਾ ਪੂਰੇ ਜੋਬਨ ਤੇ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ 3 ਲੱਖ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਨੇ ਉਹ ਆਏ ਨੇ ਔਰ 3000 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ। ਸੋ ਸਾਰੇ ਦੇਸ਼ ਦੇ ਵਿੱਚ ਅਫਰਾ ਤਫਰੀ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਔਰ ਨਾ ਆਕਸੀਜਨ ਹੈ ਤੇ ਨਾ ਹੀ ਐਂਬੂਲੈਂਸਾਂ ਹਨ ਔਰ ਆਕਸੀਜਨ ਸਿਲੰਡਰਾਂ ਲਈ ਜਿਹੜੀ ਲੁੱਟ ਖਸੁੱਟ ਦਾ ਜਿਹੜਾ ਬਾਜ਼ਾਰ ਹੈ ਉਹ ਗਰਮ ਹੋਇਆ ਪਿਆ ਹੈ ਔਰ ਸ਼ਮਸ਼ਾਨ ਘਾਟਾਂ ਤੇ ਕਬਰਸਤਾਨਾਂ ਵਿੱਚ ਲਾਸ਼ਾਂ ਦੇ ਜਿਹੜੇ ਅੰਬਾਰ ਲੱਗੇ ਹੋਏ ਨੇ ਔਰ ਚਾਰੋਂ ਪਾਸੇ ਬੇਬਸੀ ਦਾ ਜਿਹੜਾ ਆਲਮ ਹੈ ਉਹ ਛਾਇਆ ਹੋਇਆ ਹੈ। ਭਾਵੇਂ ਕਿ ਮਦਦ ਲਈ ਜਿਹੜੀ ਫੌਜ ਹੈ ਉਸ ਨੂੰ ਸੱਦ ਲਿਆ ਗਿਆ ਹੈ ਔਰ ਮੁੰਬਈ ਵਿੱਚ ਆਕਸੀਜਨ ਦੀ ਸਪਲਾਈ ਟੁੱਟਣ ਕਰਕੇ 24 ਕਰੋਨਾ ਮਰੀਜ਼ਾਂ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜਾ ਰੇਡੀਓ ਸਾਡਾ ਪ੍ਰੋਗਰਾਮ ਪਿਛਲੇ ਲਗਭਗ 25 ਸਾਲ ਤੋਂ ਹੁੰਦਾ, ਅੱਜ ਦੀ ਆਵਾਜ਼ ਦੇ ਉੱਤੇ ਵੀਰ ਸੁਖਦੇਵ ਸਿੰਘ ਗਿੱਲ ਨੂੰ ਕੰਡਕਟ ਕਰਦੇ ਨੇ, ਉਸ ਦੇ ਉੱਤੇ ਵੀ ਇੰਟਰਵਿਊ 'ਚ ਮੈਂ ਕਿਹਾ ਕਿ ਜਦੋਂ ਅਸੀਂ ਹਮਲਾਵਰਾਂ ਦੇ ਹੱਥਾਂ 'ਚ ਜ਼ੁਲਮਾਂ ਦੀ ਗੱਲ ਜਾਂ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਜਦੋਂ ਉਹ ਆਪਣੇ ਲੋਕਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਂਦੀਆਂ ਨੇ, ਉਹਨਾਂ ਦੀਆਂ ਕਹਾਣੀਆਂ ਸੁਣਦੇ ਵੀ ਰਹੇ। ਭਾਰਤ ਦੇ ਕੰਟੈਕਸਟ 'ਚ 1980 90 'ਚ ਪੰਜਾਬ ਦੇ ਵਿੱਚ ਦੇਖਿਆ, ਫਿਰ ਜੋ ਭਾਰਤ ਦੀ ਹਕੂਮਤ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਪਿਛਲੀਆਂ ਕਈ ਦਹਾਈਆਂ ਤੋਂ ਔਰ ਪਿਛਲੇ ਲਗਭਗ 1.5 ਸਾਲ ਤੋਂ ਹੋਰ ਵੀ ਤੇਜ਼ੀ ਦੇ ਨਾਲ, ਇਹ ਸਾਰੇ ਨੂੰ ਦੇਖਦੇ ਹਾਂ। ਔਰ ਜਦੋਂ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹੜਾ ਉਹਨਾਂ ਨੇ 1526 ਦੇ ਵਿੱਚ ਬਾਬਰ ਦੇ ਏਮਨਾਬਾਦ ਸ਼ਹਿਰ ਦੇ ਉੱਤੇ ਹਮਲੇ ਦੇ ਵੇਲੇ ਜੋ ਹਾਲਤ ਸੀ, ਜੋ ਲੋਕਾਂ ਦੀ ਦੁਰਦਸ਼ਾ ਸੀ, ਉਸ ਨੂੰ ਬਿਆਨਦਿਆਂ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਮ ਰਹਿਣ ਵਿਹਾਣੀ। ਬਿਲਕੁਲ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮ ਘਰਾਂ ਨੂੰ ਨਹੀਂ ਪਰਤੇ। ਜ਼ਾਹਰ ਹੈ ਕਿ ਜ਼ੁਲਮ ਜਦੋਂ ਹੁੰਦਾ ਹੈ ਔਰ ਮਾਰ ਤਾੜ ਹੁੰਦੀ ਹੈ, ਕੌਣ ਕਿੱਥੇ ਮਾਰਿਆ ਗਿਆ ਔਰ ਕੌਣ ਘਰੇ ਨਹੀਂ ਆਇਆ, ਇਹ ਜਿਹੜਾ ਉਹਨਾਂ ਦੀਆਂ ਰਾਤਾਂ ਕਿਵੇਂ ਬੀਤਦੀਆਂ ਨੇ ਜਿਨ੍ਹਾਂ ਦੇ ਪਿਆਰੇ ਸੋਹਣੇ ਰਾਤ ਘਰ ਨਹੀਂ ਮੁੜਦੇ। ਔਰ ਉਸ ਸਾਰੇ ਨੂੰ ਵੇਖਦਿਆਂ ਹੀ ਗੁਰੂ ਸਾਹਿਬ ਨੇ ਫਿਰ ਇਹ ਵੀ ਫਰਮਾਇਆ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅਕਾਲ ਪੁਰਖ, ਇੰਨਾ ਦੁੱਖ, ਇੰਨੀ ਤਕਲੀਫ, 4 ਚਫੇਰੇ ਮੌਤ ਦਾ ਆਲਮ, 4 ਚਫੇਰੇ ਜ਼ੁਲਮ ਦੀ ਕਹਾਣੀ, ਤੇ ਹੇ ਵਾਹਿਗੁਰੂ ਕਿਉਂ ਨਹੀਂ ਤਰਸ ਕਰਦਾ ਸਾਡੇ ਤੇ। ਔਰ ਮੈਂ ਇਹ ਦੇਖ ਰਿਹਾ ਕਿ ਜੋ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਿਹਾ, ਬੇਸ਼ੱਕ ਦੁਨੀਆ ਦੇ ਵਿੱਚ ਅਜੇ ਕੋਈ ਕੋਵਿਡ-19 ਦਾ ਕਹਿਰ ਜਿਹੜਾ ਫਰਵਰੀ 2020 ਤੋਂ ਸ਼ੁਰੂ ਹੁੰਦਾ ਹੈ, ਅਜੇ ਉਹ ਕਹਾਣੀ ਤਾਂ ਮੁੱਕੀ ਨਹੀਂ, ਪਰ ਜਿਸ ਤੇਜ਼ੀ ਨਾਲ ਇਹਦੀ ਮਿਊਟੇਟਿਡ ਫਾਰਮ ਨੇ ਇਸ ਵੇਲੇ ਭਾਰਤ ਨੂੰ ਆਪਣੇ ਸ਼ਿਕੰਜੇ ਦੇ ਵਿੱਚ ਲਿਆ, ਇਹ ਇੱਕ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਪਰ ਇਹ ਜਿੱਥੇ ਨਾਲਾਇਕੀ ਸ਼ੋਅ ਕਰਦੀ ਹੈ ਹਕੂਮਤ ਦੀ ਕਿ ਉਹਨਾਂ ਨੇ
ਇੱਕ ਪਾਸੇ ਜਦੋਂ ਇਹ ਤਾਂ ਠੀਕ ਹੈ ਕਿ ਜਦੋਂ ਪਹਿਲੀ ਵੇਵ ਸ਼ੁਰੂ ਹੋਈ, ਈਵਨ ਅਮਰੀਕਾ, UK, ਕੈਨੇਡਾ ਵਰਗੇ ਮੁਲਕ ਵੀ ਜਿਹੜੇ ਨੇ ਉਹ ਸੰਭਲ ਨਹੀਂ ਸਕੇ, ਹੈਲਥ ਸਿਸਟਮ ਕੋਲੈਪਸ ਹੋਇਆ। ਲੇਕਿਨ ਸਿਆਣੀਆਂ ਹਕੂਮਤਾਂ, ਸਿਆਣੇ ਹਾਕਮ ਹੁੰਦੇ ਨੇ ਜਿਹੜੇ ਸਬਕ ਸਿੱਖ ਕੇ ਫਿਰ ਪ੍ਰਬੰਧ ਕਰਦੇ ਨੇ ਕਿ ਭਾਈ ਕਿਵੇਂ ਹੈ। ਔਰ ਇਹੀ ਕਾਰਨ ਹੈ ਅਸੀਂ ਦੇਖਿਆ ਵੀ ਇਹਨਾਂ ਮੁਲਕਾਂ ਨੇ ਆਪਣੇ ਆਪ ਨੂੰ ਸੰਭਾਲਿਆ ਵੀ, ਲੋਕਾਂ ਨੂੰ ਇਕਨੋਮਿਕਲ ਪੈਕੇਜ ਵੀ ਦਿੱਤੇ, ਮਨੀ ਪੰਪ ਇਨ ਕੀਤੀ ਕਿ ਇਸ ਦੀ ਜਿਹੜੀ ਹੈ ਵੈਕਸੀਨ ਤਿਆਰ ਕੀਤੀ ਜਾਏ। ਔਰ ਅਸੀਂ ਦੇਖਦੇ ਹਾਂ ਕਿ 7-8 ਮਹੀਨੇ ਦੇ ਰਿਕਾਰਡ ਟਾਈਮ 'ਚ ਡਿਫਰੈਂਟ ਥਾਵਾਂ ਤੋਂ 5-6 ਵੈਕਸੀਨਸ ਵੀ ਆਈਆਂ। ਔਰ ਜਿਸ ਤੇਜ਼ੀ ਨਾਲ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਔਰ ਕੀਤਾ ਜਾ ਰਿਹਾ, ਉਸ ਨੇ ਘੱਟੋ ਘੱਟ ਇਹ ਤਾਂ ਦੱਸਿਆ ਕਿ ਵੀ ਪਹਿਲਾਂ ਭਾਵੇਂ ਜਿਹਨੂੰ ਕਹਿੰਦੇ ਨੇ ਕਿ ਭਾਈ ਵੀ ਵਰ ਕਾਟ ਅਨਅਵੇਅਰ, ਲੇਕਿਨ ਵਾਂਸ ਇਹ ਸਾਹਮਣੇ ਆਇਆ, ਹਕੂਮਤ ਨੇ ਆਪਣੀ ਪਲਾਨ ਇਨ ਪਲੇਸ ਕੀਤੀ, ਬਲੂਪ੍ਰਿੰਟ ਬਣਾਇਆ, ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ। ਅੱਛਾ। ਲੇਕਿਨ ਦੂਸਰੇ ਪਾਸੇ ਜਿੱਥੇ ਲੋਕਾਂ ਨੂੰ ਝੂਠ ਦੇ ਉੱਤੇ ਫੀਡ ਕਰਕੇ 2014 ਤੋਂ ਖਾਸ ਤੌਰ ਤੇ ਇੱਕ ਹਿੰਦੂਤਵਾ ਦਾ ਐਮਪਾਇਰ ਸਿਰਜਿਆ ਜਾ ਰਿਹਾ, ਉਹਨਾਂ ਨੇ ਕਿਵੇਂ ਪੈਰ ਪੈਰ ਦੇ ਉੱਤੇ ਲੋਕਾਂ ਦੇ ਨਾਲ ਵੀ ਧੋਖਾ ਕੀਤਾ, ਉਸ ਟਰਸਟ ਨੂੰ ਤੋੜਿਆ ਜਿਹੜਾ ਲੋਕਾਂ ਨੇ ਉਹਨਾਂ ਦੇ ਵਿੱਚ ਰੱਖਿਆ ਸੀ। ਕੱਲ੍ਹ ਅਸੀਂ ਡੀਟੇਲ 'ਚ ਗੱਲ ਕੀਤੀ ਸੀ ਕਿ ਕਿਵੇਂ ਇਸ ਨੂੰ ਵੀ ਹਿੰਦੂ ਮਾਈਥੋਲੋਜੀ ਦੇ ਮਹਾਭਾਰਤ ਨਾਲ ਜੋੜ ਕੇ ਕਿਹਾ ਗਿਆ ਕਿ ਜੀ ਮਹਾਭਾਰਤ ਦੀ ਲੜਾਈ 18 ਦਿਨਾਂ 'ਚ ਜਿੱਤੀ ਗਈ ਸੀ, ਇਹ ਅਸੀਂ 21 ਦਿਨਾਂ 'ਚ ਜਿੱਤ ਲੈਣੀ ਹੈ। ਔਰ ਇਸ ਤੋਂ ਵੀ ਵਰਸਟ ਫਾਰਮ, ਕਿਉਂਕਿ ਪਹਿਲੇ ਵੇਲੇ ਵੀ ਇਹ ਨਜ਼ਰ ਆਇਆ ਕਿ ਵੈਂਟੀਲੇਟਰਸ ਕੀ ਨੇ, ਕਿਉਂਕਿ ਇਵੈਂਚੁਅਲੀ ਇਸ ਵਾਇਰਸ ਦਾ ਜਿਹੜਾ ਅਟੈਕ ਹੈ ਉਹ ਰੈਸਪੀਰੇਟਰੀ ਸਿਸਟਮ 'ਤੇ ਹੁੰਦਾ ਹੈ, ਲੰਗਸ 'ਤੇ ਹੁੰਦਾ ਹੈ। ਅਮਰੀਕਾ ਨੇ ਉਸ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ 1000 ਦੇ ਕਰੀਬ ਵੈਂਟੀਲੇਟਰ ਭਾਰਤ 'ਚ ਭੇਜੇ। ਔਰ ਜ਼ਾਹਰ ਹੈ ਕਿ ਲੰਗਸ ਜਾਂ ਰੈਸਪੀਰੇਟਰੀ ਸਿਸਟਮ ਜੇ ਟਾਰਗੇਟ ਹੈ ਤੇ ਫਿਰ ਜਿਹੜੀ ਲੋੜ ਹੁੰਦੀ ਹੈ ਜਦੋਂ ਵੀ ਜਿਹੜਾ ਮਰੀਜ਼ ਹਸਪਤਾਲ 'ਚ ਆਉਂਦਾ ਹੈ ਉਹ ਆਕਸੀਜਨ ਦੀ ਹੁੰਦੀ ਹੈ। ਹੁਣ ਤੁਸੀਂ ਇਹਨਾਂ ਦਾ ਜਿਹਨੂੰ ਇਹ ਕਹੋ ਕਿ ਵੀ ਜਲੂਸ ਨਿਕਲਦਾ ਦੇਖੋ, ਔਰ ਇਹ ਫਿਗਰਸ ਉਹਨਾਂ ਦੇ ਆਪਣੇ ਹੀ ANI ਨਿਊਜ਼ ਏਜੰਸੀ ਰਾਹੀਂ ਜਾਂ ਦੂਸਰਿਆਂ ਰਾਹੀਂ ਬਾਹਰ ਆਏ ਨੇ ਕਿ ਹੁਣ ਭਾਰਤ ਦੁਨੀਆ ਦੇ ਕੁਛ ਉਹਨਾਂ ਮੁਲਕਾਂ 'ਚੋਂ ਹੈ ਜਿਹੜਾ ਕਿ ਦੋਨੋਂ ਹੀ ਤਰ੍ਹਾਂ ਦੀ ਆਕਸੀਜਨ, ਇੰਡਸਟਰੀਅਲ ਆਕਸੀਜਨ ਖਾਸ ਤੌਰ 'ਤੇ ਔਰ ਮੈਡੀਕਲ ਆਕਸੀਜਨ, ਉਸ ਨੂੰ ਬਣਾਉਂਦਾ, ਉਹਨੂੰ ਐਕਸਪੋਰਟ ਵੀ ਕਰਦਾ। ਹੁਣ ਪਿਛਲੇ ਸਾਲ 2020 ਦੇ ਵਿੱਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਜੇ 4 ਮਿਲੀਅਨ ਟਨ, ਜੋ ਵੀ 4 ਮਿਲੀਅਨ ਮੀਟ੍ਰਿਕ ਟਨ ਜਿਹੜੀ ਉਹਨਾਂ ਦੀ ਯੂਨਿਟ ਹੈ, ਭਾਰਤ ਨੇ ਐਕਸਪੋਰਟ ਕੀਤੀ ਸੀ ਇੰਡਸਟਰੀਅਲ ਆਕਸੀਜਨ। ਤੇ ਇਸ ਵਾਰ 2021 ਦੇ ਵਿੱਚ 8 ਮਿਲੀਅਨ ਮੀਟ੍ਰਿਕ ਟਨ ਆਕਸੀਜਨ ਭਾਰਤ ਨੇ ਐਕਸਪੋਰਟ ਕੀਤੀ, ਪਿਛਲੇ ਨਾਲੋਂ ਦੁੱਗਣੀ। ਹੁਣ ਜਦੋਂ ਕੋਵਿਡ ਦਾ ਕਹਿਰ ਚੱਲ ਰਿਹਾ ਹੈ ਔਰ ਤੁਹਾਡੇ ਸਾਹਮਣੇ ਹੈ ਕਿ ਭਾਈ ਤੁਸੀਂ ਜਿਹੜਾ ਹੈ ਉਹ ਆਲਰੇਡੀ ਇੰਡੀਆ ਦੇ ਵਿੱਚ 1.25 ਲੱਖ ਦੇ ਕਰੀਬ ਲੋਕ ਮਰ ਚੁੱਕੇ ਸੀ ਉਸ ਪਹਿਲੇ ਦੌਰ ਦੇ ਵਿੱਚ ਹੀ। ਔਰ ਪਹਿਲੀ ਨੀਡ ਜਿਹੜੀ ਆਕਸੀਜਨ ਦੀ ਹੈ ਉਹ ਤੁਸੀਂ ਆਪਣੀ ਤਾਂ ਕੀ ਫੁੱਲਫਿਲ ਕਰਨੀ ਹੈ, ਤੁਸੀਂ ਪੈਸੇ ਬਣਾਉਣ ਦੇ ਚੱਕਰ 'ਚ, ਉਹ ਵੀ ਜੇ ਅਲਟੀਮੇਟਲੀ ਕੋਈ ਹੋਰ ਇਨਵੈਸਟੀਗੇਟਿਵ ਜਰਨਲਿਸਟ ਕੱਢੇਗਾ ਤੇ ਉਹਦਾ ਠੇਕਾ ਵੀ ਅੰਬਾਨੀ ਅਡਾਨੀ ਦੇ ਕੋਲ ਹੀ ਹੋਏਗਾ ਕਿ ਵੀ ਬਜਾਏ ਤੁਸੀਂ ਆਪਣੇ ਐਮਰਜੈਂਸੀ ਕ੍ਰਾਈਸਿਸ ਦੇ ਲਈ ਰੱਖੋ, ਉਸ ਤੋਂ ਦੁੱਗਣੀ ਜਿਹੜੀ ਹੈ ਤੁਸੀਂ ਦੇ ਰਹੇ ਹੋ। ਹੁਣ ਨਤੀਜਾ ਕੀ ਹੈ ਇਸ ਵੇਲੇ ਭਾਰਤ ਦੇ ਵਿੱਚ, ਔਰ ਉਹਨਾਂ ਦਾ ਆਪਣਾ ਮੀਡੀਆ ਰਿਪੋਰਟ ਕਰ ਰਿਹਾ ਹੈ ਜਿਹੜਾ ਐਟਲੀਸਟ ਥੋੜ੍ਹਾ ਬਹੁਤ ਇੰਡੀਪੈਂਡੈਂਟ ਹੈ, ਕਿ ਅੱਗੇ ਇਹ ਤਾਂ ਅਕਸਰ ਫੂਡ ਰਾਈਟਿੰਗ ਸੁਣੀ ਸੀ ਕਿ ਭਾਈ ਜਦੋਂ ਭੁੱਖ ਨੰਗ ਹੁੰਦੀ ਹੈ ਔਰ ਕਿਵੇਂ ਜਿਹੜੇ ਨੇ ਦੰਗੇ ਹੁੰਦੇ ਨੇ। ਅਮਰੀਕਾ 'ਚ ਆਇਆ ਕਿ ਜਿਉਂ ਹੀ ਕੋਵਿਡ-19 ਦੀ ਸ਼ੁਰੂਆਤ ਹੋਈ ਔਰ ਤੇਜ਼ੀ ਹੋਈ, ਔਰ ਇਹ ਆਇਆ ਕਿ ਜੀ ਜਿਹੜੇ ਇੱਥੇ ਵੈਪਨਸ ਵਾਲੇ ਨੇ ਦੁਕਾਨਾਂ, ਉਹਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਵੀ ਲੋਕ ਵੈਪਨ ਲੈ ਰਹੇ ਨੇ। ਹੁਣ ਉੱਥੇ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਵੀ ਕੋਵਿਡ-19 ਹੈ ਤੇ ਇੱਥੇ ਹਥਿਆਰ ਖਰੀਦ ਰਹੇ ਨੇ। ਹੁਣ ਜ਼ਾਹਰ ਹੈ ਵੀ ਇੱਥੇ ਪਤਾ ਹੈ ਇਹਨਾਂ ਨੂੰ ਕਿ ਵੀ ਜਦੋਂ ਇਸ ਕਿਸਮ ਦਾ ਕ੍ਰਾਈਸਿਸ ਆਉਂਦਾ ਹੈ, ਇੱਕ ਤਬਕਾ ਹੈਵ ਨਾਟ ਹੈ, ਇੱਕ ਦੇ ਕੋਲ ਸਾਧਨ ਨੇ ਤੇ ਜਿਨ੍ਹਾਂ ਦੇ ਕੋਲ ਕੁਛ ਨਹੀਂ ਉਹ ਫਿਰ ਲੁੱਟ ਖਸੁੱਟ ਕਰਨਗੇ ਕਿ ਜੇ ਭੁੱਖ ਨੰਗ ਪੈਂਦੀ ਹੈ, ਔਰ ਇਸ ਲਈ ਉਹ ਆਪਣੇ ਬਚਾਅ ਦੇ ਲਈ ਉਹਨਾਂ ਨੇ ਵੈਪਨ ਖਰੀਦੇ। ਹੁਣ ਉੱਥੇ ਹੋ ਕੀ ਰਿਹਾ ਹੈ ਕਿ ਇਸ ਵੇਲੇ ਆਕਸੀਜਨ ਦੀ ਕਮੀ ਨੇ ਇੰਨੀ ਬਦਤਰ ਹਾਲਤ ਬਣਾ ਦਿੱਤੀ ਹੈ। ਔਰ ਇਹ ਪਹਿਲੀ ਖਬਰ ਜਿਹੜੀ ਅੱਜ ਸਾਰੇ ਮੀਡੀਆ 'ਚ ਹੀ ਸੀ ਕਿ 24 ਕੋਵਿਡ ਪੇਸ਼ੈਂਟਸ ਡਾਈ ਆਫਟਰ ਆਕਸੀਜਨ ਟੈਂਕ ਲੀਕ ਐਟ ਨਾਸਿਕ ਮਹਾਰਾਸ਼ਟਰਾ ਹਸਪੀਟਲ। ਹੁਣ ਲੀਕੇਜ ਫਰੋਮ ਸਟੋਰੇਜ ਟੈਂਕਸ ਲੀਡ ਟੂ ਡਿਸਰਪਸ਼ਨ ਆਫ ਮੈਡੀਕਲ ਆਕਸੀਜਨ ਸਪਲਾਈ ਸੇ ਆਫੀਸ਼ੀਅਲਸ। ਹੁਣ ਕਿਉਂਕਿ ਵੱਡੇ ਸ਼ਹਿਰਾਂ 'ਚ ਹਰ ਥਾਂ 'ਤੇ
ਕੋਵਿਡ-19 ਦੇ ਅੱਡ ਹਸਪੀਟਲ ਬਣੇ ਹੋਏ ਨੇ, ਮਰੀਜ਼ ਉੱਥੇ ਦਾਖਲ ਨੇ। ਅੱਛਾ ਸੋ ਇਹ ਨਾਸਿਕ ਮੁੰਬਈ ਦੇ ਵਿੱਚ ਵੱਡਾ ਹਸਪੀਟਲ ਸੀ ਔਰ ਜਿੱਥੇ ਕਿ ਕੋਵਿਡ-19 ਪੇਸ਼ੈਂਟ ਹੀ ਸੀ। ਅਚਾਨਕ ਉਹਨਾਂ ਦੀ ਆਕਸੀਜਨ ਸਪਲਾਈ ਜਿਹੜੀ ਥਰੂ ਵੈਂਟੀਲੇਟਰਸ ਔਰ ਜਾ ਰਹੀ ਸੀ ਉਹ ਬੰਦ ਹੋਈ ਔਰ 24 ਜਿਹੜੇ ਨੇ ਪੇਸ਼ੈਂਟ ਮੌਕੇ ਤੇ ਮਰ ਗਏ। ਹਾਲਾਂ ਇਹ ਵੀ ਆ ਰਿਹਾ ਵੀ ਡੈਥਸ ਬਹੁਤ ਜ਼ਿਆਦਾ ਨੇ, ਰਿਪੋਰਟਡ 24 ਨੇ ਔਰ ਉਹਦੇ 'ਚ ਕਿਹਾ ਗਿਆ ਕਿ ਜੀ ਇਹ ਟ੍ਰੈਜਡੀ ਇਸ ਲਈ ਵਾਪਰੀ ਕਿਉਂਕਿ ਡਿਊ ਟੂ ਨੈਗਲੀਜੈਂਸ, ਕਿਉਂਕਿ ਜਿਹੜਾ ਟੈਂਕ ਮੇਨਟੇਨੈਂਸ ਜਿਹੜੀ ਪ੍ਰਾਈਵੇਟ ਕੰਪਨੀ ਕਰਦੀ ਹੈ ਉਹਨਾਂ ਨੇ ਜਿਹੜਾ ਟੈਕਨੀਸ਼ੀਅਨਸ ਨੇ ਦੇ ਕਲੋਜ਼ ਦਾ ਟੈਂਕ ਵਾਲਵ ਪ੍ਰੀਵੈਂਟਿੰਗ ਦਿਸ, ਕਿ ਵੀ ਜੇ ਉਹ ਵੇੜੇ ਸਿਰ ਕਲੋਜ਼ ਕਰ ਦਿੰਦੇ ਤੇ ਹੋਰ ਵੀ ਜਿਹੜਾ ਆ ਉਹ ਬਚਾਅ ਹੋ ਸਕਦਾ ਸੀ। ਅੱਛਾ ਸੋ ਪਹਿਲਾ ਪਾਰਟ ਤਾਂ ਇਹ ਹੈ ਵੀ ਇਸ ਹੱਦ ਤੱਕ ਜਿਹੜਾ ਨੁਕਸਾਨ ਦਾ ਲੈਵਲ ਹੈ। ਅੱਛਾ ਫਿਰ ਇਹ ਵੀ ਆਇਆ ਕਿ ਮੱਧ ਪ੍ਰਦੇਸ਼ ਚੋਂ ਜਿਹੜਾ ਇੱਕ ਵੱਡਾ ਟੈਂਕਰ ਇਸ ਕਿਸਮ ਦੇ ਸਿਲੰਡਰ ਲੈ ਕੇ ਜਾ ਰਿਹਾ ਸੀ, ਲੋਕਾਂ ਨੇ ਉਹਨੂੰ ਘੇਰ ਲਿਆ ਔਰ ਇੰਨੀ ਦੌੜ ਮਚੀ ਹੋਈ ਹੈ ਲੋਕਾਂ ਦੇ, ਲੋਕ ਘਰਾਂ 'ਚ ਸਿਲੰਡਰ ਲੈ ਕੇ ਰੱਖ ਰਹੇ ਨੇ, ਖੋਹ ਰਹੇ ਨੇ 10-10 ਗੁਣਾ ਕੀਮਤ ਦੇ ਉੱਤੇ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਵੀ ਜਦੋਂ ਅਸੀਂ ਬਿਮਾਰ ਹੋ ਗਏ ਮਿਲਣਾ ਨਹੀਂ, ਹਸਪਤਾਲਾਂ 'ਚ ਕੁਝ ਨਹੀਂ ਹੈ। ਔਰ ਉਹਨਾਂ ਨੇ ਉਹਨੂੰ ਟਰੱਕ ਨੂੰ ਰੋਕ ਕੇ ਔਰ ਜਿਹੜੇ ਉਹਨਾਂ ਦੇ ਨਾਲ ਲੜਾਈ ਕੀਤੀ, ਝਗੜਾ ਕਰਕੇ ਉਹ ਲੁੱਟ ਕੇ ਲੈ ਗਏ ਸਿਲੰਡਰ, ਮਾਰ ਕੁਟਾਈ ਵੀ ਹੋਈ। ਸੋ ਜਿੱਥੇ ਅਸੀਂ ਫੂਡ ਰਾਇਟਸ ਦੀ ਗੱਲ ਕਰਦੇ ਹਾਂ ਉੱਥੇ ਹੁਣ ਸਿਲੰਡਰ ਰਾਇਟਸ ਵੀ ਹੋ ਰਹੇ ਨੇ ਔਰ ਡੈਥਸ ਕਿੰਨੀਆਂ ਜ਼ਿਆਦਾ ਨੇ। ਔਰ ਇਹ ਖਬਰ ਇਹਨਾਂ ਦੇ ਪ੍ਰੋਮੀਨੈਂਟ ਅਖਬਾਰ ਦਾ ਹਿੰਦੂ ਦੀ ਹੈ ਕਿ ਕਿਵੇਂ ਵਿਦ ਮੋਰ ਦੈਨ 3 ਲੱਖ ਕੇਸਿਸ India records world's highest single day spike on April 21st ਔਰ ਇਹ 3,15,660 ਕੇਸ ਪਿਛਲੇ 24 ਘੰਟਿਆਂ 'ਚ ਆਏ ਨੇ ਔਰ 3,000 ਤੋਂ ਜ਼ਿਆਦਾ ਮੌਤਾਂ ਨੇ ਔਰ ਹੁਣ ਤੱਕ ਕੁੱਲ ਕੇਸ ਭਾਰਤ ਦੇ ਵਿੱਚ 1,59,25,000 ਆ ਚੁੱਕੇ ਨੇ ਔਰ ਜਿਹੜੀਆਂ ਡੈਥਸ ਨੇ ਉਹ 1,90,662 ਡੈਥਸ ਨੇ ਔਰ ਜਿਹੜੀਆਂ ਲੇਟੈਸਟ ਇਹ ਫਿਗਰਸ ਆ ਰਹੀਆਂ ਨੇ ਉਹਨਾਂ 'ਚ 67,468 ਇਨਫੈਕਸ਼ਨਸ ਜਿਹੜੇ ਆਲਮੋਸਟ 22% ਕੇਸ ਨੇ ਇਕੱਲੀ ਮਹਾਰਾਸ਼ਟਰ 'ਚੋਂ ਨੇ ਔਰ ਫਿਰ ਉੱਤਰ ਪ੍ਰਦੇਸ਼ 33,214 ਜਿੱਥੇ ਕੁੰਭ ਦਾ ਮੇਲਾ, ਗੰਗਾ ਮਈਆ, ਇਹ ਉਹ ਸਭ ਜਿਹੜੇ ਨੇ ਉਹ ਪਿੰਡਾਂ ਤੱਕ ਇਹ ਬਿਮਾਰੀ ਪਹੁੰਚੀ ਹੋਈ ਹੈ ਔਰ ਦਿੱਲੀ ਦੇ ਵਿੱਚ ਇਕੱਲੇ ਇਸ ਵੇਲੇ 25,000 ਨਵੇਂ ਕੇਸ ਪਿਛਲੇ 24 ਘੰਟੇ ਦੇ ਵਿੱਚ ਆਏ ਨੇ ਔਰ ਇਸ ਸਭ ਦਾ ਨਤੀਜਾ ਹੈ ਕਿ ਡੈਥਸ ਆਕਸੀਜਨ ਨਹੀਂ, ਕਿਉਂਕਿ ਇਹਦਾ ਜਿਵੇਂ ਹੈ ਕਿ ਰੈਸਪੀਰੇਟਰੀ ਸਿਸਟਮ ਨੂੰ ਇਹ ਅਟੈਕ ਕਰਦੀ ਹੈ ਵਾਇਰਸ ਔਰ ਉਹਦੇ ਲਈ ਆਕਸੀਜਨ ਨਹੀਂ ਹੈ ਔਰ ਧੜਾ ਧੜ ਲੋਕ ਮਰ ਰਹੇ ਨੇ ਘਰਾਂ 'ਚ ਵੀ, ਦੂਜੇ ਵੀ। ਔਰ ਅੱਜ ਮੈਂ ਇੱਕ ਵੀਡੀਓ ਜਿਹੜੀ ਕੋਈ ਸ਼ਾਇਦ ਉਹਦਾ ਨਾਂ ਸ਼ੰਟੀ ਲਾਸਟ ਨੇਮ ਹੈ, ਫਸਟ ਨੇਮ ਉਹ MLA ਵੀ ਰਿਹਾ ਦਿੱਲੀ ਤੋਂ, ਸ਼ਾਇਦ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਹੀ ਹੋਏ ਜਾਂ BJP ਦਾ ਹੋਏ ਪਤਾ ਨਹੀਂ, ਸਿੱਖ ਨੌਜਵਾਨ ਹੈ, ਉਹਦਾ ਇੰਟਰਵਿਊ ਸੀ। ਉਹਦੀਆਂ ਆਪਣੀਆਂ 18 ਐਂਬੂਲੈਂਸਾਂ ਉਹਨੇ ਲਾਈਆਂ ਹੋਈਆਂ ਔਰ ਉਹ ਇੱਕ ਟਰਾਂਸ ਜਮਨਾ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਕੁਰਸੀ ਢਾਹ ਕੇ ਬੈਠਾ ਹੈ ਔਰ ਉਹ ਕਹਿ ਰਿਹਾ ਕਿ ਵੀ ਦਿਨ ਰਾਤ ਸਾਡੀਆਂ ਐਂਬੂਲੈਂਸਾਂ ਲਾਸ਼ਾਂ ਢੋ ਰਹੀਆਂ ਨੇ। ਘਰਾਂ 'ਚ ਇਹ ਹਾਲਤ ਹੈ ਵੀ ਲੋਕ ਘਰ ਦੇ ਜਿਹੜੇ ਨੇ ਉਹ ਕਹਿੰਦੇ ਨੇ ਜੀ ਅਸੀਂ ਤਾਂ ਹੱਥ ਨਹੀਂ ਲਗਾਉਣਾ। ਉਹਨਾਂ ਨੇ ਕਿਹਾ ਵੀ ਇੰਨੀਆਂ ਤੰਗ ਗਲੀਆਂ 'ਚ ਘਰਾਂ 'ਚ ਜਾ ਕੇ ਵੀ ਅਸੀਂ ਲਾਸ਼ਾਂ ਚੁੱਕ ਰਹੇ ਹਾਂ, ਕਈ ਹਾਲਤਾਂ 'ਚ ਈਵਨ ਜਿਹੜਾ ਸਟ੍ਰੈਚਰ ਹੈ ਉਹਨੂੰ ਹਿਲਾਉਣਾ ਔਖਾ ਹੈ, ਅਸੀਂ ਚਾਦਰ 'ਚ ਬੰਨ੍ਹ ਕੇ ਜਿਹੜਾ ਉਹਨਾਂ ਨੂੰ ਲਿਆ ਰਹੇ। ਔਰ ਉਹਨੇ ਕਿਹਾ ਵੀ ਮੈਂ ਵੀ, ਮੇਰੀ ਵਾਈਫ ਵੀ, ਪੁੱਤਰ ਵੀ ਅਸੀਂ, ਔਰ ਉਹ ਰੋਣ ਲੱਗ ਗਿਆ। ਉਹਨੇ ਕਿਹਾ ਕਿ ਵੀ ਇਹ ਜਿਹੜਾ ਦੇਖਿਆ ਨਹੀਂ ਜਾ ਰਿਹਾ। ਉਹਨੇ ਕਿਹਾ ਵੀ ਮਰਨ ਵਾਲਿਆਂ 'ਚ ਕਹਿੰਦਾ ਵੀ ਇੱਕ 24 ਸਾਲ ਦਾ ਨੌਜਵਾਨ ਜਿਹਦੀ ਡੈਥ ਹੋਈ, 23 ਸਾਲ ਦੀ ਉਹਦੀ ਪਤਨੀ ਨੇ ਆ ਕੇ ਚੂੜੀਆਂ ਆਪਣੀਆਂ ਤੋੜੀਆਂ, 4 ਚਫੇਰੇ। ਸੋ ਉਹਨੇ ਕਿਹਾ ਵੀ ਇਹ ਜਿਹੜੇ 22 ਦੇ ਕਰੀਬ ਸਪੈਸ਼ਲ ਉੱਥੇ ਉਹਨਾਂ ਨੇ ਸ਼ਮਸ਼ਾਨ ਘਾਟ ਕੋਵਿਡ-19 ਦੇ ਹਵਾਲੇ ਨਾਲ ਹੀ ਬਣਾਏ ਹੋਏ ਨੇ। ਉਹਨੇ ਕਿਹਾ ਜੀ ਸਾਡਾ ਇਹ ਹਾਲ ਹੈ ਵੀ ਸਾਡੀਆਂ 18 ਦੀਆਂ 18 ਐਂਬੂਲੈਂਸਾਂ ਜਿਹੜੀਆਂ ਮਰੀਜ਼ ਨੂੰ ਢੋਣ ਤੇ ਹੁੰਦੀਆਂ ਲਈ ਲਿਜਾਣ ਲਈ ਹੁੰਦੀਆਂ ਨੇ ਉਹ ਲਾਸ਼ਾਂ ਢੋ ਰਹੀਆਂ ਔਰ 24 ਆਵਰ ਡੇ ਐਂਡ ਨਾਈਟ ਜਿਹੜਾ ਹੈ ਉਹ ਚੱਲ ਰਿਹਾ ਹੈ। ਔਰ ਉਹ ਪੂਰਾ ਉਹਨਾਂ ਨੇ ਮੀਡੀਆ 'ਚ ਦਿਖਾਇਆ ਕਿ ਕਿਵੇਂ ਸਿਵੇ ਬਲ ਰਹੇ ਨੇ ਔਰ ਹਾਲਾਤ ਇਹ ਹਸਪਤਾਲਾਂ ਦੇ ਹਵਾਲੇ ਨਾਲ। ਇੱਕ ਹੋਰ ਖਬਰ ਸੀ UP ਦੇ ਕਿ ਭਾਈ ਇੰਨੀ ਤੇਜ਼ੀ ਨਾਲ ਲਾਸ਼ਾਂ ਨੇ, ਉਹਨਾਂ ਨੇ ਇੱਕ ਮਰਨ ਵਾਲਾ ਹਿੰਦੂ ਸੀ, ਇੱਕ ਮੁਸਲਮਾਨ ਸੀ, ਟੈਗ ਉਹਨਾਂ ਨੇ ਲਾ ਕੇ ਦਿੱਤੇ ਕਿ ਜੀ ਲੈ ਜਾਓ ਔਰ ਉਹ ਉਹਨਾਂ ਨੂੰ ਇਹ ਕਹਿੰਦੇ ਨੇ ਜੀ ਤੁਸੀਂ ਉਹਨਾਂ ਦਾ ਮੂੰਹ ਨਹੀਂ ਦੇਖਣਾ ਕਿਉਂਕਿ ਉਹਨੂੰ ਇਵੇਂ ਹੀ ਕਰਨਾ। ਪਰ ਜਦੋਂ ਉਹ ਕਬਰਸਤਾਨ 'ਚ ਲੈ ਕੇ ਗਏ ਤੇ ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਨਹੀਂ ਅਸੀਂ ਮਰਨ ਤੋਂ ਪਹਿਲਾਂ ਇੱਕ ਵਾਰ ਦੇਖਣਾ। ਜਦੋਂ ਦੇਖਿਆ ਤਾਂ ਉਹਨਾਂ ਨੇ ਦੇਖਿਆ ਉਹਨਾਂ ਦੀ ਲਾਸ਼ ਹੀ ਨਹੀਂ ਸੀ। ਉਹਨਾਂ ਹਸਪਤਾਲ ਕਾਲ ਕੀਤਾ ਔਰ ਹੋਇਆ ਇਹ ਕਿ ਵੀ ਜਿਹੜਾ ਇੱਕ ਹਿੰਦੂ ਸੀ ਜਿਹਨੂੰ ਲੈ ਕੇ ਉਹ ਕ੍ਰੀਮੇਸ਼ਨ ਤੇ ਗਿਆ, ਜੇ ਅੱਗ ਲਾਣ ਹੀ ਲੱਗੇ ਸੀ
ਤੇ ਉਹਨਾਂ ਨੇ ਉਹ ਕਾਲ ਆ ਗਈ ਕਿ ਵੀ ਇਹ ਲਾਸ਼ਾਂ ਤਾਂ ਬਦਲ ਗਈਆਂ, ਇੱਧਰਲੀ ਉੱਧਰ, ਉੱਧਰਲੀ ਇੱਧਰ। ਸੋ ਮਤਲਬ ਇਹ ਹੈ ਵੀ ਇਹ ਜਦੋਂ ਅਸੀਂ ਅਫਰਾ ਤਫਰੀ ਕਹਿੰਦੇ ਆ ਜਾਂ ਜੋ ਹਾਲ ਇਸ ਵੇਲੇ ਬਣਿਆ ਹੋਇਆ ਹੈ, ਇਹ ਇਸ ਹੱਦ ਤੱਕ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਫੌਜ ਜਿਹੜੀ ਆ ਉਹਦਾ ਕਾਲ ਹੈ। ਹੁਣ ਦੁਨੀਆ ਦੇ ਭਾਵੇਂ ਸਾਰੀ ਦੁਨੀਆ ਪ੍ਰਭਾਵਿਤ ਹੋਈ ਕੋਵਿਡ-19 ਦੇ ਨਾਲ, ਪਰ ਇਹ ਨਹੀਂ ਹੋਇਆ ਵੀ ਕਿਸੇ ਨੇ ਫੌਜ ਇੰਪਲੋਏ ਕੀਤੀ ਹੋਏ। ਸੋ ਉਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਬਦਤਰ ਨੇ। ਔਰ ਜੇ ਫੌਜ ਦੇ ਵਿੱਚ ਵੀ ਇਹ ਹੁਣ ਫੌਜ ਕਿਹੜੀ ਉੱਥੇ ਉਹਨਾਂ ਨੇ ਕੋਈ ਬਾਰਡਰ ਲਾਇਆ ਹੋਇਆ ਕਿ ਕੋਵਿਡ-19 ਉਹਦੇ ਚ ਵੜ ਨਹੀਂ ਸਕਦਾ, ਔਰ ਫਿਰ ਕਿਸ ਹੱਦ ਤੱਕ ਇਹ ਗੱਲ ਜਾਏਗੀ ਜਦੋਂ ਫੌਜ ਦੇ ਹਸਪੀਟਲ ਜਾਂ ਫੌਜ ਆਉਣ ਦਾ ਕਾਲ ਆ ਜਾਂਦੀ ਹੈ। ਔਰ ਇਸ ਸਭ ਦੇ ਚਲਦਿਆਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ RSS ਦਾ ਆਪਣਾ ਫਿਰਕੂ ਏਜੰਡਾ ਪੂਰੇ ਜੋਬਨ ਤੇ ਹੈ। ਔਰ ਦਿੱਲੀ ਦੇ ਵਿੱਚ ਜਿੱਥੇ ਕਿ ਕੇਸਿਸ, ਜਿਵੇਂ ਅਸੀਂ ਕਿਹਾ ਕਿ ਮਹਾਰਾਸ਼ਟਰ ਇਸ ਵੇਲੇ ਨੰਬਰ 1 ਤੇ ਹੈ ਔਰ UP 2 ਤੇ ਹੈ, ਦਿੱਲੀ 3 ਤੇ ਹੈ। ਔਰ ਇਹ ਵੀ ਆਇਆ ਕਿ ਵੈਸਟ ਬੰਗਾਲ ਦੇ ਵਿੱਚ ਜਿੱਥੇ ਲੱਖਾਂ ਦੀਆਂ ਚੋਣ ਰੈਲੀਆਂ, ਅਮਿਤ ਸ਼ਾਹ ਉਹ ਗੈਂਡੇ ਦਾ ਪੁੱਤਰ ਔਰ ਉਹਨੇ ਮੋਦੀ ਨੇ ਕੀਤੀਆਂ ਨੇ, ਉੱਥੇ 200% ਹਾਈਕ ਹੋਇਆ ਇਹ ਜਿਹੜੇ ਇਹ ਦੇਸੀ ਵਾਇਰਸ ਹੈ ਜਿਹੜੀ ਉਹਦੀ ਮਿਊਟੇਸ਼ਨ ਫਾਰਮ ਬਣੀ ਹੈ। ਔਰ BJP ਦਾ ਇੱਕ MP ਹੈ ਪ੍ਰਵੀਸ਼ ਵਰਮਾ, ਹੁਣ ਇਹਨਾਂ ਨੂੰ ਇਹ ਵੀ ਚੁੱਭਰ ਵੀ ਰਿਹਾ ਔਰ ਇਹਨਾਂ ਨੂੰ ਇਹ ਲੱਗਦਾ ਵੀ ਇਸ ਬਹਾਨੇ ਨਾਲ ਕਿਸਾਨਾਂ ਦਾ ਜਿਹੜਾ ਹੈ ਇਕੱਠ ਹੈ ਸ਼ੰਭੂ ਤੇ ਸਿੰਘੂ ਬਾਰਡਰ ਤੇ ਟਿਕਰੀ ਤੇ ਔਰ ਦੂਸਰੇ ਤੇ, ਉਹਨੂੰ ਉੱਥੋਂ ਹਟਾਓ। ਔਰ ਇਹ ਪ੍ਰਵੀਸ਼ ਵਰਮਾ ਕਹਿ ਰਿਹਾ ਹੈ ਕਿ ਇਹ ਫਾਰਮਰਸ ਦੇ ਜਿਹੜਾ ਰਾਹ ਬਲੌਕ ਕੀਤਾ ਹੋਇਆ ਉਹਦੇ ਕਰਕੇ ਆਕਸੀਜਨ ਲੋਕਾਂ ਤੱਕ ਨਹੀਂ ਪਹੁੰਚ ਰਹੀ ਔਰ ਉਹ ਬਲੌਕ ਕਰ ਰਹੇ ਨੇ। ਔਰ ਇਹ ਚਾਰਜ ਲਾਉਣ ਤੋਂ ਬਾਅਦ, ਹਾਲਾਂਕਿ ਉਹਨਾਂ ਦੀ ਕਿਸਾਨ ਯੂਨੀਅਨ ਨੇ ਕਿਹਾ ਪ੍ਰੋਟੈਸਟਿੰਗ ਫਾਰਮਰਸ ਰਿਜੈਕਟ ਐਲੀਗੇਸ਼ਨਸ ਦੇ ਆਰ ਬਲੌਕਿੰਗ ਆਕਸੀਜਨ ਟਰਾਂਸਪੋਰਟ ਟੂ ਦਿੱਲੀ। ਔਰ BJP MP ਪ੍ਰਵੇਸ਼ ਵਰਮਾ ਔਨ ਟਿਊਜ਼ਡੇ ਨਾਈਟ ਹੈਡ ਅਲੈਜਡ that transportation of medical oxygen into Delhi was hampered due to road blockade caused by the protesters। ਕਿ ਜੀ ਉਹਨਾਂ ਨੇ ਰੋਡ ਬਲੌਕ ਕੀਤੀ ਹੋਈ ਹੈ, ਇਸ ਲਈ ਉਹਨਾਂ ਨੂੰ ਮਤਲਬ ਹੁਣ ਇਸ ਬਹਾਨੇ ਨਾਲ ਵੀ ਨਾਲ ਹੀ ਨਾਲ ਹਰਿਆਣੇ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਜੀ ਬਹੁਤ ਜ਼ਰੂਰੀ ਹੈ ਕਿਸਾਨਾਂ ਦੇ ਵੀ ਟੈਸਟ ਕੀਤੇ ਜਾਣ ਔਰ ਅਸੀਂ ਟੈਸਟ ਕਰਾਂਗੇ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਲੱਗ ਰਿਹਾ ਕਿ ਵੀ ਇਹ ਇਸ ਬਹਾਨੇ ਨਾਲ ਕੋਈ ਨਾ ਕੋਈ ਇਹ ਇਸ ਕਿਸਮ ਦਾ ਡਰਾਮਾ ਕਰਕੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰਨਗੇ। ਪਰ ਦੂਸਰੇ ਪਾਸੇ ਕੁੰਭ ਦਾ ਮੇਲਾ ਇਹੀ ਨਹੀਂ ਕਿ ਉਹਨਾਂ ਨੇ ਸਾਰੀਆਂ ਗਾਈਡਲਾਈਨਸ ਫਲਾਉਟ ਕੀਤੀਆਂ ਇਹ ਲਾਉਣ ਦੇ ਲਈ, ਉਹਨੂੰ ਕਿਵੇਂ ਜਸਟੀਫਾਈ ਨਹੀਂ ਕੰਗ੍ਰੈਚੁਲੇਟ ਕਰ ਰਿਹਾ ਕੌਣ? ਅਜੀਤ ਡੋਵਲ ਜਿਹੜਾ ਇਸ ਵੇਲੇ ਸਾਰਾ ਕਰਤਾ ਧਰਤਾ ਹੈ, ਏਜੰਸੀਆਂ ਦਾ ਵੀ ਹੈੱਡ ਹੈ, ਮੋਦੀ ਦਾ ਵੀ ਸਿਰ ਹੈ। ਔਰ ਇਹ ਲੈਟਰ ਇੱਕ ਜਿਹੜਾ ਪਬਲਿਕਲੀ ਬਾਹਰ ਆਇਆ ਕਿ ਇਹ ਅਜੀਤ ਡੋਵਲ ਨੇ ਓਮ ਪ੍ਰਕਾਸ਼ IAS ਜਿਹੜਾ ਚੀਫ ਸੈਕਟਰੀ ਹੈ ਉੱਤਰਾਖੰਡ ਦਾ, ਦੇਹਰਾਦੂਨ ਬੇਸਡ, ਉਹਨੂੰ ਲੈਟਰ ਲਿਖਿਆ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ। ਉਹਦੇ 'ਚ ਉਹਨੇ ਕਿਹਾ ਕਿ ਜੀ ਮਾਈ ਡੀਅਰ ਓਮ ਪ੍ਰਕਾਸ਼, I compliment you for your commendable efforts in handling the situation during Kumbh Mela Hardwar. I appreciate your pivotal role in maintaining synergy with all organs of the state central government and ensuring coordination with police and RSS for maintaining peace and implementing COVID-19 protocols। ਹੁਣ ਉੱਥੇ ਕਿੰਨਾ COVID-19 ਪ੍ਰੋਟੋਕਾਲ ਇੰਪਲੀਮੈਂਟ ਕੀਤਾ, ਇਹ ਤਾਂ ਜੋਕ ਹੈ, ਪਰ ਉਹ ਇਹਦੇ 'ਚ ਸਰਕਾਰੀ ਏਜੰਸੀਆਂ ਦੇ ਨਾਲ RSS ਨੂੰ ਮੈਂਸ਼ਨ ਕਰ ਰਿਹਾ ਹੈ ਕਿਉਂਕਿ ਹੁਣ RSS ਔਰ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਹੈ। ਔਰ ਫਿਰ ਉਹਨੂੰ ਵਧਾਈ ਦੇਣ ਤੋਂ ਬਾਅਦ ਅਖੀਰ 'ਚੋਂ ਕਹਿੰਦਾ I am confident that your efforts would ensure religious atmosphere, help to maintain order and promote RSS ideology in future as well। ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ, ਉਹਨੂੰ ਕਹਿ ਰਿਹਾ ਚੀਫ ਸੈਕਟਰੀ ਓਮ ਪ੍ਰਕਾਸ਼ ਨੂੰ। ਔਰ ਇਹਦੇ ਨਾਲ ਕੁੰਭ ਮੇਲਾ ਬਹੁਤ ਵਧੀਆ ਹੋਇਆ, RSS ਦੀ ਆਈਡੀਓਲੋਜੀ ਪ੍ਰਮੋਟ ਹੋਈ ਔਰ ਫਿਊਚਰ ਦੇ ਵਿੱਚ ਵੀ ਜਿਹੜਾ ਹੈ RSS ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ ਲਈ ਇਸ ਕਿਸਮ ਦੇ ਐਫਰਟ ਜਿਹੜੇ ਨੇ ਉਹ ਬੜੇ ਕਮੈਂਡ ਕੀਤੇ ਜਾਂਦੇ ਨੇ। ਹੁਣ ਇੱਕ ਪਾਸੇ ਤਾਂ ਤਬਲੀਗੀ ਜਮਾਤ ਨੂੰ ਟਾਰਗੇਟ ਕਰਕੇ ਮੁਸਲਮਾਨਾਂ ਨੂੰ ਬਦਨਾਮ ਕਰਨਾ, ਹੋਲੇ ਮਹੱਲੇ ਦੇ ਹਵਾਲੇ ਨਾਲ ਹਜ਼ੂਰ ਸਾਹਿਬ ਸਿੱਖਾਂ ਨੂੰ ਟਾਰਗੇਟ ਕਰਨਾ, ਪਰ ਇਹ ਇਕੱਲਾ ਇਹੀ ਨਹੀਂ ਵੀ ਕੁੰਭ ਮੇਲੇ ਨੇ ਇਸ ਸਾਰੇ ਨੂੰ ਕਿੰਨਾ ਸਪਰੈਡ ਕੀਤਾ, ਪਰ ਉਹਨੂੰ ਅਜੀਤ ਡੋਵਲ ਕਮੈਂਡ ਕਰ ਰਿਹਾ ਹੈ ਕਿ ਜੀ ਤੁਸੀਂ ਇਹਦੇ 'ਚੋਂ ਵੀ RSS ਦੀ ਪ੍ਰਮੋਸ਼ਨ ਕੱਢ ਰਹੇ ਨੇ। ਪਰ ਜਿਨ੍ਹਾਂ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਤਬਲੀਗੀ ਜਮਾਤ ਦੇ ਖਾਤੇ 'ਚ ਕਰੋਨਾ ਜਿਹਾਦ ਪਾਇਆ ਗਿਆ,
ਅੱਜ ਇੱਕ ਖਬਰ ਜਿਹੜਾ ਉਹਨਾਂ ਦਾ ਮੀਡੀਆ ਵੀ ਦੇਣ ਲਈ ਮਜਬੂਰ ਹੋਇਆ ਹੈ, ਇਹ ਦੱਸਦਾ ਹੈ ਕਿ ਇੱਕ ਪਾਸੇ ਬੁਰਾਈ ਦਾ ਕਿੱਥੇ ਕਿੰਨਾ ਸਿਰਾ ਹੈ RSS ਵਾਲੇ ਸਿੱਖਾਂ ਨੇ ਤਾਂ COVID-19 ਦੇ ਹਵਾਲੇ ਨਾਲ ਅੱਜ ਵੀ ਬੰਗਲਾ ਸਾਹਿਬ ਚੋਂ ਲੰਗਰ ਬਣ ਕੇ ਔਰ ਦੂਸਰਿਆਂ ਚੋਂ ਜਾ ਰਿਹਾ ਥਾਂ ਥਾਈਂ ਹਸਪਤਾਲਾਂ 'ਚ ਵੀ ਦੂਸਰੇ 'ਚ ਵੀ। ਪਰ ਜਿਹੜਾ ਮੁਸਲਮਾਨਾਂ ਨੇ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਜੈਸਚਰ ਦਿੱਤਾ ਹੈ, ਇਹ ਰਿਮਾਰਕੇਬਲ ਹੈ। ਔਰ ਇਹਨਾਂ ਦੇ ਮੀਡੀਆ ਦੀ ਖਬਰ ਹੈ, ਕਲੈਰੀਅਨ ਇੰਡੀਆ ਨੇ ਦਿੱਤਾ ਹੈ, ਮੌਸਕਸ ਇਨ ਮੁੰਬਈ, ਦਿੱਲੀ, ਗੁਜਰਾਤ ਸੈਟ ਅਪ ਕੋਵਿਡ ਸੈਂਟਰਸ ਆਫਰ ਫ੍ਰੀ ਆਕਸੀਜਨ ਸਿਲੰਡਰਸ, ਕਿ ਇਹ ਇਹਨਾਂ ਥਾਵਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਮਸੀਤਾਂ ਦੇ ਵਿੱਚ ਐਜ਼ ਇੰਡੀਆ ਇਜ਼ ਵਿਟਨੈਸਿੰਗ ਮੈਸਿਵ ਸਰਜ ਇਨ COVID-19 ਕੇਸਿਸ putting huge pressure on healthcare system, mosques in different parts of the country have come forward to help COVID patients by setting up COVID centers and offering free oxygen. फिर उन्होंने डिटेल दी है कि भारत दियाँ किना इन गुजरात वडोदरा डिस्ट्रिक्ट a mosque in Jahangirpura has been converted into COVID center providing 50 beds to the patients. ਨਾਲ ਦੀ ਨਾਲ ਉਹਨਾਂ ਨੇ ਆਪਣੇ ਖਰਚੇ ਤੇ ਆਕਸੀਜਨ ਸਿਲੰਡਰਸ ਦਾ ਪ੍ਰਬੰਧ ਕੀਤਾ ਹੈ। ਫਿਰ ਦਿੱਲੀ ਇਨ ਦਿੱਲੀ ਚਾਂਦਨੀ ਚੌਂਕ ਏਰੀਆ a mosque known as Masjid Shahi Bagh Wali has set up a relief center and issued a poster offering free of cost oxygen cylinders। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਫ੍ਰੀ ਜਿਹੜੇ ਨੇ ਉਹ ਆਕਸੀਜਨ ਵੀ ਦਿਆਂਗੇ ਔਰ ਇੱਥੇ ਅਸੀਂ ਜਿਹੜਾ ਹਸਪੀਟਲਸ ਦਾ ਪ੍ਰਬੰਧ ਕੀਤਾ ਹੈ। According to poster, mosque is providing free oxygen cylinders in Kala Mahal, Turkman Gate, Shakur Ki Dandi, Kuchan Chalan, Mustafabad, Ajmeri Gate, Hauz Rani, Azad Market, Nizamuddin West and Tira Behram Khan. In Mumbai, several mosques are providing oxygen with the help of an NGO, Red Crescent Society of India। और थल्ले पूरा वेरवा है कि another NGO run by Muslims in Mumbai, Olive Trust, is also providing oxygen cylinders to COVID patients। So ਇਹ ਇਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਇੱਕ ਪਾਸੇ ਇਹ ਮੁਸਲਮਾਨਾਂ ਨੂੰ ਜਿਹੜਾ ਉਹ ਟ੍ਰੇਟਰ ਔਰ ਦੂਸਰਾ ਬਣਾ ਕੇ ਔਰ ਕਿਵੇਂ ਇਹਨਾਂ ਨੇ ਬਦਨਾਮ ਕੀਤਾ ਹੈ। ਔਰ ਇਹ ਹੈ ਜਵਾਬ, ਜਦੋਂ ਤੁਸੀਂ ਇੱਕ ਬੁਰਾਈ ਦਾ ਜਵਾਬ ਨੋਬਿਲਟੀ ਨਾਲ ਦਿੰਦੇ ਹੋ, ਇਸ ਤੋਂ ਵੱਧ ਕੇ ਹੋਰ ਕੋਈ ਪਨਿਸ਼ਮੈਂਟ ਨਹੀਂ ਹੁੰਦੀ। ਔਰ ਅਸੀਂ ਕਿਉਂਕਿ ਇਹ ਪ੍ਰਾਇਰਟੀ ਵਾਲਾ ਸੈਗਮੈਂਟ ਹੁੰਦਾ ਹੈ ਔਰ ਕਈ ਵਾਰ ਅਸੀਂ ਇਹਦੇ 'ਤੇ ਜ਼ਿਆਦਾ ਵਕਤ ਵੀ ਲਾਉਂਦੇ ਹਾਂ। ਪਰ ਅੱਜ ਦੂਸਰਾ ਇੱਕ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਜਿੱਥੇ ਫਰੀडम ਪ੍ਰੈਸ ਫਰੀडम ਇੰਡੈਕਸ ਦੀ ਰਿਪੋਰਟ ਹੈ, ਲੇਕਿਨ ਬਹੁਤ ਇੰਪੋਰਟੈਂਟ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਸਾਲਾਨਾ ਰਿਪੋਰਟ ਕੱਢਦਾ ਹੈ, ਸੈਮਾਈ ਗਵਰਨਮੈਂਟ ਕਮਿਸ਼ਨ ਹੈ, ਉਹਨੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਲਈ ਰਿਕਮੈਂਡ ਕੀਤਾ ਹੈ, ਜਿਹਦਾ ਮਤਲਬ ਵਰਸਟ ਵਾਇਓਲੇਟਰ ਹਿਊਮਨ ਰਾਈਟਸ ਦਾ। ਇਹ ਅਸੀਂ ਦੂਸਰੇ ਸੈਗਮੈਂਟ ਡਿਸਕਸ ਕਰਾਂਗੇ। ਪਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਦੱਸਦੇ ਹਾਂ ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਰੈਕਗਨਾਈਜ਼ ਕਰੀਏ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਸਿੰਗਲ ਹੈਂਡਡਲੀ ਜਾਂ ਬਿਲਕੁਲ ਕਿਸੇ ਵੀ ਹੋਰ ਸੈਲਫਿਸ਼ ਮੋਟਿਵ ਤੋਂ ਬਿਨਾਂ ਪੰਥਕ ਏਜੰਡੇ ਲਈ ਕੰਮ ਕਰਦੇ ਨੇ। ਔਰ TV 84 ਜਿਹੜਾ ਅਸੀਂ ਫਾਈਨੈਂਸ਼ੀਅਲ ਕਰੰਚ ਚੋਂ ਵੀ ਹੈ ਔਰ ਅਦਰਵਾਈਜ਼ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਵਾਸ਼ਿੰਗਟਨ DC ਬੇਸ ਜਿਹੜੇ ਸਾਡੇ ਸਾਥੀ ਵੀ ਨੇ, TV 84 ਦੇ ਬਾਨੀਆਂ ਚੋਂ ਵੀ ਨੇ ਔਰ ਹਮੇਸ਼ਾ ਹਰ ਕ੍ਰਾਈਸਿਸ ਵੇਲੇ ਸਾਡੀ ਆਵਾਜ਼ ਦੇਣ ਦੀ ਲੋੜ ਹੁੰਦੀ ਹੈ, ਉਹ ਸਭ ਤੋਂ ਅੱਗੇ ਆਉਂਦੇ ਨੇ। ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਇਹ ਵਾਸ਼ਿੰਗਟਨ DC 'ਚ ਸਾਡੇ ਪਿਲਰ ਨੇ। ਔਰ ਜਿਵੇਂ ਹਾਲਾਂਕਿ ਸਾਨੂੰ ਇਸ ਦਾ ਨਹੀਂ ਸੀ ਇਲਮ ਕਿ ਸਿੱਖ ਸੈਂਟਰ ਆਫ ਵਰਜੀਨੀਆ ਵੱਲੋਂ 18 ਅਪ੍ਰੈਲ ਨੂੰ ਬੀਤੇ ਐਤਵਾਰ ਜਿਹੜਾ 11 ਵਜੇ ਤੋਂ 5 ਵਜੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਇੱਕ ਮੇਲੇ ਦਾ ਉਹਨਾਂ ਨੇ ਪ੍ਰਬੰਧ ਕੀਤਾ ਸੀ, ਜਿਹਦੇ 'ਚ ਹਾਲਾਂਕਿ ਉਹਨਾਂ ਨੇ ਬੱਚਿਆਂ ਦੇ ਗੁਰਬਾਣੀ ਕੰਪੀਟੀਸ਼ਨ, ਸਪੀਚ ਕੰਪੀਟੀਸ਼ਨ ਔਰ ਹੋਰ ਵੀ ਐਂਟਰਟੇਨਮੈਂਟ ਹੋਏਗੀ, ਕਿਉਂਕਿ ਮੈਂ ਪ੍ਰੋਗਰਾਮ ਦਾ ਤਾਂ ਮੈਨੂੰ ਪਤਾ ਨਹੀਂ ਸੀ। ਲੇਕਿਨ ਇਹਦੇ 'ਚ ਉਹਨਾਂ ਨੇ ਯਕੀਨੀ ਬਣਾਇਆ ਚੱਠਾ ਸਾਹਿਬ ਆਪਣੀ ਯੰਗਰ ਟੀਮ ਦੇ ਨਾਲ, ਪਰਿਵਾਰ ਦੇ ਮੈਂਬਰ ਔਰ ਦੂਸਰਿਆਂ ਨਾਲ ਉਹਨਾਂ ਨੇ TV 84 ਦਾ ਉੱਥੇ ਟੈਂਟ ਲਾ ਕੇ, ਸਟਾਲ ਲਾ ਕੇ ਜਿਹੜੇ ਨੇ ਉਹ ਜਿਨ੍ਹਾਂ ਨੂੰ ਅਸੀਂ ਪੈਂਫਲੇਟ ਕਹਿੰਦੇ ਹਾਂ ਉਹ ਵੀ ਹੈਂਡ ਓਵਰ ਕੀਤੇ ਔਰ ਕੰਪਿਊਟਰ ਲਾ ਕੇ TV 84 ਕੀ ਕਰਦਾ ਹੈ। ਸੋ ਅਸੀਂ ਇਹਨੂੰ ਸਿਰਫ ਐਕਨੋਲੋਜੀ ਨਹੀਂ ਕਰ ਰਹੇ, ਅਸੀਂ ਚੱਠਾ ਸਾਹਿਬ ਦਾ ਔਰ ਸਮੁੱਚੇ ਯੰਗ ਵਲੰਟੀਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਐਟਲੀਸਟ ਜਿੱਥੇ ਵੀ ਸੈਂਕੜਿਆਂ ਲੋਕ ਆਉਂਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਦਾ ਹੈ ਕਿ ਭਾਈ TV 84
ਪੰਥ ਦੀ ਆਵਾਜ਼ ਵੀ ਹੈ ਔਰ ਅਸੀਂ ਕਈ ਮਾਮਲਿਆਂ 'ਚ ਸਿੰਗਲ ਹੈਂਡਡਲੀ ਬਿਨਾਂ ਬਹੁਤੇ ਰਿਸੋਰਸਿਸ ਦੇ ਕੌਮ ਦੀ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਚੱਠਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਮਜ਼ਹਬੀ ਆਜ਼ਾਦੀ ਨਾਲ ਸੰਬੰਧਿਤ ਕਮਿਸ਼ਨ USRF ਨੇ ਭਾਰਤ ਨੂੰ ਮਜ਼ਹਬੀ ਆਜ਼ਾਦੀ ਕੁਚਲਣ ਵਾਲੇ ਮੁਲਕਾਂ ਦੀ ਸ਼੍ਰੇਣੀ ਵਿੱਚ ਰੱਖਣ ਦੀ ਜਿਹੜੀ ਹੈ ਸਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਫਰਾਂਸ ਦੀ ਇੱਕ NGO ਨੇ ਵਰਲਡ ਪ੍ਰੈਸ ਫਰੀडम ਰਿਪੋਰਟ ਵਿੱਚ 180 ਦੇਸ਼ਾਂ ਵਿੱਚੋਂ ਭਾਰਤ ਨੂੰ 142ਵੇਂ ਸ਼ਰਮਨਾਕ ਰੈਂਕ ਤੇ ਰੱਖਿਆ ਹੈ। ਸੋ ਵਿਊਅਰਸ, ਇਉਂ ਲੱਗਦਾ ਹੈ ਕਿ ਅਖੌਤੀ ਭਾਰਤੀ ਜਮਹੂਰੀਅਤ ਦਾ ਜਿਹੜਾ ਭੱਦਾ ਚਿਹਰਾ ਬੇਨਕਾਬ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਡੈਮੋਕ੍ਰੇਸੀ, ਜਮਹੂਰੀਅਤ, ਲੋਕਤੰਤਰ ਇਹ ਬੜੇ ਖੂਬਸੂਰਤ ਲਫ਼ਜ਼ ਨੇ ਅੰਗਰੇਜ਼ੀ ਦੇ ਵਿੱਚ, ਉਰਦੂ ਦੇ ਵਿੱਚ, ਪੰਜਾਬੀ ਦੇ ਵਿੱਚ। ਅੱਛਾ, ਲੇਕਿਨ ਕਿਵੇਂ ਡੈਮੋਕ੍ਰੇਸੀ ਦੇ ਲੇਬਲ ਥੱਲੇ ਜਾਂ ਜਮਹੂਰੀਅਤ ਦੀ ਆੜ ਵਿੱਚ ਅੱਜ 1,350,000,000 ਲੋਕ ਔਰ ਉਹਨਾਂ ਦਾ ਮੁਲਕ ਔਰ ਉਹਨਾਂ ਦਾ ਸਿਸਟਮ ਉਸ ਨਾਜ਼ੀ ਤਰਜ਼ ਦੀ ਹਕੂਮਤ ਬਣ ਚੁੱਕਾ ਹੈ, ਜਿਸ ਨਾਜ਼ੀਵਾਦ ਨੂੰ ਕੰਡੈਮ ਵੀ ਕੀਤਾ ਜਾਂਦਾ ਹੈ। ਇਹ ਰਿਗਰੈਟ ਵੀ ਕੀਤਾ ਜਾਂਦਾ ਹੈ ਕਿ ਵੈਸਟਰਨ ਪਾਵਰਸ ਨੇ ਪਹਿਲਾਂ ਵਾਰਨਿੰਗ ਨੂੰ ਕਿਉਂ ਨਹੀਂ ਹੀਡ ਕੀਤਾ। ਔਰ ਜਦੋਂ ਨਾਜ਼ੀਆਂ ਦੇ ਜ਼ੁਲਮਾਂ ਦੇ ਥੱਲੇ ਔਰ ਦੂਸਰਾ ਵਰਲਡ ਵਾਰ ਹੋਇਆ, ਕਰੋੜਾਂ ਲੋਕ ਮਾਰੇ ਗਏ, ਪਰਸੀਕਿਊਸ਼ਨ ਦੀਆਂ ਕਹਾਣੀਆਂ ਆਈਆਂ, ਫਿਰ ਇਹ ਨਾਰਾ ਇੱਥੇ ਬੁਲੰਦ ਹੋਇਆ ਨੈਵਰ ਅਗੇਨ, ਕਿ ਜੀ ਇਹ ਦੁਬਾਰਾ ਨਹੀਂ ਹੋਣ ਦਿਆਂਗੇ। ਔਰ ਉਹ ਜਿਹੜਾ ਕਲੈਕਟਿਵ ਗਿਲਟ ਯੂਰਪ ਦਾ ਸੀ ਜਿਹਦੇ ਲਈ ਇਹ ਦੋਸ਼ੀ ਸੀ, ਉਹਦੀ ਸਜ਼ਾ ਜਾ ਕੇ ਉਹਨਾਂ ਨੇ ਉੱਥੇ ਫਲਸਤੀਨੀਆਂ ਨੂੰ ਦਿੱਤੀ। ਇਜ਼ਰਾਈਲ ਜਿਹੜਾ ਹੈ ਫਲਸਤੀਨ ਨੂੰ ਡਿਵਾਈਡ ਕਰਕੇ ਉਹਨਾਂ ਦੀਆਂ ਜ਼ਮੀਨਾਂ 'ਚ ਉਹਨਾਂ ਨੂੰ ਬੇਘਰੇ ਕਰਕੇ
ਜਿਹੜਾ ਇਜ਼ਰਾਈਲ ਦੀ ਕਾਇਮੀ ਦੀ ਗੱਲ। ਸੋ ਇਹ ਕਲੈਕਟਿਵ ਗਿਲਟ ਸੀ ਇਹਨਾਂ ਦੀ, ਜਿਹਦੇ ਚੋਂ ਇਜ਼ਰਾਈਲ ਦਾ ਜਨਮ ਹੋਇਆ। ਅੱਛਾ, ਅੱਜ ਉਹੀ ਕਹਾਣੀ ਭਾਰਤ ਦੇ ਹਵਾਲੇ ਨਾਲ ਦੁਹਰਾਈ ਜਾ ਰਹੀ ਹੈ। ਜਦੋਂ ਵੀ ਉਹਨਾਂ ਦੇ ਲੋਕ ਇੱਥੇ ਆਉਂਦੇ ਨੇ ਜਾਂ ਇਹ ਐਡਰੈਸ ਕਰਦੇ ਨੇ, ਇਹਨਾਂ ਦੇ ਲਈ ਇਹੀ ਬੜੀ ਔ ਦੀ ਗੱਲ ਹੁੰਦੀ ਹੈ ਕਿ ਇੰਨੀ ਆਬਾਦੀ, ਇੰਨੀਆਂ ਵੋਟਾਂ ਲੋਕ ਪਾ ਕੇ ਕਰਦੇ ਨੇ। ਹਾਲਾਂ ਸਵੀਡਨ ਦੇ ਜਿਸ NGO ਨੇ ਫਾਈਨਲ ਰਿਪੋਰਟ 'ਚ ਇਹ ਗੱਲ ਕਹੀ ਹੈ ਕਿ ਭਾਈ ਇਹ ਜਿਹੜੀ ਹੈ ਭਾਰਤ ਇੱਕ ਇਲੈਕਟੋਕ੍ਰੇਸੀ ਬਣ ਗਿਆ ਕਿ ਵੀ ਵੋਟਾਂ ਨਾਲ, ਪਰ ਹੈ ਉਹ ਡਿਕਟੇਟਰਸ਼ਿਪ ਵਾਂਗ ਹੀ ਔਰ ਫਾਸ਼ਿਸਟ ਰਜੀਮ ਹੀ ਹੈ। ਅੱਛਾ, ਹੁਣ ਇਹ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਕਿਵੇਂ ਬਰੂਟ ਮੈਜੋਰਿਟੀ ਦੇ ਸਹਾਰੇ, ਖਾਸ ਤੌਰ ਤੇ 2019 ਦੀਆਂ ਚੋਣਾਂ 'ਚ 300 ਤੋਂ ਵੱਧ ਸੀਟਾਂ ਜਦੋਂ ਤੋਂ BJP ਨੂੰ ਮਿਲੀਆਂ, ਉਹਨਾਂ ਨੇ ਕਿਵੇਂ ਜਿਹੜੀ ਆ ਆਈਨੀ ਗੁੰਡਾਗਰਦੀ ਹਰ ਮੁੱਦੇ ਤੇ ਕੀਤੀ। CAA ਦੇ ਮੁੱਦੇ ਦੇ ਉੱਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ NRP, ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਬੇਸਿਕ ਕਾਨਸਟੀਟਿਊਸ਼ਨ ਦੀ ਜਿਹੜੀ ਹੈ ਉਹ ਜਹੀ ਤਹੀ ਫੇਰ ਕੇ ਰੱਖ ਦਿੱਤੀ। ਜਿਹੜੀ ਬੇਸਿਕ ਕਾਨਸਟੀਟਿਊਸ਼ਨ ਦਾ ਜਦੋਂ ਉਹਦਾ ਡਰਾਫਟ ਤਿਆਰ ਹੁੰਦਾ ਹੈ, ਉਹਦੇ 'ਚ ਆਰਟੀਕਲ 370 ਸੀ, ਜਿਨ੍ਹਾਂ ਟਰਮਸ ਦੇ ਥੱਲੇ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਜੰਮੂ ਕਸ਼ਮੀਰ ਦੇ ਉਸ ਵੇਲੇ ਦੇ ਰਾਜੇ ਹਰੀ ਸਿੰਘ ਨੇ ਐਕਸੀਡ ਕੀਤਾ ਸੀ ਇੰਡੀਆ ਨੂੰ। ਅੱਛਾ, ਹੁਣ ਇਹ ਸਭ ਦੇ ਚੱਲਦਿਆਂ ਸ਼ਾਹੀਨ ਬਾਗ 'ਚ ਲੱਖਾਂ ਲੋਕ ਮਹੀਨਿਆਂ ਦੇ ਵਿੱਚ ਬੈਠ ਕੇ, ਵਿਚਾਰੇ ਗਰੀਬ ਮੁਸਲਮਾਨ ਮਾਤਾਵਾਂ ਵੀ, ਬੱਚੀਆਂ ਵੀ, ਭੈਣਾਂ ਵੀ, ਉਹ COVID-19 ਦਾ ਜਿਉਂ ਹੀ ਸ਼ੋਰ ਹੋਇਆ ਸ਼ੁਰੂ ਔਰ ਇਹਨਾਂ ਨੇ ਕਿਵੇਂ ਉਹਨਾਂ ਨੂੰ ਉਠਾਇਆ। ਇਹੀ ਕਹਾਣੀ ਫਾਰਮਰਸ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ। ਹੁਣ COVID-19 ਦੇ ਇਸ ਨਵੇਂ ਦੌਰ ਦੇ ਚੱਲਦੇ ਆ ਆਲਰੇਡੀ ਖਬਰਾਂ ਪਲਾਂਟ ਹੋ ਰਹੀਆਂ ਨੇ ਕਿ ਭਾਈ ਇਹ ਬੜਾ ਵਾਈਡ ਜਿਹੜਾ ਸਪਰੈਡ ਕਰ ਰਹੇ ਨੇ, ਇਹਨਾਂ ਦੇ ਟੈਸਟ ਕੀਤੇ ਜਾਣ। ਔਰ BJP ਦੇ MP ਨੇ ਤਾਂ ਇਹ ਚਾਰਜ ਲਾ ਦਿੱਤਾ ਹੈ ਕਿ ਜੀ ਇਹ ਜਿਹੜੇ ਨੇ ਬਲੌਕ ਕਰ ਰਹੇ ਨੇ, ਦਿੱਲੀ 'ਚ ਲੋਕ ਇਸ ਲਈ ਮਰ ਰਹੇ ਨੇ ਕਿ ਜਿਹੜੇ ਆਕਸੀਜਨ ਸਿਲੰਡਰ ਲੈ ਕੇ ਆਉਣ ਵਾਲੇ ਟਰੱਕ ਔਰ ਦੂਜੇ ਨੇ ਉਹ ਬਲੌਕ ਕਰ ਦਿੱਤੇ ਆ ਉਹਨਾਂ ਨੇ। ਹੁਣ ਜ਼ਾਹਰ ਹੈ ਕਿ ਇਹੋ ਜਿਹਾ ਹੀ ਬਹਾਨਾ ਸ਼ਾਹੀਨ ਬਾਗ ਦੇ ਪ੍ਰੋਟੈਸਟ ਨੂੰ ਜਿਹੜਾ CAA ਦੇ ਖਿਲਾਫ ਸੀ, ਖਿੰਡਾਣ ਦੇ ਲਈ ਇਹਨਾਂ ਨੇ ਕੀਤਾ ਸੀ। ਅੱਛਾ, ਔਰ ਇਹ ਬਰਾਬਰ ਚੱਲ ਰਿਹਾ। ਔਰ ਇਸ ਪੀਰੀਅਡ ਦੇ ਵਿੱਚ 2019 ਤੋਂ 2021 ਤੱਕ ਅਸੀਂ ਦੇਖੀਏ ਕਿੰਨੀਆਂ ਸਟੇਟਾਂ ਨੇ ਲਵ ਜਿਹਾਦ ਦੇ ਨਾਂ ਥੱਲੇ ਕਾਨੂੰਨ, ਜਿਨ੍ਹਾਂ UP, ਮੱਧ ਪ੍ਰਦੇਸ਼, ਰਾਜਸਥਾਨ ਨਹੀਂ ਹੈ, ਔਰ ਮੱਧ ਪ੍ਰਦੇਸ਼ ਔਰ ਹਿਮਾਚਲ ਔਰ ਹਰਿਆਣਾ, ਇਹ BJP ਰੂਲਡ ਸਾਰੀਆਂ ਸਟੇਟਾਂ ਨੇ। ਔਰ ਇਸ ਕਦਰ ਕਿ ਭਾਈ ਇਹ ਜਿਹੜੀਆਂ ਨੇ ਮੈਰਿਜਸ ਵੀ ਜਿਹੜੀਆਂ ਵਨਸ ਇਨ ਏ ਵਾਈਲ ਹੁੰਦੀਆਂ ਨੇ, ਇੰਟਰ ਰਿਲੀਜਨ ਵੀ ਹੁੰਦੀਆਂ, ਇੰਟਰ ਰੇਸ ਵੀ ਹੁੰਦੀਆਂ, ਇੱਥੇ ਵੀ ਹੁੰਦੀਆਂ, ਪਰ ਉਹਨੂੰ ਹਰ ਇੱਕ ਨੂੰ ਮੁਸਲਮਾਨਾਂ ਦੇ ਖਾਤੇ 'ਚ ਪਾ ਕੇ ਉਹਨੂੰ ਲਵ ਜਿਹਾਦ ਦੇ ਖਾਤੇ 'ਚ ਪਾਉਣਾ। ਫਿਰ ਜਿਹੜੇ ਕਾਊ ਵਿਜੀਲੈਂਟੇ, ਜਿਹੜੇ ਇਹਨਾਂ ਦੇ ਗੁੰਡੇ ਗਊ ਮਾਤਾ ਦੇ ਭਗਤ ਬਣੇ ਹੋਏ ਨੇ, ਉਹ ਮਾਰਨ ਦੇ ਲਈ, ਲੁੱਟਣ ਦੇ ਲਈ, ਔਰ ਕਿਵੇਂ ਇਹਨਾਂ ਨੇ ਜਿਹੜੀ ਉਹਨਾਂ ਦੀ ਲਾਈਵਲੀਹੁੱਡ ਸੀ, ਬ੍ਰੈਡ ਬਟਰ ਸੀ, ਜਿਨ੍ਹਾਂ 'ਚੋਂ ਮੁਸਲਮਾਨਾਂ ਦਾ, ਔਰ ਖ਼ਾਸ ਤੌਰ 'ਤੇ ਜਿਹੜੇ ਵਿਚਾਰੇ ਅਦਰਵਾਈਜ਼ ਵੀ ਬੱਕਰੇ ਦਾ ਜਾਂ ਦੂਜਾ ਜਿਹੜਾ ਵੀ ਗੋਸ਼ਤ ਜਿਹੜੇ ਨੇ ਉਹ ਫਰੋਖਤ ਕਰਦੇ ਸੀ, ਉਹ ਆਲਮੋਸਟ UP ਦੇ ਵਿੱਚ ਬੰਦ ਕਰਵਾ ਦਿੱਤਾ ਗਿਆ। ਹਰ ਥਾਂ ਇਹ ਕਹਿ ਕੇ ਜੀ ਬੀਫ। ਹੁਣ ਇਸ ਸਭ ਦੇ ਚੱਲਦੇ ਆ ਅਸੀਂ ਸਮਝਦੇ ਹਾਂ, ਬੇਸ਼ੱਕ ਸਾਡਾ ਇੱਕ ਤਬਕਾ, ਕਈ ਵਾਰ ਅਸੀਂ ਵੀ ਇਹ ਗੱਲ ਕਹਿ ਦਿੰਦੇ ਹਾਂ ਕਿ ਇਹ ਜਿਹੜੀਆਂ ਰਿਪੋਰਟਸ ਨੇ ਜਾਂ ਜਦੋਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਗੱਲ ਕਰਦੀਆਂ, ਇਨ ਦਾ ਐਂਡ ਆਫ ਦਾ ਡੇ ਡੀਲ ਤਾਂ ਇਹਨਾਂ ਮੁਲਕਾਂ ਨੇ ਅਲਟੀਮੇਟਲੀ ਡਾਲਰ ਦੇ ਹਵਾਲੇ ਨਾਲ ਹੀ ਕਰਨੀ ਹੈ ਕਿ ਭਾਈ ਇਹਨਾਂ ਨੂੰ ਕੀ ਫਾਇਦਾ ਹੈ, ਇਹਨਾਂ ਦਾ ਵਪਾਰਕ ਮਫਾਦ ਕੀ ਹੈ, ਔਰ ਬਾਕੀ ਪੱਖੋਂ ਉਹਨਾਂ ਨੇ ਅੱਖਾਂ ਬੰਦ ਕਰਨੀਆਂ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਪੀਰੀਅਡ 'ਚ, ਕਿਉਂਕਿ 2019 ਤੋਂ 2021 ਤੱਕ ਪਹੁੰਚਦੇ ਹਾਂ, ਸ਼ੁਰੂਆਤੀ ਦੌਰ ਤੱਕ ਤਾਂ ਇਹ ਟਰੰਪ ਦਾ ਹੀ ਸਾਥ ਸੀ ਪੂਰਾ। ਔਰ ਇਹੀ ਕਾਰਨ ਹੈ ਕਿ ਟਰੰਪ ਨੇ ਜੋ ਕੁਝ ਵੀ ਮੋਦੀ ਸਰਕਾਰ ਨੇ ਕੀਤਾ ਉਹਨੂੰ ਅੱਖੋਂ ਪਰੋਖੇ ਵੀ ਕੀਤਾ, ਉਹਨਾਂ ਦੀ ਪਿੱਠ ਵੀ ਥਾਪੜੀ। ਔਰ ਇਹੀ ਕਾਰਨ ਸੀ ਕਿ ਕਸ਼ਮੀਰ ਦਾ ਇੱਕ ਪਾਸੇ ਟਰੰਪ ਜਿਹੜਾ ਉਹ ਲਾਰਾ ਲਾ ਰਿਹਾ ਇਮਰਾਨ ਖਾਨ ਹੋਰਾਂ ਨੂੰ ਕਿ ਜੀ ਮੈਂ ਵਿਚੋਲਗੀ ਕਰ ਦਿੰਦਾ ਕਸ਼ਮੀਰ ਦੇ ਮਾਮਲੇ 'ਚ, ਦੂਸਰੇ ਪਾਸੇ ਉਹ ਮੋਦੀ ਕਸ਼ਮੀਰ ਦੇ ਸੂਬੇ ਦਾ ਵਜੂਦ ਹੀ ਮਿਟਾ ਰਿਹਾ। ਫਿਰ ਟਰੰਪ ਦਿੱਲੀ 'ਚ ਹੈ, ਜਦੋਂ ਕਿ ਦਿੱਲੀ 'ਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਹੋ ਰਹੀ ਹੈ, ਔਰ ਕਰੋਨਾ ਜਿਹਾਦ ਦੀ ਗੱਲ ਉਸ ਤੋਂ ਬਾਅਦ ਉਹਨੂੰ ਹੀ ਆਧਾਰ ਬਣਾ ਕੇ ਵਾਇਲੈਂਸ ਦਾ ਜਿਹੜਾ ਪਾਰਟ ਸ਼ੁਰੂ ਕੀਤਾ ਜਾਂਦਾ ਔਰ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ। ਪਰ ਘੱਟੋ ਘੱਟ ਅਸੀਂ ਇਹ ਦੇਖਦੇ ਹਾਂ ਕਿ ਜਿਹੜੀਆਂ ਅਮਰੀਕਾ ਦੀਆਂ ਕੁਛ ਇੰਸਟੀਟਿਊਸ਼ਨਸ ਜਿਹੜੀਆਂ ਇੰਡੀਪੈਂਡੈਂਟਲੀ ਕੰਮ ਕਰਦੀਆਂ ਨੇ, ਉਹਨਾਂ ਦੀ ਅੱਗੇ ਸੁਣੀ ਜਾਏ ਜਾਂ ਨਾ ਸੁਣੀ ਜਾਏ, ਲੇਕਿਨ ਉਹ ਆਪਣਾ ਕੰਮ ਜ਼ਰੂਰ ਕਰਦੇ ਨੇ। ਹੁਣ
US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ US ਕਾਂਗਰਸ ਦੇ ਇੱਕ ਐਕਟ ਨਾਲ 1997 ਚ ਹੋਂਦ ਚ ਆਇਆ ਹੈ, ਇਹ ਉਹ ਕਮਿਸ਼ਨ ਹੈ। ਅਸੀਂ ਵਾਸ਼ਿੰਗਟਨ ਹੁੰਦਿਆਂ ਵੀ ਇੱਥੋਂ ਵੀ ਨਿਊਯਾਰਕ ਤੋਂ 2-3 ਵਾਰ ਜਾ ਕੇ ਉਹਨਾਂ ਦੇ ਕਮਿਸ਼ਨ ਦੇ ਨਾਲ ਮੁਲਾਕਾਤਾਂ ਵੀ ਕਰਦੇ ਹਾਂ, ਉਹਨਾਂ ਨੂੰ ਰਿਪੋਰਟਸ ਵੀ ਭੇਜਦੇ ਹਾਂ ਕਿ ਇੰਡੀਆ ਕੀ ਕਰਦਾ ਹੈ, ਸਿੱਖਾਂ ਨਾਲ ਕੀ ਹੁੰਦਾ ਹੈ, ਕਸ਼ਮੀਰੀਆਂ ਨਾਲ ਕੀ ਹੋ ਰਿਹਾ ਹੈ, ਈਸਾਈਆਂ ਨਾਲ, ਦਲਿਤਾਂ ਨਾਲ। ਈਸਾਈਆਂ ਦਾ ਤਾਂ ਆਪਣਾ ਨੈਟਵਰਕ ਹੈ, ਉਹਨਾਂ ਦੇ ਚਰਚਿਜ਼ ਰਾਹੀਂ ਇਹਨਾਂ ਤੱਕ ਰਿਪੋਰਟਾਂ ਪਹੁੰਚਦੀਆਂ ਨੇ ਔਰ ਇਹ ਆਪਣੇ ਐਨੂਅਲ ਰਿਪੋਰਟ ਵੀ ਕੱਢਦੇ ਨੇ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੀ US ਸਰਫ ਇਹਦਾ ਛੋਟਾ ਨਾਂ ਹੈ, ਕੰਪਲੀਟ ਨੇਮ ਇਹ ਐਬਰੀਵੇਸ਼ਨ ਹੈ US ਸਰਫ, ਮੈਂ ਇਹੀ ਇਸਤੇਮਾਲ ਕਰਾਂਗਾ, ਅਦਰਵਾਈਜ਼ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਇਸ ਕਮਿਸ਼ਨ ਦੇ 10 ਡਾਇਰੈਕਟਰ ਨੇ। ਇਹ ਇਕੱਲੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਹੀਂ ਹੈ ਜਿਵੇਂ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ ਡਾਕਟਰਸ ਵਿਦਆਊਟ ਬਾਰਡਰਸ ਔਰ ਦੂਸਰੇ ਜਿਹੜੀਆਂ ਨੇ। ਇਹ ਸੈਮਾਈ ਗਵਰਨਮੈਂਟ ਹੈ, ਕਾਂਗਰਸ ਦੇ ਐਕਟ ਨਾਲ ਬਣਿਆ ਔਰ ਇਹ ਆਪਣੀ ਰਿਕਮੈਂਡੇਸ਼ਨ ਸਟੇਟ ਡਿਪਾਰਟਮੈਂਟ ਨੂੰ ਕਰਦਾ ਹੈ ਕਿ ਭਾਈ ਇੱਥੇ ਆਹ ਜ਼ਿਆਦਤੀਆਂ ਹੋ ਰਹੀਆਂ, ਇਹਨਾਂ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲਾਓ ਜਾਂ ਹੋਰ ਰਿਕਮੈਂਡੇਸ਼ਨਸ ਹੁੰਦੀਆਂ। ਹੁਣ ਜੋ ਇਹ ਸੈਕੰਡ ਟਰਮ ਤੋਂ ਬਾਅਦ ਮੋਦੀ ਦੇ ਖੁੱਲ੍ਹ ਕੇ ਉਹਨਾਂ ਦਾ ਜਿਹੜਾ ਉਹ ਜ਼ਾਲਮਾਨਾ, ਫਾਸ਼ੀਆਨਾ, ਹਿੰਦੂਆਨਾ ਜੋ ਬਿਹੇਵੀਅਰ ਹੈ, ਪਿਛਲੇ ਸਾਲ ਵੀ ਜਦੋਂ US ਸਰਫ ਨੇ ਆਪਣੀ ਰਿਪੋਰਟ ਕੱਢੀ ਉਹਦੇ 'ਚ ਉਹਨਾਂ ਨੇ ਇਹਨਾਂ 'ਚ ਜਦੋਂ ਇਹ ਰਿਪੋਰਟ ਕੱਢਦੇ ਨੇ ਰਿਲੀਜੀਅਸ ਫਰੀडम ਦੇ ਹਵਾਲੇ ਨਾਲ ਕਿ ਦੁਨੀਆ 'ਚ ਕਿੱਥੇ ਕੀ ਹੈ, ਹਰ ਮੁਲਕ ਦੇ ਉੱਤੇ ਉਹਨਾਂ ਨੇ ਫੋਕਸ ਰੱਖਿਆ ਹੁੰਦਾ। ਅਸੀਂ ਫੋਕਸ ਇੰਡੀਆ ਦੇ ਹਵਾਲੇ ਨਾਲ ਕਰ ਰਹੇ ਹਾਂ ਕਿ ਉਹਨੂੰ ਜਿਹੜੀ ਸਭ ਤੋਂ ਖਤਰਨਾਕ ਕੈਟਾਗਰੀ ਹੁੰਦੀ ਹੈ ਉਹ ਹੁੰਦੀ ਹੈ ਕੰਟਰੀ ਆਫ ਪਰਟੀਕੂਲਰ ਕੰਸਰਨ, ਫਿਰ ਉਹਨੂੰ ਰੈੱਡ ਲਿਸਟ ਹੁੰਦਾ ਹੈ, ਫਿਰ ਵਾਚ ਲਿਸਟ ਹੈ, ਇਵੇਂ। ਸੋ ਪਿਛਲੇ ਸਾਲ ਵੀ ਜਿਹੜੀ 2019 ਦੀ ਰਿਪੋਰਟ ਤੇ ਬੇਸ 2020 'ਚ ਰਿਪੋਰਟ US ਸਰਫ ਨੇ ਦਿੱਤੀ, ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਇਹ ਰਿਕਮੈਂਡ ਕੀਤਾ ਸੀ ਕਿ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ 'ਚ ਰੱਖਿਆ ਜਾਏ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਬਿਲਕੁਲ ਇਗਨੋਰ ਕੀਤਾ ਔਰ ਉਹਨਾਂ ਨੂੰ ਮਾੜੀ ਮੋਟੀ ਵਾਰਨਿੰਗ ਜਿਹੜੀ ਥੱਲੇਵਾੜੀ ਕਰਕੇ ਉਹਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ 'ਚ ਨਹੀਂ ਰੱਖਿਆ। ਹੁਣ ਅੱਜ ਦੁਪਹਿਰ ਵੇਲੇ US ਸਰਫ ਨੇ ਪੂਰੀ ਜਿਹੜੀ ਹੈ ਵਰਚੁਅਲੀ ਸੀ ਭਾਵੇਂ ਪ੍ਰੈਸ ਕਾਨਫਰੰਸ ਰਾਹੀਂ ਆਪਣੀ 118 ਜਾਂ 119 ਪੇਜਸ ਦੀ ਰਿਪੋਰਟ ਰਿਲੀਜ਼ ਕੀਤੀ ਹੈ ਜਿਹੜੇ ਦੁਨੀਆ ਦੇ ਸਾਰੇ ਦੇਸ਼ਾਂ ਬਾਰੇ ਹੈ। 3-4 ਜਿਹੜੇ ਪੇਜਸ ਨੇ ਉਹ ਇੰਡੀਆ ਦੇ ਉੱਤੇ ਨੇ ਔਰ ਉਹਦੇ 'ਚ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਹੈ ਔਰ ਅੱਜ ਇੰਡੀਅਨ ਮੀਡੀਆ ਵੀ ਬਜ਼ ਹੈ ਇਸ ਰਿਪੋਰਟ ਦੇ ਨਾਲ। ਇੰਡੀਆ ਸ਼ੁੱਡ ਬੀ ਕੰਟਰੀ ਆਫ ਪਰਟੀਕੂਲਰ ਕੰਸਰਨ ਫॉर ਰਿਲੀਜੀਅਸ ਫਰੀडम। ਇਸ ਵਾਰ ਲਗਾਤਾਰਤਾ ਨਾਲ ਦੂਸਰੇ ਵਰ੍ਹੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਨੂੰ ਉੱਥੇ ਇੰਨੀਆਂ ਵਰਸਟ ਵਾਇਲੇਸ਼ਨਸ ਹੋ ਰਹੀਆਂ ਨੇ ਰਿਲੀਜੀਅਸ ਫਰੀडम ਦੀਆਂ ਕਿ ਇਹਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ 'ਚ ਰੱਖਿਆ ਜਾਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੇ ਵਰ੍ਹੇ ਜਦੋਂ ਉਹਨਾਂ ਨੇ ਇਸ ਸਾਰੇ ਮੁੱਦੇ ਨੂੰ ਲਿਆ ਸੀ ਤੇ ਇੰਡੀਆ ਨਾਲ ਰਿਲੇਟਡ ਕਾਫੀ ਡੀਟੇਲਡ ਰਿਪੋਰਟ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ UK ਬੇਸਡ ਨੇ, ਵੱਡੇ ਸਕਾਲਰ ਨੇ, ਸਿੱਖਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਉਸ ਰਿਪੋਰਟ ਦੇ ਉਸ ਚੈਪਟਰ ਨੂੰ ਲਿਖਿਆ ਸੀ। ਔਰ ਕੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਫ਼ਤਗੂ ਪ੍ਰੋਗਰਾਮ 'ਚ ਜਿਹੜੀ ਅੱਜ ਇਹ ਰਿਪੋਰਟ 'ਚ ਅਗੇਨ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਗਿਆ, ਇਸ ਬਾਰੇ ਉਹਨਾਂ ਨਾਲ ਵੇਰਵੇ ਨਾਲ ਗੱਲ ਕੀਤੀ ਜਾਏ। ਔਰ ਇਸ ਵਾਰ ਜਿਹੜੀ ਇੱਕ ਪੋਜ਼ਿਟਿਵ ਗੱਲ ਹੋਈ ਹੈ ਕਿ ਪਿਛਲੀ ਵਾਰ ਕਿਉਂਕਿ ਇਹਨਾਂ ਦੇ ਟੋਟਲ 10 ਕਮਿਸ਼ਨਰ ਨੇ, ਪਿਛਲੀ ਵਾਰ ਜਦੋਂ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਸੀ ਤੇ 10 ਚੋਂ 3 ਡਾਇਰੈਕਟਰਸ ਨੇ ਡਾਈਸੈਂਟਿੰਗ ਨੋਟ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਨਹੀਂ ਇੰਡੀਆ 'ਚ ਬੜਾ ਸੋਸ਼ਲ ਹਾਰਮਨੀ ਹੈ ਔਰ ਦੂਸਰਾ ਤੇ ਇਹਨੂੰ ਨਾ ਐਲਾਨਿਆ ਜਾਏ। ਸੋ ਮਤਲਬ ਇਹ ਹੈ ਕਿ ਵੀ ਮੈਜੋਰਿਟੀ ਨੇ 10 ਚੋਂ 7 ਨੇ ਰਿਕਮੈਂਡ ਕੀਤਾ ਸੀ, 3 ਜਿਹੜੇ ਹੈ ਡਾਈਸੈਂਟਿੰਗ ਸੀ। ਇਸ ਵਾਰ ਇਹ ਹੋਇਆ ਕਿ 10 ਚੋਂ 9 ਜਿਹੜੇ ਨੇ ਉਹਨਾਂ ਨੇ ਰਿਕਮੈਂਡ ਕੀਤਾ ਕਿ ਇੰਡੀਆ ਵਰਸਟ ਵਾਇਓਲੇਟਰ ਹੈ ਦੁਨੀਆ ਦੇ ਦੇਸ਼ਾਂ, ਇਹਨੂੰ ਪਰਟੀਕੂਲਰ ਜਿਹੜਾ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ। ਤੇ ਇੱਕ ਜਿਹੜਾ ਮਿਸਟਰ ਜੌਨੀ ਮੂਰ, ਇਹ ਇਵੈਂਜਲਿਸਟ ਹੈ ਔਰ ਪ੍ਰੈਜ਼ੀਡੈਂਟ ਹੈ ਕਾਂਗਰਸ ਆਫ ਕ੍ਰਿਸਚਨਸ ਦੀ, ਉਹੀ ਖਰੀਦ ਲਿਆ ਹੋਣਾ ਇਹਨਾਂ ਨੇ, ਇੰਡੀਅਨਸ ਪੈਸੇ ਵੀ ਪਾਉਂਦੇ ਨੇ। ਉਹਨੇ ਇਹ ਕਿਹਾ ਕਿ ਜੀ ਨਹੀਂ, ਇੰਡੀਆ ਇਜ਼ ਏ ਡਾਈਵਰਸਿਟੀ ਪਰਸੋਨੀਫਾਈਡ ਐਂਡ ਇਟਸ ਰਿਲੀਜੀਅਸ ਲਾਈਫ ਹੈਜ਼ ਬੀਨ ਇਟਸ ਗ੍ਰੇਟੈਸਟ ਹਿਸਟੋਰੀਕਲ ਬਲੈਸਿੰਗ। ਇਹਨੂੰ ਮੂਰ ਨੂੰ ਕੋਈ ਪੁੱਛੇ ਕਿ ਭਾਈ ਆਪਣੇ ਕ੍ਰਿਸਚਨਸ ਨੂੰ ਹੀ ਪੁੱਛ ਲੈ ਉੱਥੇ ਹਾਲ ਕੀ ਹੈ। ਔਰ ਈਵਨ ਐਮਨੈਸਟੀ ਇੰਟਰਨੈਸ਼ਨਲ ਦੇ ਸਾਰੇ ਦਫ਼ਤਰ ਬੰਦ ਕੀਤੇ ਨੇ, ਚਰਚਿਜ਼ ਦਾ ਕੀ ਹਾਲ ਹੈ, ਝਾਰਖੰਡ 'ਚ ਕੀ ਹੈ, ਪਰ ਇਸ ਕਿਸਮ ਦਾ ਇੱਕ ਅੱਧਾ ਜਿਹੜਾ ਹੈ ਉਹ ਰੈਂਟਾ ਕ੍ਰਿਸਚਨ ਲੱਗਦਾ ਹੈ
ਲੇਕਿਨ 9 ਜਿਹੜੇ ਨੇ ਉਹਨਾਂ ਨੇ ਪਿਛਲੀ ਵਾਰ ਨਾਲੋਂ ਵੀ 2 ਜ਼ਿਆਦਾ 7 ਚ +2 ਉਹਨਾਂ ਨੇ ਰਿਕਮੈਂਡ ਕੀਤਾ ਹੈ ਕਿ ਭਾਈ ਇਹ ਜਿਹੜਾ ਹੈ ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। ਔਰ 3 ਰਿਕਮੈਂਡੇਸ਼ਨਸ ਜਿਹੜੀਆਂ ਨੇ US ਸਰਫ ਨੇ ਕੀਤੀਆਂ ਕਿ ਵੀ ਕੀ ਕਰੇ ਸਟੇਟ ਡਿਪਾਰਟਮੈਂਟ। US ਸਰਫ ਰਿਕਮੈਂਡਡ that the administration impose targeted sanctions on Indian individuals and entities for severe violations of religious freedom, ਕਿ ਇੰਡੀਵਿਜੂਅਲਸ ਦੇ ਉੱਤੇ ਵੀ ਜਿਹੜੇ ਵਾਇਲੇਟ ਕਰ ਰਹੇ ਨੇ ਉਹਨਾਂ ਦੀ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਜਾਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸੇ US ਸਰਫ ਦੀ ਰਿਕਮੈਂਡੇਸ਼ਨ ਦੇ ਉੱਤੇ ਹੀ 2002 ਚ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਨ ਵਾਲੇ ਮੋਦੀ ਦੀ ਅਮਰੀਕਾ ਐਂਟਰੀ 12 ਸਾਲ ਬੈਨ ਰਹੀ ਹੈ। 2002 ਤੋਂ ਬਾਅਦ 2014 ਚ ਜਦੋਂ ਇਹ ਬਣਿਆ ਉਦੋਂ ਹੀ ਆ ਸਕਿਆ। ਸੋ ਇਸ ਵਾਰ ਵੀ ਇਹਨਾਂ ਦੀ ਰਿਕਮੈਂਡੇਸ਼ਨ ਹੈ ਕਿ ਟਾਰਗੇਟਡ ਸੈਂਕਸ਼ਨਸ ਹੋਣ ਇੰਡੀਵਿਜੂਅਲਸ ਦੇ ਉੱਤੇ ਵੀ ਔਰ ਸਰਕਾਰੀ ਅਦਾਰਿਆਂ ਦੇ ਉੱਤੇ ਵੀ। ਦੂਸਰੀ ਰਿਕਮੈਂਡੇਸ਼ਨ ਇਹਨਾਂ ਦੀ ਸੈਕੰਡ ਰਿਕਮੈਂਡੇਸ਼ਨ ਵਾਜ਼ ਫॉर ਐਡਮਿਨਿਸਟ੍ਰੇਸ਼ਨ ਟੂ ਪ੍ਰਮੋਟ interfaith dialogue and the rights of all communities at bilateral and multilateral forms such as ਉਹਨਾਂ ਨੇ ਕਿਹਾ ਕਿ ਵੀ ਜਿਵੇਂ ਮਿਨਿਸਟਰਸ ਆਫ ਕੁਆਡਰੀਲੈਟਰਲ ਕਿ ਹੁਣ ਉਹਨਾਂ ਨੇ ਕਿਹਾ ਜੀ ਤੁਸੀਂ ਕੁਆਡ ਬਣਾਇਆ ਉਹਨਾਂ ਦੇ ਮਿਨਿਸਟਰਸ ਨੂੰ ਇਕੱਠੇ ਕਰੋ ਉਹਨਾਂ ਨੂੰ ਕਹੋ ਕਿ ਜੀ ਇੰਟਰਫੇਥ ਡਾਇਲੌਗ ਕਰੋ ਔਰ ਭਾਰਤ ਦੇ ਖਾਨੇ 'ਚ ਇਹ ਗੱਲ ਪਾਓ ਕਿ ਭਾਈ ਇਹ ਦੂਸਰੇ ਧਰਮਾਂ ਦੀ ਇੱਜ਼ਤ ਕਰਨਾ ਕੀ ਹੁੰਦਾ ਹੈ। ਇਹ ਦੂਸਰੀ ਰਿਕਮੈਂਡੇਸ਼ਨ ਹੈ। Another recommendation to the US Congress was to raise issues in the US-India bilateral space such as hosting hearings, writing letters and constituting congressional delegations। ਉਹਨਾਂ ਨੇ ਕਾਂਗਰਸ ਨੂੰ ਕਿਹਾ ਤੀਸਰੀ ਰਿਕਮੈਂਡੇਸ਼ਨ ਇਹ ਹੈ ਕਿ ਭਾਈ ਜਿਹੜੀ US ਔਰ ਇੰਡੀਆ ਦੀਆਂ ਬਾਈਲੇਟਰਲ ਟਾਕਸ ਨੇ ਉਹਨਾਂ 'ਚ ਇਹਨਾਂ ਇਸ਼ੂਜ਼ ਨੂੰ ਉਠਾਇਆ ਜਾਏ ਔਰ ਇਸ ਦੇ ਵਿੱਚ ਉਹਨਾਂ ਨੂੰ ਲਿਖਿਆ ਵੀ ਜਾਏ ਔਰ ਕਾਂਗਰੈਸ਼ਨਲ ਡੈਲੀਗੇਸ਼ਨਸ ਜਿਹੜੇ ਨੇ ਉਹ ਵਿਜ਼ਿਟ ਵੀ ਕਰਨ ਔਰ ਉਹਨਾਂ ਨੂੰ ਇਸ ਦੇ ਲਈ ਜਿਹੜਾ ਇਹ ਕੀਤਾ ਜਾਏ ਔਰ ਜਿਹੜੀਆਂ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਤੱਕ ਪਹੁੰਚਣ ਲਈ ਜਿਹੜੇ ਉਹਨਾਂ ਨੇ ਨੁਕਤੇ ਦਿੱਤੇ ਨੇ ਡੀਟੇਲ ਦੇ ਵਿੱਚ ਉਹਦੇ ਜਿਵੇਂ ਮੈਂ ਆਲਰੇਡੀ CA ਦਾ ਜ਼ਿਕਰ ਕੀਤਾ ਹੈ, NRC ਦਾ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਦਾ ਰਿਪੋਰਟ ਸੇਜ਼ ਮੌਬਸ sympathetic to Hindu nationalism operated with impunity and used brutal force ਕਿ ਉਹ ਹਿੰਦੂ ਭੀੜਾਂ ਜਿਹੜੀਆਂ ਨੇ ਨਾਕਾਬੂ ਨੇ ਐਡਮਿਨਿਸਟ੍ਰੇਸ਼ਨ ਪੁਲਿਸ ਵੀ ਉਹਨਾਂ ਦੀ ਮਦਦ ਕਰਦਾ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਲਾਰਜ ਡਿਟੈਂਸ਼ਨ ਕੈਂਪ ਬੀਇੰਗ ਬਿਲਟ ਇਨ ਅਸਾਮ ਜਿਹੜਾ ਉਹ ਜਿਵੇਂ NRC ਦੇ ਥੱਲੇ ਉਹਨਾਂ ਨੇ ਆਲਰੇਡੀ ਇੱਕ ਵੱਡਾ ਡਿਟੈਂਸ਼ਨ ਕੈਂਪ ਜਿਵੇਂ ਯਹੂਦੀਆਂ ਨੂੰ ਕੈਂਪਾਂ 'ਚ ਰੱਖਿਆ ਸੀ ਇਹ ਕਹਿ ਕੇ ਕਿ ਜੀ ਇੰਨੇ ਲੋਕ ਇਲੀਗਲ ਨੇ ਇਹ ਸਾਰਾ ਪਾਰਟ ਚੱਲ ਰਿਹਾ। ਫਿਰ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਤਬਲੀਗੀ ਜਮਾਤ ਨੂੰ ਜਦੋਂ ਕਿ COVID-19 ਦੀ ਬਿਗਨਿੰਗ ਹੋਈ ਹੈ ਉਹਨਾਂ ਨੇ ਹੇਟਫੁਲ ਰੈਟਰਿਕ ਕੀਤਾ ਔਰ ਇਹ ਹੇਟਫੁਲ ਰੈਟਰਿਕ 'ਚ ਗਵਰਨਮੈਂਟ ਆਫੀਸ਼ੀਅਲ ਵੀ ਸ਼ਾਮਲ ਸੀ ਜਿਹਦੇ 'ਚ ਕਿ ਉਹਨਾਂ ਨੇ ਰਿਲੀਜੀਅਸ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਇੱਕ ਪੋਜ਼ਿਟਿਵ ਜਿਹੜਾ ਡਿਵੈਲਪਮੈਂਟ ਹੈ ਕਿ ਭਾਰਤ ਨੂੰ ਉਹਨਾਂ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ 'ਚ ਵੀ ਲਿਆਂਦਾ ਹੈ, ਐਕਸਪੋਜ਼ ਵੀ ਕੀਤਾ ਹੈ ਔਰ ਘੱਟੋ ਘੱਟ ਜਿਵੇਂ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਵੀ ਇਹਦਾ ਇੱਕ ਫਾਇਦਾ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸਿੱਖ ਭੈਣਾਂ ਭਰਾਵਾਂ ਨੂੰ ਜਿਹੜੇ ਅਸਾਈਲਮ ਲਈ ਅਪਲਾਈ ਕੀਤਾ ਹੁੰਦਾ ਜਿਨ੍ਹਾਂ ਨੇ ਅਮਰੀਕਾ 'ਚ ਹੋਣ, ਕੈਨੇਡਾ 'ਚ ਹੋਣ, UK ਇਹ ਫਾਇਦਾ ਹੁੰਦਾ ਹੈ ਕਿਉਂਕਿ ਜਦੋਂ ਇਸ ਲੈਵਲ ਦੀ ਗਵਰਨਮੈਂਟ ਰਿਪੋਰਟ ਸਾਹਮਣੇ ਹੁੰਦੀ ਹੈ ਕਿ ਭਾਈ ਕਿਉਂਕਿ ਇਹ ਰਿਲੀਜੀਅਸ ਫਰੀडम ਦੇ ਉੱਤੇ ਹੀ ਕੰਮ ਕਰਦਾ ਹੈ ਕਮਿਸ਼ਨ ਕਿ ਕੀ ਚੱਲ ਰਿਹਾ ਹੈ ਇਹੀ ਰਿਪੋਰਟਾਂ ਬੇਸ ਬਣਦੀਆਂ ਨੇ ਅਸਾਈਲਮ ਗ੍ਰਾਂਟ ਕਰਨ ਦੀਆਂ ਵੀ। ਤੇ ਜਦੋਂ ਅਮਰੀਕਾ ਨੇ ਭਾਰਤ ਨੂੰ ਠੁੱਡ ਮਾਰਨਾ ਹੈ ਚੰਗੀ ਤਰ੍ਹਾਂ ਜਦੋਂ ਇਹਨਾਂ ਦਾ ਮੋਹ ਭੰਗ ਹੋਏਗਾ ਜਾਂ ਵਰਤ ਲੈਣਗੇ ਉਹਨੂੰ ਫਿਰ ਇੱਦਾਂ ਦੀਆਂ ਰਿਪੋਰਟਾਂ ਕੱਢ ਕੇ ਜਦੋਂ ਉਹਨਾਂ ਨੇ ਖਾਲਿਸਤਾਨ ਦੇ ਲਈ ਮਤਾ ਕਰਨਾ ਹੈ US ਕਾਂਗਰਸ ਜਾਂ ਸੈਨੇਟ ਜਾਂ ਕਸ਼ਮੀਰ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇਣਾ ਫਿਰ ਇਹ ਸਾਰੀਆਂ ਕਮਿਸ਼ਨ ਰਿਪੋਰਟਾਂ ਜਿਹੜੀਆਂ ਹੁਣ ਭਾਵੇਂ ਫਾਈਲਾਂ 'ਚ ਹੀ ਲਾ ਰਹੇ ਹੋਣ ਇਹ ਕੱਢ ਲੈਣਗੇ ਦੱਸਣ ਦੇ ਲਈ ਕਿ ਭਾਈ ਇੰਡੀਆ ਕਿਵੇਂ ਬਰੂਟਲੀ ਜਿਹੜਾ ਮਾਈਨੋਰਟੀਜ਼ ਦੀਆਂ ਫਰੀडम्स ਨੂੰ ਰਿਲੀਜੀਅਸ ਫਰੀडम्स ਨੂੰ ਸਿਵਲ ਲਿਬਰਟੀਜ਼ ਨੂੰ ਕ੍ਰਸ਼ ਕਰ ਰਿਹਾ ਔਰ ਇਹ ਇੱਕ ਪਾਸੇ ਤਾਂ ਇਹ ਰਿਪੋਰਟ ਹੈ ਦੂਸਰੇ ਪਾਸੇ ਭਾਰਤ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਜਿਹੜੀ ਇੱਕ ਬੜੀ ਰਿਪਿਊਟਡ ਰਿਪੋਰਟਰਸ ਵਿਦਆਊਟ ਬਾਰਡਰਸ ਇਹ ਫ੍ਰੈਂਚ NGO ਹੈ NGO ਹੈ ਜ਼ਾਹਰ ਹੈ ਪਰ ਫਰਾਂਸ ਬੇਸਡ ਹੈ ਔਰ ਉਹਨਾਂ ਨੇ 2021 ਦੀ ਵਰਲਡ ਪ੍ਰੈਸ ਫਰੀडम ਇੰਡੈਕਸ ਰਿਪੋਰਟ ਜਿਹਨੂੰ ਕਹਿੰਦੇ ਨੇ ਉਹ ਜਾਰੀ ਕੀਤੀ ਹੈ ਔਰ ਇਸ ਵਾਰ ਵੀ ਉਹਨਾਂ ਨੇ ਭਾਰਤ ਨੂੰ
ਵਰਸਟ ਇਸ ਲਿਹਾਜ਼ ਨਾਲ, ਪ੍ਰੈਸ ਫਰੀडम ਦੇ ਲਿਹਾਜ਼ ਨਾਲ ਕਿਹਾ। 180 ਦੇਸ਼ਾਂ ਨੂੰ ਉਹਨਾਂ ਨੇ ਜਿਹੜਾ ਖੰਗਾਲਿਆ, ਜਾਂ 180 ਦੇਸ਼ਾਂ ਦੇ ਜਿਹੜੀ ਹੈ ਮੀਡੀਆ ਫਰੀडम ਨੂੰ ਉਹਨਾਂ ਨੇ ਐਨਾਲਾਈਜ਼ ਕਰਕੇ ਭਾਰਤ ਨੂੰ 180 ਚੋਂ 142ਵੇਂ ਸ਼ਰਮਨਾਕ ਰੈਂਕ ਦੇ ਉੱਤੇ ਰੱਖਿਆ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਦਿਸ ਡਿਸਪਾਈਟ ਦਾ ਫੈਕਟ ਕਿ ਹੁਣ ਜਦੋਂ ਪਿਛਲੇ ਸਾਲ ਉਹਨਾਂ ਨੇ ਭਾਰਤ ਨੂੰ ਇਸ ਕਿਸਮ ਦਾ ਹੀ ਰੈਂਕ ਦਿੱਤਾ ਸੀ ਤੇ ਉਦੋਂ ਭਾਰਤ ਨੂੰ ਇਹ ਲੱਗਿਆ ਕਿ ਵੀ ਇਹ ਬੜੀ ਬਦਨਾਮੀ ਹੋ ਰਹੀ ਹੈ। ਔਰ ਉਹਦੇ ਥੱਲੇ ਉਹਨਾਂ ਨੇ ਭਾਰਤੀ ਹਕੂਮਤ ਨੇ ਕੈਬਨਿਟ ਸੈਕਟਰੀ ਨੂੰ ਜਿਹੜਾ ਹੈ ਉਹ ਇੰਚਾਰਜ ਬਣਾਇਆ ਕਿ ਇੰਡੈਕਸ ਮੋਨੀਟਰਿੰਗ ਸੈੱਲ ਕਰੋ। ਉਹਦੇ 'ਚ ਜਿਹੜਾ ਭਾਰਤ ਦਾ ਐਂਬੈਸਡਰ ਹੈ ਫਰਾਂਸ ਦਾ, ਉਹਨੇ ਜਿਹੜਾ ਰਿਪੋਰਟਰਸ ਵਿਦਆਊਟ ਬਾਰਡਰਸ ਦੇ ਨਾਲ ਮੁਲਾਕਾਤ ਵੀ ਕੀਤੀ, ਲੌਬੀ ਵੀ ਕੀਤੀ ਤਾਂ ਕਿ ਅਗਲੇ ਸਾਲ 'ਚ ਯਾਨੀ ਕਿ 2021 'ਚ ਭਾਰਤ ਦਾ ਰੈਂਕ ਇੰਨਾ ਮਾੜਾ ਨਾ ਹੋਏ। ਪਰ ਇਹਦੇ ਬਾਵਜੂਦ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੇ 3 ਸਾਲ 4-5 ਸਾਲ ਦੇ ਵਿੱਚ ਭਾਰਤ ਹੋਰ ਥੱਲੇ ਨੂੰ ਗਿਆ। ਇਨ 2016 ਇੰਡੀਆਜ਼ ਰੈਂਕ ਵਾਜ਼ 133 which has steadily climbed down to 142 in 2020। ਹੁਣ ਈਵਨ 2016 ਤੋਂ 2020 ਤੱਕ ਜਿਹੜੇ ਨੇ ਇਹ 9 ਪੁਆਇੰਟ ਥੱਲੇ ਡਿੱਗਿਆ। 133ਵੇਂ ਤੇ ਉਦੋਂ ਵੀ ਸੀ ਮਾੜਾ, 133ਵਾਂ 180 ਚੋਂ ਹੁਣ 142ਵੇਂ ਤੇ ਹੈ। ਔਰ ਇਹਦੇ 'ਚ ਜਿਹੜੀ ਇਹ ਰਿਪੋਰਟਰਸ ਵਿਦਆਊਟ ਬਾਰਡਰਸ ਦੀ ਰਿਪੋਰਟ 'ਚ ਉਹਨਾਂ ਨੇ ਕਿਹਾ ਇੰਡੀਆ is one of the world's most dangerous countries for journalists trying to do their job properly। ਕਿ ਦੁਨੀਆ ਦੇ ਸਭ ਤੋਂ ਖਤਰਨਾਕ ਮੁਲਕਾਂ 'ਚੋਂ ਭਾਰਤ ਬਣ ਗਿਆ ਜਿੱਥੇ ਕਿ ਜਿਹੜੇ ਰਿਪੋਰਟਰ ਨੇ, ਮੀਡੀਆ ਵਾਲੇ ਲੋਕ ਨੇ ਆਪਣਾ ਜੌਬ ਇਮਾਨਦਾਰੀ ਨਾਲ ਜਾਂ ਠੀਕ ਰਿਪੋਰਟਿੰਗ ਨਹੀਂ ਕਰ ਸਕਦੇ। They are exposed to every kind of attack including police violence against reporters ਕਿ ਉਹਨਾਂ 'ਤੇ ਹਰ ਤਰ੍ਹਾਂ ਦੇ ਹਮਲੇ ਹੁੰਦੇ ਨੇ ਜਿਸ ਦੇ ਵਿੱਚ ਈਵਨ ਪੁਲਿਸ ਵੀ ਰਿਪੋਰਟਰਸ ਦੇ ਖਿਲਾਫ ਵਾਇਲੈਂਸ ਕਰਦੀ ਹੈ। ਐਂਬੁਸ਼ਿਸ ਬਾਈ ਪੋਲੀਟੀਕਲ ਐਕਟਿਵਿਸਟ, ਜਿਹੜੇ ਹਿੰਦੂਤਵੀ ਐਕਟਿਵਿਸਟ ਨੇ ਉਹ ਐਂਬੁਸ਼ ਕਰਦੇ ਨੇ, ਉਹਨਾਂ ਨੂੰ ਘੇਰ ਕੇ ਮਾਰਦੇ ਨੇ। ਐਂਡ ਰਿਪਰਾਈਜ਼ਲਸ ਇੰਸਟੀਗੇਟਡ ਬਾਈ ਕ੍ਰਿਮੀਨਲ ਗਰੁੱਪਸ ਔਰ ਕਰਪਟ ਲੋਕਲ ਆਫੀਸ਼ੀਅਲਸ ਕਿ ਜੇ ਰਿਪੋਰਟਰ ਕ੍ਰਿਮੀਨੈਲਿਟੀ ਕਿਸੇ ਗਰੁੱਪ ਦੀ ਐਕਸਪੋਜ਼ ਕਰਦੀ ਹੈ ਤਾਂ ਉਹ ਕ੍ਰਿਮੀਨਲ ਗਰੁੱਪ ਵੀ ਟਾਰਗੇਟ ਕਰਦੇ ਨੇ। ਔਰ ਜਿਹੜੇ ਲੋਕਲ ਆਫੀਸ਼ੀਅਲ ਕਰਪਟ ਨੇ ਉਹ ਵੀ ਇਸ ਸਾਰੇ ਦੇ ਵਿੱਚ ਸ਼ਾਮਲ ਹੁੰਦੇ ਨੇ। ਔਰ ਇਹ ਜਿਵੇਂ ਇਹਦੇ 'ਚ ਕਿਹਾ ਗਿਆ ਕਿ ਪਿਛਲੇ ਸਾਲ ਦੀ ਰਿਪੋਰਟ ਤੋਂ ਬਾਅਦ ਕੈਬਨਿਟ ਸੈਕਟਰੀ ਰਾਜੀਵ ਗੌਬਾ ਨੇ ਇੰਡੈਕਸ ਮੋਨੀਟਰਿੰਗ ਸੈੱਲ ਬਣਾਇਆ। 18 ਮਿਨਿਸਟਰੀਜ਼ ਦੀ ਜਿਹੜੇ ਨੇ ਨੁਮਾਇੰਦੇ ਉਹਦੇ 'ਚ ਲਏ ਔਰ ਉਹਨਾਂ ਨੇ ਮੀਟਿੰਗ ਵੀ ਕੀਤੀ ਫਰਾਂਸ ਦੇ ਐਂਬੈਸਡਰ ਨਾਲ। ਔਰ ਇਹਨਾਂ ਦੇ ਆਰਗੇਨਾਈਜੇਸ਼ਨ ਜਿਹੜੀ ਹੈ ਖਾਸ ਤੌਰ 'ਤੇ ਰਿਪੋਰਟਰਸ ਵਿਦਆਊਟ ਬਾਰਡਰਸ ਨਾਲ। ਪਰ ਇਸ ਸਭ ਦੇ ਬਾਵਜੂਦ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਭਾਰਤ ਦਾ ਹਾਲ ਬਹੁਤ ਮਾੜਾ ਹੈ। ਔਰ ਹੁਣ ਤੁਸੀਂ ਇਹ ਦੇਖੋ ਕਿ ਭਾਰਤ ਦੀ ਇਹਦੇ 'ਤੇ ਐਕਸਪਲੇਨੇਸ਼ਨ ਕੀ ਆਈ ਹੈ। ਦ ਐਂਬੈਸਡਰ ਸੈਡ ਦਾ ਸ਼ਟਡਾਊਨ ਵਾਜ਼ ਫॉर द ਸਿਕਿਉਰਿਟੀ ਆਫ ਦ ਰੀਜਨ। ਹੁਣ ਉਹਦੇ 'ਚ ਉਹਨਾਂ ਨੇ ਸਵਾਲ ਚੁੱਕਿਆ ਕਿ ਕਸ਼ਮੀਰ 'ਚ ਤੁਸੀਂ ਇੰਟਰਨੈਟ ਬੰਦ ਕਰ ਦਿੱਤੇ, ਸ਼ਟਡਾਊਨ ਕਰ ਦਿੱਤਾ ਤੇ ਉਹ ਐਂਬੈਸਡਰ ਕਹਿ ਰਿਹਾ ਕਿ ਜੀ ਇਹ ਅਸੀਂ ਸਿਕਿਉਰਿਟੀ ਲਈ, ਲੋਕਾਂ ਦੀ ਹਿਫਾਜ਼ਤ ਲਈ ਕੀਤਾ ਸੀ। ਮੈਂਬਰਸ ਆਫ ਦ ਪ੍ਰੈਸ ਕੁਡ ਐਕਸੈਸ ਦ ਇੰਟਰਨੈਟ ਥਰੂ ਦ ਇੰਟਰਨੈਟ ਕਿਓਸਕਸ set up by the government and there was active reporting in the Indian and international media on the situation in Kashmir। ਕਿ ਜੀ ਅਸੀਂ ਤਾਂ ਇੰਟਰਨੈਟ ਕਿਓਸਕ ਬਣਾਏ ਹੋਏ ਸੀ, ਉਹਦੇ ਤਰ੍ਹਾਂ ਹੀ ਰਿਪੋਰਟਰ ਕਰ ਸਕਦੇ ਸੀ। ਅਸੀਂ ਜੇ ਇੰਟਰਨੈਟ ਬੰਦ ਵੀ ਕਰਤਾ what a big deal which could only have been possible with unhindered access to internet and freedom of press। ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਇਹ ਸਾਰਾ ਬਿਲਕੁਲ ਪ੍ਰਬੰਧ ਕੀਤਾ ਇੰਟਰਨੈਟ ਦਾ। ਹੁਣ ਜਿਹੜੀ ਰਿਪੋਰਟ 'ਚ ਉਹਨਾਂ ਨੇ ਕਿਹਾ ਵੀ ਰਿਪੋਰਟਰਸ 'ਤੇ ਅਟੈਕ ਹੁੰਦੇ ਨੇ, ਹੁਣ ਇਸ ਦੇ ਉੱਤੇ ਮਿਸਟਰ ਅਸ਼ਰਫ ਜਿਹੜਾ ਐਂਬੈਸਡਰ ਹੈ ਇੰਡੀਆ ਦਾ ਉਹ ਕਹਿ ਰਿਹਾ ਮੈਨੀ ਇਨਸੀਡੈਂਟਸ reported as attacks on journalists are often consequence of the law and order situation in some areas of India. This is often misrepresented and targeted attacks on journalists by the state in western। ਉਹਨੇ ਕਿਹਾ ਜੀ ਕੁਛ ਸਾਡੇ ਇਲਾਕੇ ਨੇ ਜਿਨ੍ਹਾਂ 'ਚ law and order ਹੀ ਇੰਨਾ ਕੁ ਖਰਾਬ ਹੈ ਕਿ ਹਮਲੇ ਹੋ ਜਾਂਦੇ ਨੇ। ਇਹ ਕੋਈ ਜਰਨਲਿਸਟਾਂ 'ਤੇ ਹਮਲੇ ਨਹੀਂ ਹੁੰਦੇ, ਇਹ ਤਾਂ ਜਿੱਥੇ ਮਰਜ਼ੀ ਹੋ ਜਾਏ। ਹੁਣ ਤੁਸੀਂ ਦੇਖੋ ਵੀ ਇੱਕ ਉਹ ਕੀ ਕਹਿੰਦੇ ਨੇ ਵੀ ਇੱਕ ਪਾਸੇ ਰੌਕ ਤੇ ਦੂਜੇ ਪਾਸੇ ਸਮੁੰਦਰ। ਉਹ ਖੁਦ ਇਹ ਕਹਿ ਰਿਹਾ ਹੈ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਕਿ ਜੀ ਇਹ ਜਰਨਲਿਸਟਾਂ 'ਤੇ ਅਟੈਕ ਨਹੀਂ ਹੁੰਦੇ, ਸਾਡੀ ਲਾਅ ਐਂਡ ਆਰਡਰ ਹਾਲਤ ਹੀ ਇੰਨੀ ਕੁ ਮਾੜੀ ਹੈ
ਕਿ ਕਿਸੇ ਤੇ ਵੀ ਕਿਤੇ ਵੀ ਅਟੈਕ ਹੋ ਸਕਦਾ, ਉਹ ਜਰਨਲਿਸਟਾਂ ਦਾ ਵੀ ਹੋ ਜਾਂਦਾ। ਇਹ ਟਾਰਗੇਟਡ ਨਹੀਂ ਹੈ। ਹੁਣ ਇਹ ਦੱਸ ਰਿਹਾ ਕਿ ਜਦੋਂ ਅਸੀਂ ਇਹ ਕਿਹਾ ਕਿ ਬਈ ਇਹਨਾਂ ਦਾ ਭੱਦਾ ਚਿਹਰਾ, ਖੂਨੀ ਚਿਹਰਾ, ਕਰੂਪ ਚਿਹਰਾ, ਜ਼ਾਲਮਾਨਾ ਚਿਹਰਾ ਬੇਨਕਾਬ ਹੋ ਰਿਹਾ ਹੈ, ਅਨਮਾਸਕ ਹੋ ਰਿਹਾ ਹੈ, ਮੁਖੌਟਾ ਇਹਨਾਂ ਦਾ ਉਤਰ ਰਿਹਾ ਹੈ, ਤੇ ਇਹ ਗਲਤ ਨਹੀਂ ਹੈ। US ਆਫ ਇਹਨਾਂ ਨੂੰ ਕੰਟਰੀ ਆਫ ਕੰਸਰਨ ਮੋਸਟ ਜਿਹੜੀ ਕੰਡੈਮਨੇਬਲ ਸਿਚੁਏਸ਼ਨ ਹੈ ਹਿਊਮਨ ਰਾਈਟਸ ਦੀ ਕੈਟਾਗਰੀ 'ਚ, ਰਿਲੀਜੀਅਸ ਫਰੀडम ਦੀ, ਉਹਦੇ 'ਚ ਰੱਖ ਰਹੀ ਹੈ। ਔਰ ਇਹ ਜਿਹੜੀ ਇਹਨਾਂ ਦੀ ਫ੍ਰੈਂਚ NGO ਹੈ ਉਹ 180ਵੇਂ ਚੋਂ 142ਵੇਂ ਨੰਬਰ ਤੇ ਰੱਖ ਰਹੀ ਹੈ। ਸੱਚਮੁੱਚ ਹੀ ਭਾਰਤ ਵਿਸ਼ਵ ਗੁਰੂ ਹੈ ਔਰ ਇਹੀ ਵਿਸ਼ਵ ਗੁਰੂ ਦੀਆਂ ਜਿਹੜੀਆਂ ਨੇ ਅਲਾਮਤਾਂ ਨੇ ਜਿਹੜੀਆਂ ਭਾਰਤ ਸਾਬਤ ਕਰ ਰਿਹਾ ਹੈ ਕਿ ਇਹੋ ਜਿਹੀਆਂ ਅਲਾਮਤਾਂ ਵਾਲਾ ਦੁਨੀਆ 'ਚ ਹੋਰ ਕੋਈ ਆਪਣੇ ਆਪ ਨੂੰ ਜਮਹੂਰੀ ਕਹਾਣ ਵਾਲਾ ਮੁਲਕ ਨਹੀਂ ਹੈ। ਵਰਸਟ ਡਿਕਟੇਟਰਸ਼ਿਪਸ ਵੀ ਹੋਣਗੀਆਂ, ਆਟੋਕਰੈਟ ਵੀ ਹੋਣਗੇ, ਰਸ਼ੀਅਨ ਔਰ ਦੂਸਰੇ ਰਜੀਮ ਵੀ ਨੇ, ਪਰ ਡੈਮੋਕ੍ਰੇਸੀ ਦੇ ਨਾਂ ਥੱਲੇ ਇਸ ਕਿਸਮ ਦਾ ਜ਼ਾਲਮਾਨਾ ਸਾਮਰਾਜ ਦੁਨੀਆ ਦੇ ਵਿੱਚ ਇੱਕੋ ਇੱਕ ਹੈ। ਔਰ ਅਸੀਂ ਵੀ ਭਾਰਤ ਨੂੰ ਵਿਸ਼ਵ ਗੁਰੂ ਬਣਨ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਮਨੁੱਖੀ ਇਤਿਹਾਸ ਦੇ ਮੁੱਢਲੇ ਦਿਨਾਂ ਤੋਂ ਨੇਕੀ ਤੇ ਬਦੀ, ਸੱਚ ਤੇ ਝੂਠ ਵਿਚਾਲੇ ਜੰਗ ਰਹੀ ਹੈ, ਜਿਹੜੀ ਅੱਜ ਵੀ ਬਾਦਸਤੂਰ ਜਾਰੀ ਹੈ। ਅੱਜ ਭਾਰਤ ਵਿੱਚ ਨਾਜ਼ੀ ਤਰਜ਼ ਤੇ ਹਿੰਦੀ ਹਿੰਦੁਸਤਾਨ ਵਿੱਚ ਯਕੀਨ ਰੱਖਣ ਵਾਲਿਆਂ ਦੀ ਹਕੂਮਤ ਹੈ। ਇਹ ਚਾਣਕਿਆ ਪੁੱਤਰ ਆਪਣੇ ਝੂਠ ਨੂੰ ਬਾਖੂਬੀ ਕੁੱਲ ਦੁਨੀਆ ਨੂੰ ਵੇਚ ਰਹੇ ਨੇ। ਸਾਲ 2012 ਵਿੱਚ ਸ਼ੁਰੂ ਹੋਏ TV 84 ਦੇ ਸੱਚੋ ਸੱਚ ਪ੍ਰੋਗਰਾਮ ਵਿੱਚ ਹਰ ਖਬਰ ਨੂੰ, ਹਰ ਵਾਪਰੀ ਘਟਨਾ ਨੂੰ ਸੱਚ ਦੀ ਕਸਵੱਟੀ ਤੇ ਪਰਖਿਆ ਜਾਂਦਾ ਹੈ। ਸਾਡਾ ਈਮਾਨ ਹੈ ਕਿ ਸੱਚ ਦੇ ਸੂਰਜ ਸਾਹਮਣੇ ਝੂਠ ਦਾ ਹਿਮਾਲਾ ਪਹਾੜ ਵੀ ਖਲੋ ਨਹੀਂ ਸਕਦਾ। ਤੁਸੀਂ ਸਾਡੇ ਨਾਲ ਸ਼ਾਮਿਲ ਹੋਵੋ ਪ੍ਰੋਗਰਾਮ ਸੱਚੋ ਸੱਚ ਵਿੱਚ ਮੰਡੇ ਥਰੂ ਫਰਾਈਡੇ 7:30 ਤੋਂ ਲੈ ਕੇ 9 ਵਜੇ ਤੱਕ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਚੋਂ ਫੌਜ ਕੱਢਣ ਦੇ ਫੈਸਲੇ ਨੂੰ 1 ਮਈ ਦੀ ਬਜਾਏ 11 ਸਤੰਬਰ ਕਰਨ ਦੇ ਫੈਸਲੇ ਤੋਂ ਤਾਲਿਬਾਨ ਨਾ ਖੁਸ਼ ਲੱਗਦੇ ਹਨ। ਸੋ ਤਾਲਿਬਾਨ ਨੇ 24 ਅਪ੍ਰੈਲ ਨੂੰ ਇਸ ਸੰਬੰਧੀ ਟਰਕੀ ਵਿੱਚ ਹੋਣ ਵਾਲੀ ਅਮਨ ਕਾਨਫਰੰਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ। ਸੋ ਵਿਊਅਰਸ ਕੀ ਤਾਲਿਬਾਨ ਵੱਲੋਂ ਹੁਣ ਜ਼ਿਆਦਾ ਹਿੰਸਕ ਵਰਤਾਰਾ ਕੀਤਾ ਜਾਏਗਾ ਜਾਂ ਫਿਰ ਇਹ ਤਾਲਿਬਾਨ ਦਾ ਦਬਾਅ ਵਧਾਉਣ ਲਈ ਇੱਕ ਡਿਪਲੋਮੈਟਿਕ ਮੂਵ ਹੈ? ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਫੈਬਰਵਰੀ 2020 'ਚ ਡੀਲ ਤਾਲਿਬਾਨ ਨਾਲ ਕੀਤੀ ਸੀ, ਜਿਸ ਡੀਲ ਦੇ ਤਹਿਤ ਅਮਰੀਕਨ ਫੌਜੀ 1 ਮਈ ਤੱਕ ਉੱਥੋਂ ਕੱਢ ਲਏ ਜਾਣੇ ਸਨ। ਇਸ ਵੇਲੇ 2500 ਦੇ ਕਰੀਬ ਅਮਰੀਕਨ ਸੋਲਜਰ ਨੇ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਹਿ ਕੇ ਕਿ ਵੀ ਇਹ ਜਿਹੜਾ ਅਸੀਂ ਇਸ ਨੂੰ ਐਕਸਟੈਂਡ ਕਰ ਰਹੇ ਹਾਂ
ਔਰ 9/11 ਦੀ 20th ਐਨੀਵਰਸਰੀ ਤੱਕ ਅਸੀਂ ਸਾਰੀ ਫੌਜ ਵਿਦਡਰਾ ਕਰ ਲਾਂਗੇ ਔਰ ਨੈਟੋ ਨੇ ਵੀ ਕਿਹਾ ਕਿ ਜੀ ਵੀ ਵਿਲ ਫੋਲੋ ਸੂਟ, ਅਸੀਂ ਵੀ ਕਰ ਲਾਂਗੇ। ਹੁਣ ਜ਼ਾਹਰ ਹੈ ਕਿ ਅਮਰੀਕਾ ਨੇ ਇਹ ਐਲਾਨ ਕਰਨ ਤੋਂ ਪਹਿਲਾਂ ਲੱਗਦਾ ਨਹੀਂ ਹੈ ਕਿ ਤਾਲਿਬਾਨ ਨੂੰ ਭਰੋਸੇ 'ਚ ਲਿਆ। ਜੇ ਲਿਆ ਵੀ ਹੋਏਗਾ ਤੇ ਹੋ ਸਕਦਾ ਤਾਲਿਬਾਨ ਨੇ ਕਿਹਾ ਹੋਏਗਾ ਕਿ ਭਾਈ ਤੁਸੀਂ ਆਪਣਾ ਜਿਹੜਾ ਵਾਅਦਾ ਖਿਲਾਫੀ ਨਾ ਕਰੋ। ਜਿਹੜੀਆਂ ਡੀਲਸ ਹੁੰਦੀਆਂ ਨੇ ਉਹ ਤਾਂ ਇਹੀ ਹੁੰਦੀਆਂ ਕਿ ਭਾਈ ਤੁਸੀਂ ਜੋ ਕੀਤਾ ਹੈ ਵਾਅਦਾ ਉਸ ਨੂੰ ਪੁਗਾਓ। ਪਰ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੰਡੀਆ ਦਾ ਦਬਾਅ ਸੀ ਔਰ ਸ਼ਰਾਰਤ ਵੀ ਕਾਫੀ ਹੱਦ ਤੱਕ ਇਹਨਾਂ ਦੀ ਸੀ ਔਰ ਮੇਰਾ ਖਿਆਲ ਹੈ ਕਿ ਕਿਉਂਕਿ ਇੰਡੋ ਪੈਸੀਫਿਕ ਸੋ ਕਾਲਡ ਇੱਕ ਨਵੀਂ ਕਮਾਂਡ ਇਹਨਾਂ ਨੇ ਬਣਾ ਕੇ ਜਿਵੇਂ ਕੁਆਡ ਔਰ ਦੂਸਰੇ ਥੱਲੇ ਭਾਰਤ ਦੇ ਮੋਢੇ ਨੂੰ ਵਰਤਿਆ ਹੋਇਆ ਸੀ, ਉਹ ਭਾਰਤ ਨੂੰ ਥੋੜ੍ਹਾ ਬਹੁਤ ਕੰਸੈਸ਼ਨ ਦੇਣਾ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਬਹਾਨੇ ਇਹਨਾਂ ਦੇ ਵਿੱਚ ਲੱਤ ਫਸ ਜਾਏ। ਫਸੀ ਨਹੀਂ ਹੈ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਰਮਲੀ ਇਹ ਐਲਾਨ ਕਰਤਾ ਕਿ ਜੀ ਅਸੀਂ 9/11 ਤੱਕ ਵਿਦਡਰਾ ਕਰ ਲਾਂਗੇ। ਹੁਣ ਤਾਲਿਬਾਨ ਨੇ ਇਸ ਦੇ ਉੱਤੇ ਬੇਸ਼ੱਕ ਫੌਰੀ ਤੌਰ ਦੇ ਉੱਤੇ ਤਾਂ ਕੋਈ ਕਾਮੈਂਟ ਨਹੀਂ ਕੀਤਾ ਕੋਈ ਵੀ, ਕਿਉਂਕਿ ਮੈਂ ਬਹੁਤ ਵਾਰ ਦੇਖਦਾ ਕਿ ਆਮ ਤੌਰ 'ਤੇ ਹੁੰਦਾ ਵੀ ਜਿਹੜੇ ਲੋਕ ਲੜਾਕੇ ਹੁੰਦੇ ਨੇ, ਬਹਾਦਰ ਹੁੰਦੇ ਨੇ, ਉਹ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹਾਰ ਜਾਂਦੇ ਨੇ। ਸਿੱਖਾਂ ਦਾ ਇੱਕ ਮਾਮਲਾ ਸਾਹਮਣੇ ਹੈ ਕਿ ਵੀ ਸਾਨੂੰ ਇਹ ਜਿਹੜੀ ਡਿਪਲੋਮੇਸੀ ਹੈ ਜਾਂ ਇਹ ਜਿਹੜੀ ਕਨਿੰਗ, ਕਨਾਈਵਿੰਗ, ਕਨਵੋਲੂਟਡ ਮਾਈਂਡਡ, ਜਿੰਨੇ ਲਫ਼ਜ਼ ਤੁਸੀਂ ਇਸਤੇਮਾਲ ਕਰ ਲਓ ਬ੍ਰਾਹਮਣ ਮਾਈਂਡ ਦੇ, ਅਸੀਂ ਉਹਨਾਂ ਦੇ ਵਿੱਚ ਫਸ ਗਏ। 47 'ਚ ਵੀ ਫਸੇ। ਹੁਣ ਵੀ ਸਾਡਾ ਇੱਕ ਵੱਡਾ ਤਬਕਾ, ਉਹ ਭਾਵੇਂ ਕਿਸਾਨ ਲੀਡਰਸ਼ਿਪ ਦੇ ਹਵਾਲੇ ਨਾਲ ਹੈ ਜਾਂ ਅਦਰਵਾਈਜ਼ ਪੰਜਾਬ 'ਚ ਇੱਕ ਤਾਂ ਵਿਕੇ ਹੋਏ ਨੇ, ਉਹਨਾਂ ਨੂੰ ਤਾਂ ਰੈਂਟਾ ਸਿੱਖੀ ਮੈਂ ਕਹਿੰਦਾ, ਪਰ ਇੱਕ ਉਹ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਨਹੀਂ ਇਵੇਂ ਕਰ ਲਈਏ ਤੇ ਚਲੋ ਇਹ ਗੱਲ ਬਣ ਸਕਦੀ ਹੈ। ਪਰ ਮੈਂ ਇਸ ਮਾਮਲੇ 'ਚ ਤਾਲਿਬਾਨ ਨੂੰ ਜਿਹੜਾ ਹੈ ਉਹ ਐਪਰੀਸ਼ੀਏਟ ਕਰਦਾ ਕਿ ਬਹਾਦਰੀ ਤਾਂ ਪਸ਼ਤੂਨ ਜਾਂ ਪਠਾਣਾ ਅਫਗਾਨਾਂ ਦੀ ਉਹਨਾਂ ਨੇ ਤਾਂ ਦੱਸ ਹੀ ਦਿੱਤਾ ਹੈ ਕਿ ਭਾਈ ਕਿਵੇਂ ਉਹਨਾਂ ਨੇ ਸੋਵੀਅਤ ਯੂਨੀਅਨ ਦਾ ਮੁਕਾਬਲਾ ਕੀਤਾ ਔਰ ਹੁਣ ਅਮਰੀਕਾ ਸਮੇਤ ਨੈਟੋ ਦੀਆਂ ਫੋਰਸਿਸ ਦੇ। ਪਰ ਜਿਵੇਂ ਉਹ ਆਪਣੀ ਡਿਪਲੋਮੇਸੀ ਔਰ ਨੈਗੋਸ਼ੀਏਸ਼ਨ ਨੂੰ ਵੀ ਹੈਂਡਲ ਕਰਦੇ ਨੇ। ਹੁਣ ਜ਼ਲਮੇ ਖਲੀਲਜ਼ਾਦ ਕਦੋਂ ਦਾ, ਓਬਾਮਾ ਦੇ ਪੀਰੀਅਡ ਦਾ ਉਹਨਾਂ ਨੇ ਲਾਇਆ ਹੋਇਆ, ਦੋਹਾ 'ਚ ਦਫ਼ਤਰ ਮੇਰੇ ਖਿਆਲ 5-6 ਸਾਲ ਪਹਿਲਾਂ ਖੁਲਾ ਦਿੱਤਾ ਸੀ ਉਹਨਾਂ ਦਾ। ਪਰ ਉਹ ਬਹੁਤ ਟਫ ਬਾਰਗੇਨਰ ਨੇ, ਉਹਨਾਂ ਦੇ ਨਾਲ ਅਮਰੀਕਨਾਂ ਦੇ ਵੀ ਪੇਸ਼ ਨਹੀਂ ਗਈ ਹੈ। ਔਰ ਇਵੈਂਚੁਅਲੀ ਜਦੋਂ ਫਰਵਰੀ 2020 ਦੇ ਵਿੱਚ ਸਮਝੌਤਾ ਵੀ ਹੁੰਦਾ, ਇਹ ਉਦੋਂ ਇਹ ਕਰ ਰਹੇ ਸੀ ਕਿ ਜੀ ਸ਼ਾਇਦ ਸੈਕਟਰੀ ਆਫ ਸਟੇਟ ਨਾ ਜਾਏ, ਉਹਨਾਂ ਨੇ ਕਿਹਾ ਨੋ, ਸਾਡੇ ਬਰਾਬਰ ਦੇ ਅਹੁਦੇਦਾਰ ਉਹਨਾਂ ਨੇ ਉੱਥੇ ਵੀ ਜਿਹੜਾ ਜਿਸ ਨੂੰ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਜਿਹੜਾ ਆਪਣੇ ਮੁਲਕ ਦਾ ਆਫੀਸ਼ੀਅਲ ਨਾਂ ਸੀ, ਜਦੋਂ ਤਾਲਿਬਾਨ ਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ ਜਾਂ ਉਹਨਾਂ ਨੂੰ ਉੱਤੇ ਹਮਲਾ ਕੀਤਾ 9/11 ਤੋਂ ਬਾਅਦ, ਉਹਨਾਂ ਨੇ ਉਸੇ ਹੀ ਨਾਂ ਦੇ ਥੱਲੇ ਉਸ ਮੁਆਹਦੇ ਦੇ ਉੱਤੇ ਦਸਤਖਤ ਕੀਤੇ ਔਰ ਯਕੀਨੀ ਬਣਾਇਆ ਕਿ ਵੀ ਉੱਥੇ ਉਹਨਾਂ ਦਾ ਕੋਈ ਤਾਲਿਬਾਨ ਦਾ ਕੋਈ ਪ੍ਰੈਜ਼ੀਡੈਂਟ ਨਹੀਂ ਆ ਕੇ ਬੈਠਾ ਸੈਕਟਰੀ ਆਫ ਸਟੇਟ ਦੇ ਜਿਹੜਾ ਉਹਦੇ ਲੈਵਲ 'ਤੇ ਪ੍ਰੋਟੋਕਾਲ। ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਅਸੀਂ ਸਿੱਖਿਆ ਹੈ ਲਫ਼ਜ਼ ਪ੍ਰੋਟੋਕਾਲ, ਇਹ ਹੁਣ ਪ੍ਰੋਟੋਕਾਲ ਸਾਡੇ ਬੰਦੇ ਦੇ ਬਰਾਬਰ ਹੀ ਤੁਹਾਡਾ ਬੈਠੇਗਾ, ਕੋਈ ਤੁਹਾਡਾ ਉੱਪਰ ਨਹੀਂ ਤਾਂ ਸਾਡਾ ਛੋਟਾ ਨਹੀਂ, ਔਰ ਬਰਾਬਰ ਉਹਨਾਂ ਨੇ ਕੀਤਾ। ਔਰ ਇਹਦੇ 'ਚ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਆਊਟਰਾਈਟ ਕੁਛ ਕਹਿੰਦੇ ਹੋ, ਹਰ ਇੱਕ ਨੂੰ ਪਤਾ ਹੈ ਵੀ ਤਾਲਿਬਾਨ ਇਸ ਨੂੰ ਕਿਵੇਂ ਲੈਣਗੇ ਕੀ ਹੈ, ਪਰ ਉਹਨਾਂ ਨੇ ਕੋਈ ਉਹਦੇ 'ਤੇ ਰਿਐਕਸ਼ਨ ਨਹੀਂ ਦਿੱਤਾ। ਹੁਣ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਕਿ 24 ਅਪ੍ਰੈਲ ਨੂੰ ਇਸਤਨਬੁਲ ਦੇ ਵਿੱਚ ਟਰਕੀ 'ਚ, ਕਿਉਂਕਿ 2 ਇਨੀਸ਼ੀਏਟਿਵ ਗੱਲਬਾਤ ਦੇ ਪੈਰਲਲ, ਇੱਕ ਤਾਂ ਡੀਲ ਹੋ ਗਈ ਅਮਰੀਕਾ ਨਾਲ, ਹੁਣੇ ਵੀ ਅਮਰੀਕਾ ਨਾਲ ਹੀ ਸੀ, ਪਰ ਕਿਤੇ ਨਾ ਕਿਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸ਼ਾਇਦ ਇੰਡੀਆ ਨੂੰ ਖੁਸ਼ ਕਰਨ ਲਈ ਜਾਂ ਆਪਣੇ ਲੈਵਲ 'ਤੇ ਵੀ ਤਾਲਿਬਾਨ 'ਤੇ ਦਬਾਅ ਬਣਾਉਣ ਲਈ ਇੱਕ ਪ੍ਰੋਸੈਸ UN ਰਾਹੀਂ ਵੀ ਸ਼ੁਰੂ ਕਰਵਾ ਦਿੱਤੀ, ਕਿਉਂਕਿ ਅਮਰੀਕਾ ਨੇ ਬੈਕ ਕੀਤਾ UN ਪ੍ਰੋਸੈਸ ਨੂੰ। ਔਰ UN ਦੇ ਸੈਕਟਰੀ ਜਨਰਲ ਨੇ ਜਿਹੜਾ ਆਪਣਾ ਇੱਕ ਨੁਮਾਇੰਦਾ ਵੀ ਇਸ ਦੇ ਲਈ ਕਰ ਦਿੱਤਾ ਹੈ, ਜਿਹੜਾ ਹੁਣ ਯੂਨਾਈਟਿਡ ਨੇਸ਼ਨ ਸਪੋਕਸਮੈਨ ਸਟੈਫਨੀ ਡੁਜਾਰਿਕ, ਉਹਨੂੰ ਜਿਹੜਾ ਅੱਗੇ ਤੋਰਿਆ ਉਹਨਾਂ ਨੇ ਆਪਣਾ ਜਿਹੜਾ UN ਸਪੈਸ਼ਲ ਐਨਵੋਏ ਫਾਰ ਅਫਗਾਨਿਸਤਾਨ ਡੈਬੋਰਾ ਲਿਓਨਸ, ਇਹਨੂੰ ਕਰ ਦਿੱਤਾ ਹੈ ਅਪੁਆਇੰਟ। ਉਹਨਾਂ ਨੇ ਕਿਹਾ ਜੀ ਠੀਕ ਹੈ, ਕਿਉਂਕਿ ਜਿਹੜੀ ਦੋਹਾ ਨੈਗੋਸ਼ੀਏਸ਼ਨ ਹੋਈ ਜਿਹਦੇ ਥੱਲੇ ਡੀਲ ਹੋਈ ਉਹਦੇ 'ਚ ਇੰਡੀਆ ਬਾਹਰ ਸੀ ਔਰ ਬਾਕੀ ਦੇਸ਼ਾਂ 'ਚ ਜ਼ਾਹਰ ਹੈ ਬੀਜਿੰਗ 'ਚ ਵੀ ਹੋਈ, ਇਸਤਨਬੁਲ ਵੀ ਹੋਈ, ਦੂਸਰੇ ਵੀ ਤਹਿਰਾਨ 'ਚ ਵੀ ਹੋਈ। ਹੁਣ ਇੰਡੀਆ ਨੂੰ ਵਿੱਚ ਵਾੜਨ ਲਈ ਇਹ ਜਿਹੜਾ UN ਦੇ ਥੱਲੇ ਜਿਹੜਾ ਮਿਸਟਰ ਡੈਬੋਰਾ ਲਿਓਨ ਨੇ ਕੀਤਾ, ਇਹਨੂੰ ਬੇਸ਼ੱਕ US ਨੇ ਵੀ ਬੈਕ ਕੀਤਾ ਟਰਕੀ ਵਾਲੇ ਮੂਵ ਨੂੰ, ਪਰ ਇਹਦੇ ਪਿੱਛੇ UN ਆਇਆ।
ਹੁਣ ਇਹਨਾਂ ਦੀ ਜਿਹੜੀ ਇਸਤਨਬੁਲ ਦੇ ਵਿੱਚ ਮੀਟਿੰਗ ਸੀ ਇਹ UN ਸਪਾਂਸਰਡ ਵਾਲੀ, ਇਹ 24 ਅਪ੍ਰੈਲ ਨੂੰ ਹੋਣੀ ਸੀ, ਲੇਕਿਨ ਐਨ ਤਾਲਿਬਾਨ ਨੇ ਬਿਨਾਂ ਉਹਨਾਂ ਨੇ ਕੋਈ ਅਫੀਸ਼ੀਅਲ ਬਿਆਨ ਨਹੀਂ ਦਿੱਤਾ, ਪਰ ਉਹਨਾਂ ਨੇ ਟਰਕੀ ਵਾਲਿਆਂ ਨੂੰ ਇਹ ਦੱਸ ਦਿੱਤਾ ਹੈ ਕਿ ਭਾਈ ਅਸੀਂ ਇਸ ਮੀਟਿੰਗ 'ਚ ਨਹੀਂ ਆ ਰਹੇ। ਸੋ ਜ਼ਾਹਰ ਹੈ ਵੀ ਉਹਨਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਦਿੱਤੀ, ਪਰ ਕੋਈ ਤਿੱਖਾ ਬਿਆਨ ਨਹੀਂ ਦਿੱਤਾ। ਇਹ ਨਹੀਂ ਕਿਹਾ ਜੀ ਅਸੀਂ ਹੁਣ ਕੈਂਸਲ ਕਰਕੇ ਅਮਰੀਕਨਾਂ ਤੇ ਹਮਲੇ ਕਰ ਰਹੇ ਹਾਂ, ਪਰ ਉਹਨਾਂ ਨੇ ਆਪਣਾ ਕੰਮ ਜਿਹੜਾ ਨਾਲ ਦੀ ਨਾਲ ਸ਼ੁਰੂ ਕਰ ਦਿੱਤਾ ਹੈ। ਔਰ ਇਸ ਖਬਰ ਦੀ ਡੀਟੇਲ ਵੱਲ ਜਾਣ ਤੋਂ ਪਹਿਲਾਂ ਮੈਂ ਦੂਸਰੀ ਖਬਰ ਦੱਸਦੇ ਹਾਂ। ਸੁਸਾਈਡ ਬੋmbਿੰਗ ਇਨ ਅਫਗਾਨ ਕੈਪੀਟਲ ਐਜ਼ ਪੀਸ ਮੀਟਿੰਗ ਡਿਲੇਡ। ਹੁਣ ਕਿਉਂਕਿ ਇਸਤਨਬੁਲ ਵਾਲੀ 24 ਅਪ੍ਰੈਲ ਵਾਲੀ ਮੀਟਿੰਗ ਨਹੀਂ ਹੋ ਰਹੀ, ਔਰ ਉਹਨਾਂ ਨੇ ਇਹ ਸੁਸਾਈਡ ਬੋmbਿੰਗ ਇਨ ਅਫਗਾਨ ਕੈਪੀਟਲ injured 4 people, the government said hours before Turkey announced the delay of the conference, at which it had been hoped Afghanistan's warring sides would reach a peace pact to end decades of war। और उन्होंने एन और किया फिर अफगान फोर्सिस ते ही, लेकिन काबुल दे विच इस लैवल ते सुसाइड बॉम्बिंग करना उन्हों का मैसेज ये है कि काबुल का हर खूंजा, हर नुक्कर, हर गली, हर सड़क, हर चौराहा साड़ी मार थले है, दैट इज़ अंडर आवर गन शॉट्स कि भी असी जो चाहिए अटैक कर सकते हैं। हालांकि इस दे विच जिहड़ा है काफ़ी अटैक वाज फर्स्ट इन वीक्स इन द कैपिटल, और ये टारगेटेड किलिंग्स भी एस्केलेट हुई ने, और ये ज़ाहिर है कि नुकसान तो होया होएगा, जानी नुकसान भावें नहीं होया है, पर जी फोटो आई है और सामने है उस तो अंदाज़ा लाया जा सकता है कि भाई सुसाइड बॉम्बर ने अपना काम कर दिता है। हुण टर्की ने होस्ट करनी सी मीटिंग, ये जिहड़ा इंटर अफगान डायलॉग है, उन्होंने भी फॉरेन मिनिस्टर ने पोलाइटली वो क्या उन्होंने फॉरेन मिनिस्टर ने मिस्टर मैवलट कैवसोगलू ऑफ टर्की, वन ऑफ द होस्ट ऑफ द टॉक सैड कि भी असी गलबात जिहड़ी है वो अगे पा रहे हैं, क्योंकि रमज़ान का मुबारक महीना चल रहा है और अजे तक अनकलीयर है कि किहदी प्रेजेंस होएगी। हालांकि तालिबान ने तो कन्वे कर दिता है, इधर उन्होंने ये कन्वे करता नहीं आ रहे, उधर उन्होंने काबुल च अपना मैसेज दे दिता है कि भाई हुण असी ये रुख भी लवांगे। हालांकि जिहड़ा यूनाइटेड स्टेट्स का स्पोक्समैन है मिस्टर नेड प्राइस, उन्हें कन्फर्म तो नहीं किया पोस्टपोनमेंट, पर उन्हें कहा वी हैव ऑलवेज बिन क्लीयर इस्तांबुल वॉज नॉट ए रिप्लेसमेंट फॉर दोहा। हुण अमरीका ये कहना चाहता है कि जी असी हुण इधरों भी थोड़ा हाथ पिछे खिंच रहे हैं कि जी दोहा दे विच ऑलरेडी डील हुई है, सो कोई एडी वड्डी गल नहीं है। पर दूसरे पासे जिहड़े यूनाइटेड नेशनस के स्पोक्सपर्सन ने स्टीफन डुजारिक, उन्होंने कहा कि भी जी यूनाइटेड नेशंस अलॉन्ग विद द को कन्वीनर कतर टर्की वी आर कंटिन्यूइंग टू एंगेज विद रिप्रेजेंटेटिव्स ऑफ बोथ द इस्लामिक रिपब्लिक ऑफ अफगानिस्तान एंड तालिबान ऑन वेज टू स्ट्रेंथन एंड एड impetus on the intra-Afghan negotiation। ਹੁਣ ਦੁਜਾਰਿਕ ਵਿਚਾਰਾ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਇੰਟਰਾ ਅਫਗਾਨ ਨੈਗੋਸ਼ੀਏਸ਼ਨ ਹੋਏ, ਪਰ ਤਾਲਿਬਾਨ ਨੇ ਆਪਣਾ ਮੈਸੇਜ ਲਾਊਡ ਐਂਡ ਕਲੀਅਰ ਦੇ ਦਿੱਤਾ ਹੈ। ਔਰ ਇਹ ਕਿਵੇਂ ਸਾਰਾ ਇੰਡੀਆ ਬੈਕਡ ਅਫਗਾਨ ਰਜੀਮ ਹੈ, ਔਰ ਖਾਸ ਤੌਰ 'ਤੇ ਅਸ਼ਰਫ ਗਨੀ ਜਿਹੜਾ ਹੈਡ ਕਰ ਰਿਹਾ ਅਫਗਾਨਿਸਤਾਨ ਨੂੰ, ਉਹ ਕਿਵੇਂ ਇਸ ਸਾਰੇ ਨੂੰ ਦੇਖ ਰਿਹਾ। ਉਹਨੇ ਇੱਕ ਇੰਟਰਵਿਊ CNN ਦੇ ਫਰੀਦ ਜ਼ਕਰੀਆ ਨੂੰ ਦਿੱਤਾ ਹੈ। ਫਰੀਦ ਜ਼ਕਰੀਆ ਇੰਡੀਅਨ ओरिजिन ਦਾ ਮੁਸਲਮਾਨ ਹੈ, ਲੇਕਿਨ ਹਾਲਾਂਕਿ ਇਹਦੇ 'ਤੇ ਉਹ ਕੀ ਉਹਨੂੰ ਪਲੈਜਰਿਜ਼ਮ ਕਹਿੰਦੇ ਨੇ, ਉਹ ਇਲਜ਼ਾਮ ਵੀ ਲੱਗੇ। ਇੱਥੇ ਅਮਰੀਕਾ ਦਾ ਡਿਪਲੋਮੈਟ ਫੋਰਨ ਅਫੇਅਰਸ ਜਿਹੜੀਆਂ ਛਪਦੀਆਂ ਨੇ ਉਹਦੇ 'ਚ ਇਹਦੇ ਆਰਟੀਕਲ ਹੁੰਦੇ ਨੇ, ਔਰ ਅੱਛਾ ਇਸ ਦਾ ਸਟਾਈਲ ਹੈ। ਔਰ ਉਹਨੂੰ ਇੰਟਰਵਿਊ ਦੇ ਰਿਹਾ ਅਸ਼ਰਫ ਗਨੀ, ਔਰ ਉਹਦੀ ਹੈਡਲਾਈਨ ਇੰਡੀਅਨ ਮੀਡੀਆ ਨੇ ਲਾਈ ਹੈ टाइम फॉर पाकिस्तान टू चूज़ अफगान पॉलिसी अशरफ गनी। ਹੁਣ ਅਸ਼ਰਫ ਗਨੀ ਨੂੰ ਲੱਗਦਾ ਹੈ ਕਿ ਜੀ ਜਿਵੇਂ ਅਸੀਂ ਪਾਸਾ ਪਲਟ ਰਹੇ ਹਾਂ, ਹਾਲਾਂਕਿ ਕਾਬਲ ਦੇ ਵਿੱਚ ਆਪਣੀਆਂ ਸਿਕਿਉਰਿਟੀ ਫੋਰਸਿਸ ਨੂੰ ਇਹ ਡਿਫੈਂਡ ਨਹੀਂ ਕਰ ਪਾ ਰਹੇ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ asserting that China and India are to be a factor in regional prosperity, Afghanistan President Ashraf Ghani has said it is a moment of choice for neighboring Pakistan as all its calculations have been wrong so far। ਇਹ ਤੁਸੀਂ ਦੇਖੋ ਕਿ ਵੀ ਤੇਰੀ ਔਕਾਤ ਕੀ ਹੈ ਇਹ ਗੱਲ ਕਹਿਣ ਦੀ, ਤੂੰ ਆਪਣਾ ਦੇਖ ਕੇ ਵੀ ਤੇਰੀ ਜ਼ਿੰਦਗੀ ਕਿੰਨੇ ਕੁ ਦਿਨ ਹੋਣੀ ਹੈ ਜਿੱਦਣ ਅਮਰੀਕਨ ਵਾਪਸ ਮੁੜ ਪਏ। ਪਰ ਉਹ ਕਹਿ ਰਿਹਾ ਕਿ ਜੀ ਪਾਕਿਸਤਾਨ ਨੇ ਹੁਣ ਤਾਂ ਗਲਤ ਫੈਸਲੇ ਕੀਤੇ ਨੇ, ਹੁਣ ਪਾਕਿਸਤਾਨ ਇਹ ਦੇਖੇ ਕਿ ਉਹਨਾਂ ਨੇ ਕੀ ਕਰਨਾ ਹੈ।
ਔਰ ਇਹ ਉਹਨਾਂ ਨੇ ਕਿਹਾ ਜੀ ਉਹ ਤਾਂ ਪਾਕਿਸਤਾਨ ਨੇ ਵੀ ਕਿਹਾ ਕਿ ਦੇ ਡਿਡਨਟ ਵਾਂਟ ਤਾਲਿਬਾਨ ਗਵਰਨਮੈਂਟ ਇਨ ਅਫਗਾਨਿਸਤਾਨ। ਇਹ ਕਦੋਂ ਕਿਹਾ ਪਾਕਿਸਤਾਨ ਨੇ? ਕੋਲੋਂ ਹੀ। ਲੇਕਿਨ CNN ਤੇ ਇੰਟਰਵਿਊ ਦੇ ਕੇ ਉਹ ਸਮਝਦਾ ਹੈ ਵੀ ਉਹ ਫੈਕਟਸ ਨੂੰ ਜਿਹੜਾ ਉਹ ਲਾਈਜ਼ ਬਦਲ ਸਕਦਾ ਹੈ। ਔਰ ਉਹਨੇ ਕਿਹਾ ਕਿ ਜੀ ਇਹ ਤਾਂ ਪਾਕਿਸਤਾਨ ਕਹਿੰਦਾ ਕਿ ਵੀ ਵਾਂਟ ਪੀਸਫੁਲ ਸਟੇਬਲ ਡੈਮੋਕ੍ਰੈਟਿਕ ਗਵਰਨਮੈਂਟ ਇਨ ਵਾਰ ਟੌਰਨ ਕੰਟਰੀ। ਔਰ ਪਰ ਅਸ਼ਰਫ ਗਨੀ ਕਹਿ ਰਿਹਾ ਜੀ ਪਾਕਿਸਤਾਨ ਹੁਣ ਆਪਣੀ ਗਲਤੀ ਸੁਧਾਰੇ ਔਰ ਇੰਡੀਆ ਤੋਂ ਬਿਨਾਂ ਜਿਹੜੀ ਇਹ ਗੱਲ ਨਹੀਂ ਬਣਨੀ ਹੈ। ਔਰ ਉਹਨੇ ਕਿਹਾ ਜੀ ਇਹ ਦੋ ਹੀ ਆਪਸ਼ਨਸ ਨੇ ਪਾਕਿਸਤਾਨ ਦੇ ਸਾਹਮਣੇ ਕਿ ਕਨੈਕਟ ਟੂ ਸੈਂਟਰਲ ਏਸ਼ੀਆ ਥਰੂ ਅਸ, share in the joint prosperity through the partnerships for peace, gain international credibility and support that they are all in need of or opt for chaos। ਇਹ ਪਾਕਿਸਤਾਨ ਨੂੰ ਕਹਿ ਰਿਹਾ ਕਿ ਜੀ ਜੇ ਤੁਸੀਂ ਇਹ ਨਾ ਕੀਤਾ ਫਿਰ ਤਾਲਿਬਾਨ ਦੀ ਮਦਦ ਕੀਤੀ, chaos ਹੋਏਗਾ, ਸੈਂਟਰਲ ਏਸ਼ੀਆ 'ਚ ਤੁਹਾਨੂੰ ਜਿਹੜਾ ਉਹ ਰਾਊਟ ਨਹੀਂ ਮਿਲੇਗਾ ਔਰ ਜਿਹੜਾ ਤੁਹਾਡਾ ਇੰਟਰਨੈਸ਼ਨਲ ਰੈਪੂਟੇਸ਼ਨ, ਤੁਸੀਂ ਆਪਣਾ ਫਿਕਰ ਕਰੋ ਵੀ ਤੁਸੀਂ ਕਿਵੇਂ ਸਰਵਾਈਵ ਕਰਨਾ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਆਲਰੇਡੀ 60 ਤੋਂ 65% ਟੈਰੀਟਰੀ ਤਾਲਿਬਾਨ ਦੇ ਕੋਲ ਹੈ। ਤਾਲਿਬਾਨ ਕੋਈ ਆਊਟਰਾਈਟ ਅਮਰੀਕਾ ਨੂੰ ਟਾਰਗੇਟ ਨਹੀਂ ਕਰਨਗੇ। ਉਹ ਨਹੀਂ ਚਾਹੁੰਦੇ ਕਿ ਵੀ ਅਮਰੀਕਾ ਆਪਣੇ ਡਿਸੀਜਨ ਨੂੰ ਬਦਲੇਗਾ ਵੀ ਨਹੀਂ। ਆਲਰੇਡੀ ਉਹਨਾਂ ਦੇ ਲਈ ਟੂ ਮੱਚ ਹਿਊਮਿਲੇਸ਼ਨ ਇਹਨਾਂ 20 ਸਾਲਾਂ 'ਚ ਹੋਈ ਹੈ। ਪਰ ਤਾਲਿਬਾਨ ਆਪਣਾ ਪ੍ਰੈਸ਼ਰ ਜਾਰੀ ਰੱਖਣਗੇ ਔਰ ਇਹ ਅਸ਼ਰਫ ਗਨੀ ਔਰ ਦੂਸਰੇ ਜਿਹੜੇ ਇੰਡੀਆ ਦੇ ਨਾਲ ਅੱਟੀ ਸੱਟੀ ਰਲਾ ਕੇ ਇੱਧਰ ਉੱਧਰ ਇੰਟਰਵਿਊ ਦੇ ਕੇ ਸਰਵਾਈਵ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਸ਼ਾਇਦ 9/11 ਤੱਕ ਤਾਂ ਇਹਨਾਂ ਦੀ ਹੋਂਦ ਰਹੇ, ਉਸ ਤੋਂ ਬਾਅਦ ਇਹ ਉੱਥੋਂ ਛੱਡ ਕੇ ਦੌੜਨਗੇ। ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਇੱਕ ਲਗਜ਼ਰੀ ਹੋਟਲ ਦੇ ਪਾਰਕਿੰਗ ਲਾਟ ਦੇ ਵਿੱਚ ਹੋਏ ਬੰਬ ਧਮਾਕੇ ਨਾਲ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਕੁਝ ਲੋਕ ਜ਼ਖਮੀ ਹਨ। ਸੋ ਪਾਕਿਸਤਾਨ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਹੋਈਆਂ ਹਿੰਸਕ ਘਟਨਾਵਾਂ ਨੂੰ ਭੜਕਾਉਣ ਲਈ ਭਾਰਤ ਤੇ ਇਲਜ਼ਾਮ ਲਗਾਇਆ ਹੈ। ਸੋ ਵਿਊਅਰਸ ਇਉਂ ਲੱਗਦਾ ਹੈ ਕਿ ਭਾਰਤ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਆਪਣੀ ਗੰਦੀ ਖੇਡ ਰਿਹਾ ਹੈ ਔਰ ਹਾਲਾਂਕਿ ਦੂਸਰੇ ਪਾਸੇ ਪਾਕਿਸਤਾਨ ਨਾਲ ਗੱਲਬਾਤ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਨੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਪਾਕਿਸਤਾਨ ਦੀ ਇੰਡੀਆ ਨਾਲ ਬੈਕ ਚੈਨਲ ਨੈਗੋਸ਼ੀਏਸ਼ਨ ਦੀ ਗੱਲ ਸਾਹਮਣੇ ਆਈ, UAE ਦੇ ਅਮਰੀਕਾ 'ਚ ਐਂਬੈਸਡਰ ਨੇ ਓਨ ਕੀਤਾ ਔਰ ਪਿਛਲੇ ਵੀਕਐਂਡ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਕੁਰੈਸ਼ੀ ਉਹ ਵੀ ਪਹੁੰਚੇ ਹੋਏ ਸੀ ਆਬੂ ਧਾਬੀ। ਇੰਡੀਆ ਦਾ ਜੈ ਸ਼ੰਕਰ ਵੀ ਪਹੁੰਚਿਆ ਹੋਇਆ ਸੀ, ਭਾਵੇਂ ਉਹਨਾਂ ਨੂੰ
ਇੰਡੀਪੈਂਡੈਂਟ ਦੌਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜ਼ਾਹਰ ਹੈ ਕਿ ਉਸ ਨੈਗੋਸ਼ੀਏਸ਼ਨ ਦੀ ਕੰਟੀਨਿਊਟੀ ਉਹਦੇ ਥੱਲੇ ਹੀ ਕਸ਼ਮੀਰ ਦੇ ਵਿੱਚ ਲਾਈਨ ਆਫ ਕੰਟਰੋਲ ਤੇ ਸੀਜ਼ਫਾਇਰ ਵੀ ਹੋਇਆ ਔਰ ਵਾਈਟ ਸ਼ੂਗਰ ਔਰ ਕਾਟਨ ਇੰਪੋਰਟ ਇੰਡੀਆ ਤੋਂ ਕਰਨ ਦਾ ਵੀ ਫੈਸਲਾ ਭਾਵੇਂ ਉਹਨੂੰ ਅਨਡੂ ਕੀਤਾ, ਲੇਕਿਨ ਅਸੀਂ ਰਿਪੀਟਡਲੀ ਇਹ ਕਹਿੰਦੇ ਰਹੇ ਹਾਂ ਔਰ ਇਹ ਅਸੀਂ ਜਿਹੜਾ ਹੈ ਨਿਸ਼ਚੈਵਾਚਕ ਸੱਚ ਦੇ ਤੌਰ ਤੇ ਸਮਝਦੇ ਹਾਂ ਕਿ ਇਹ ਹਿੰਦੂਤਵਾ ਮਾਈਂਡਸੈਟ ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਇਹਨਾਂ ਨੇ ਨਾ ਕਦੇ ਪਾਕਿਸਤਾਨ ਦੀ ਹੋਂਦ ਨੂੰ ਤਸਲੀਮ ਕੀਤਾ, ਨਾ ਹੀ ਇਹਨਾਂ ਦੇ ਅੰਦਰੋਂ 1000 ਸਾਲ ਦੀ ਜਿਹੜੀ ਨਫ਼ਰਤ ਜਿਸ ਦੇ ਥੱਲੇ ਇਹਨਾਂ ਨੇ ਮੁਸਲਮਾਨਾਂ ਨੂੰ ਮਲੇਛ ਐਲਾਨਿਆ, ਕਿਵੇਂ ਇਹਨਾਂ ਨੇ ਪਿਛਲੇ 74 ਸਾਲ ਦੇ ਵਿੱਚ ਸਿਸਟੇਮੈਟਿਕਲੀ ਕਾਂਗਰਸ ਨੇ ਤਾਂ ਥੋੜ੍ਹਾ ਬਹੁਤ ਸੈਕੂਲਰਿਜ਼ਮ ਦਾ ਪਰਦਾ ਰੱਖਿਆ ਹੋਇਆ ਸੀ, ਪਰ ਇਹਨਾਂ ਹਿੰਦੂਤਵੀਆਂ ਨੇ ਬਿਲਕੁਲ ਖੁੱਲ੍ਹ ਕੇ ਜਿਵੇਂ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੋਇਆ ਭਾਰਤ ਦਿਆਂ ਨੂੰ, ਅਸੀਂ ਰੋਜ਼ਾਨਾ ਆਲਮੋਸਟ ਇੱਕ ਅੱਧਾ ਸੈਗਮੈਂਟ ਇਹਦੇ ਤੇ ਜ਼ਰੂਰ ਹੁੰਦਾ ਹੈ ਜੋ ਕਸ਼ਮੀਰ ਦੇ ਵਿੱਚ ਕਰ ਰਹੇ ਨੇ। ਇਹਦੇ ਬਾਵਜੂਦ ਜੇ ਪਾਕਿਸਤਾਨ ਜਾਂ ਉੱਥੇ 'ਚ ਬੈਠੇ ਕੁਛ ਐਸੇ ਲੋਕ ਜਿਹੜੇ ਬਾਹਰਲੇ ਪ੍ਰਭਾਵ ਨੂੰ ਕਬੂਲਦੇ ਨੇ, ਉਹਨਾਂ ਨੂੰ ਇਹ ਲੱਗਦਾ ਸੀ ਕਿ ਚਲੋ ਕਸ਼ਮੀਰ ਹੈ, ਜੇ ਹੁਣ ਕਸ਼ਮੀਰ ਦਾ ਮੁੱਦਾ ਇਹਨਾਂ ਦੇ ਹਵਾਲੇ ਵੀ ਰਹੇ, ਸਾਨੂੰ ਮੌਕਾ ਮਿਲ ਜਾਏ, ਜਿਹੜੀ ਅਮਨ ਹੋ ਜਾਏ, ਵਪਾਰ ਹੋਏ, ਅਸੀਂ ਆਪਣਾ ਜਿਹੜਾ ਉਹ ਗਾਮਜ਼ਨ ਕਰੀਏ ਪ੍ਰੋਸਪੈਰਿਟੀ ਵੱਲ। ਤੇ ਮੇਰਾ ਖਿਆਲ ਹੈ ਪਿਛਲੀਆਂ ਜਿਹੜੀਆਂ ਕੁਛ ਦਿਨਾਂ ਦੀਆਂ ਘਟਨਾਵਾਂ ਨੇ, ਇਹਨਾਂ ਤੋਂ ਪਾਕਿਸਤਾਨ ਦੇ ਉਹਨਾਂ ਹਲਕਿਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਤਾਂ ਆਲਰੇਡੀ ਕਸ਼ਮੀਰ ਦੇ ਮੁੱਦੇ 'ਤੇ ਜੇ ਨੈਗੋਸ਼ੀਏਸ਼ਨ ਵੀ ਉਹਨਾਂ ਨਾਲ ਕਰ ਰਹੇ ਹੋ, ਉਹਦੇ 'ਚ ਕੋਈ ਕਸ਼ਮੀਰ ਨਹੀਂ ਹੈ ਵੀ ਤੁਸੀਂ ਆਰਟੀਕਲ 370 ਰੀਸਟੋਰ ਕਰਵਾਉਣਾ ਜਾਂ ਦੂਜਾ। ਇਹਦੇ ਬਾਵਜੂਦ ਦੋ ਪ੍ਰੋਮੀਨੈਂਟ ਗੱਲਾਂ, ਇੱਕ ਬੇਸ਼ੱਕ ਉਹ ਇਸਲਾਮਿਕ ਤਨਜ਼ੀਮਾਂ ਦੇ ਹਵਾਲੇ ਨਾਲ ਹੀ ਉੱਥੇ ਚਰਚਾ 'ਚ ਆਈ, ਪਰ ਅੱਜ ਜਦੋਂ ਉਹਨਾਂ ਦੇ ਸ਼ੇਖ ਰਸ਼ੀਦ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਔਰ ਅਸੀਂ ਕਿਤੇ ਤੇ ਸੈਗਮੈਂਟ ਕੀਤਾ ਸੀ ਜਿਹਨੂੰ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਵੱਲੋਂ ਬੜਾ ਪਸੰਦ ਕੀਤਾ ਗਿਆ, ਜਿਹਦੇ 'ਚ ਕਿ ਭਾਈ ਕਿਵੇਂ ਫਰਾਂਸ ਦੇ ਖਿਲਾਫ ਲਾਈਨ ਲੈਣ ਦੀ ਗੱਲ ਹੈ ਕਿ ਉਹਨਾਂ ਨੇ ਫਰੈਂਚ ਗਵਰਨਮੈਂਟ ਕਿਵੇਂ ਉਸ ਪਾਰਟ ਨੂੰ ਸਪੋਰਟ ਕਰਦੀ ਹੈ ਜਿਹਦੇ 'ਚ ਕਿ ਰਸੂਲ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਕਿਹਾ ਗਿਆ, ਔਰ ਇਹ ਉਹਨਾਂ ਦੀ ਮੰਗ ਹੈ ਇਸਲਾਮਿਕ ਲਬੈਕ ਪਾਰਟੀ ਦੀ ਕਿ ਬਈ ਇਹ ਜਿਹੜਾ ਫਰਾਂਸ ਦੇ ਐਂਬੈਸਡਰ ਨੂੰ ਮੁਲਕ 'ਚੋਂ ਕੱਢਿਆ ਜਾਏ। ਵੈਸੇ ਫਰਾਂਸ ਨੇ ਆਲਰੇਡੀ 400 ਦੇ ਕਰੀਬ ਜਿਹੜੇ ਉਹਨਾਂ ਦੇ ਸਿਟੀਜ਼ਨ ਰਹਿੰਦੇ ਸੀ ਉਹਨਾਂ ਨੂੰ ਜਿਹੜੀ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਕਿ ਵੀ ਮੁਲਕ ਛੱਡੋ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਵਾਇਲੈਂਸ ਵਿਦ ਇਨ ਪਾਕਿਸਤਾਨ ਹੋਈ ਇਹਨਾਂ ਮਜ਼ਹਬੀ ਜਿਹੜਾ ਇਸ਼ੂ ਦੇ ਥੱਲੇ, ਉਹਦੇ 'ਚ ਪੁਲਿਸ ਵਾਲੇ ਵੀ ਮਾਰੇ ਗਏ, ਜ਼ਖਮੀ ਵੀ ਹੋਏ, ਦੂਸਰੇ ਵੀ ਮਾਰੇ ਗਏ ਜਿਹੜੇ ਮੁਜ਼ਾਹਰਾ ਕਰਨ ਵਾਲੇ ਸੀ, ਔਰ ਇਸ ਸਾਰੇ ਦੇ ਬਾਵਜੂਦ ਪਾਕਿਸਤਾਨ ਦੀ ਹਕੂਮਤ ਨੇ ਕੋਸ਼ਿਸ਼ ਕੀਤੀ, ਹਾਲਾਂਕਿ ਕੁਛ ਮਾਮਲਿਆਂ 'ਚ ਜਿਹੜਾ ਹੈ ਉਹ ਤੁਹਾਨੂੰ ਬੈਕ ਸਟੈਪ ਵੀ ਲੈਣਾ ਪੈਂਦਾ ਹੈ, ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਕੀਤੀ, ਔਰ ਜਿਵੇਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਦੇ ਸ਼ੇਖ ਰਸ਼ੀਦ ਨੇ ਕੀਤੀ ਉਹਦੇ ਥੱਲੇ ਸੀ ਕਿ ਸਮਝੌਤਾ ਹੋ ਗਿਆ ਹੈ। ਆਲਰੇਡੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਇਸ ਦੇ ਉੱਤੇ ਜਿਹੜਾ ਮਤਾ ਇੰਟਰੋਡਿਊਸ ਕਰ ਦਿੱਤਾ ਗਿਆ, ਉਹਨੂੰ ਡਿਬੇਟ ਕੀਤਾ ਜਾਏਗਾ ਜਾਂ ਕੀ ਹੋਏਗਾ। ਬਹੁਤ ਸਾਰਿਆਂ ਦੀ ਰਿਹਾਈ ਦੀ ਗੱਲ ਵੀ ਹੋਈ ਹੈ, ਉਹਨਾਂ ਦੇ ਖਿਲਾਫ ਦੀ ਰਿਹਾਈ ਨਹੀਂ ਹੈ ਜਿਨ੍ਹਾਂ ਦੇ ਖਿਲਾਫ 302 ਜਾਂ ਦੂਸਰੇ ਕ੍ਰਿਮੀਨਲ ਕੇਸਿਸ ਨੇ, ਪਰ ਇਹ ਇੱਕ ਚੰਗੀ ਗੱਲ ਹੈ। ਔਰ ਅਸੀਂ ਜਿਹੜਾ ਸੈਗਮੈਂਟ ਕੀਤਾ ਸੀ ਉਹਦੇ 'ਚ ਇਹ ਫਿਕਰ ਦਾ ਇਜ਼ਹਾਰ ਕੀਤਾ ਸੀ ਕਿ ਭਾਈ ਆਲਰੇਡੀ ਇੰਡੀਆ ਔਨ ਦਾ ਸਾਈਡ ਲਾਈਨਸ ਇਕੱਲਾ ਵਾਚ ਹੀ ਨਹੀਂ ਕਰ ਰਿਹਾ, ਉਹ ਹਮੇਸ਼ਾ ਫਿਸ਼ ਇਨ ਦਾ ਟਰਬਲਡ ਵਾਟਰਸ ਹੈ। ਔਰ ਅੱਜ ਸ਼ੇਖ ਰਸ਼ੀਦ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਕਿ ਇਸ ਪੀਰੀਅਡ 'ਚ ਕਿਉਂਕਿ ਪਾਕਿਸਤਾਨ ਨੇ ਮੀਡੀਆ ਦੇ ਉੱਤੇ ਤਾਂ ਪਾਬੰਦੀ ਲਾਈ, ਲੇਕਿਨ ਸੋਸ਼ਲ ਮੀਡੀਆ ਰਾਹੀਂ ਕਿਵੇਂ ਲੱਖਾਂ ਇਸ ਕਿਸਮ ਦੇ ਉਹਨਾਂ ਨੇ ਕਿਹਾ ਜਿਹੜੇ ਭੜਕਾਊ ਲਾਈਨ ਵਾਲੇ ਔਰ ਮਿਸ ਇਨਫੋਰਮੇਸ਼ਨ ਵਾਲੇ ਜਿਹੜੇ ਇੰਡੀਆ 'ਚ ਓਰੀਜੀਨੇਟ ਹੋਏ, ਅਮਰੀਕਾ 'ਚ ਹੋਏ, ਜਿਹੜੇ ਇੰਡੀਅਨ ਬੈਠੇ IT ਸੈਕਟਰ 'ਚ ਬੈਠੇ ਇਹੀ ਕੰਮ ਕਰਦੇ ਨੇ। ਸੋ ਇੰਨੀ ਕੁ ਮਿਸ ਇਨਫੋਰਮੇਸ਼ਨ ਉੱਥੇ ਸਰਕੂਲੇਟ ਕੀਤੀ ਗਈ ਇਸ ਮੂਵਮੈਂਟ ਦੀ ਆੜ ਦੇ ਵਿੱਚ ਕਿ ਮੈਂ ਸਮਝਦਾ ਵੀ ਪਾਕਿਸਤਾਨ ਦੀ ਹਕੂਮਤ ਨੇ ਵੀ ਜੇ ਬੜਾ ਕੁਇਕਲੀ ਡੈਮੇਜ ਔਰ ਅੱਗੇ ਨਾ ਇਹ ਗੱਲ ਵਧੇ ਔਰ ਇਹ ਪਾਕਿਸਤਾਨ ਨੂੰ ਜਿਹੜਾ ਹੋਰ ਜਿਹੜਾ ਇਸ ਕਿਸਮ ਦੇ ਜਿਹੜੀ ਹੈ ਉਹ ਅਨਸਟੇਬਿਲਿਟੀ ਵੱਲ ਨਾ ਤੋਰੇ, ਉਹਨਾਂ ਨੇ ਡੀਲ ਕੀਤੀ। ਔਰ ਅਸੀਂ ਵੀ ਇਹੀ ਵਿਸ਼ ਕੀਤਾ ਸੀ ਕਿ ਭਾਈ ਇਹ ਜਿਹੜੇ ਮਜ਼ਹਬੀ ਮੁੱਦੇ ਹੁੰਦੇ ਨੇ ਇਹ ਬਹੁਤ ਸੈਂਸਿਟਿਵ ਹੁੰਦੇ ਨੇ, ਇਹਨਾਂ ਨੂੰ ਸੰਜੀਦਗੀ ਦੇ ਨਾਲ ਔਰ ਟਾਈਮ ਇਹਦੇ 'ਚ ਨਹੀਂ ਵੇਸਟ ਕਰਨਾ ਚਾਹੀਦਾ ਕਿਉਂਕਿ ਮਜ਼ਹਬ ਮਾਮਲਾ ਐਸਾ ਹੁੰਦਾ। ਔਰ ਅਸੀਂ ਇਸ ਦੇ ਲਈ ਮੁਬਾਰਕਬਾਦ ਦਿੰਦੇ ਹਾਂ ਇਮਰਾਨ ਖਾਨ ਹਕੂਮਤ ਨੂੰ ਕਿ ਉਹਨਾਂ ਨੇ
ਇਸ ਮਾਮਲੇ ਨੂੰ ਕੱਲ ਨੂੰ ਕੀ ਹੋਏਗਾ ਪਤਾ ਨਹੀਂ, ਪਰ ਹਾਲ ਦੀ ਘੜੀ ਜਿਹੜੀ ਬਹੁਤ ਕਸ਼ੀਦਗੀ, ਬਿਟਰਨੈਸ ਔਰ ਭੜਕਾਟ ਵਾਲੀ ਹਾਲਤ ਸੀ, ਉਸ ਨੂੰ ਉਹਨਾਂ ਨੇ ਜਿਹੜਾ ਨਜਿੱਠਿਆ, ਜਿਹੜਾ ਕੰਪਰੋਮਾਈਜ਼ ਕੀਤਾ। ਪਰ ਇਹਦੇ 'ਚ ਜੇ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਦੇ ਹਵਾਲੇ ਨਾਲ ਕਹੀਏ ਕਿ ਭਾਰਤ ਨੇ ਇਸ ਸਾਰੇ ਨੂੰ, ਉਹਨਾਂ ਦੀਆਂ ਏਜੰਸੀਆਂ ਨੇ ਟੂ ਦਾ ਹਿਲਟ ਵਰਤਣ ਦੀ ਕੋਸ਼ਿਸ਼ ਕੀਤੀ ਫਰਦਰ ਸਿਚੁਏਸ਼ਨ ਨੂੰ ਐਗਰੇਵੇਟ ਕਰਨ ਦੇ ਲਈ। ਪਰ ਇਹ ਸ਼ੈਤਾਨ ਜਿਹਦਾ ਤੁਸੀਂ ਇੱਕ ਟੈਂਟੈਕਲ ਕੱਟੋ ਤੇ 10 ਖੜੇ ਹੋ ਜਾਂਦੇ ਨੇ, 10 ਕੱਟੋ 20 ਨਿਕਲ ਆਉਂਦੇ ਨੇ। ਇਹ ਤਾਂ ਨਹੀਂ ਹੈ ਵੀ ਉਹ ਆਰਾਮ ਨਾਲ ਬੈਠੇ ਨੇ। ਹਾਲਾਂ ਇੱਕ ਪਾਸੇ ਕੋਵਿਡ-19 ਨੇ ਇਹਨਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਦੁਨੀਆ 'ਚ। 3 ਲੱਖ ਤੋਂ ਜ਼ਿਆਦਾ ਕੇਸ, 2000 ਤੋਂ ਜ਼ਿਆਦਾ ਮੌਤਾਂ ਪਿਛਲੇ 24 ਘੰਟੇ 'ਚ ਨੇ। ਪਰ ਜਿਹੜਾ ਇਹਨਾਂ ਦੀ ਸ਼ੈਤਾਨੀਅਤ ਹੈ ਉਹਦਾ ਇਜ਼ਹਾਰ ਅੱਜ ਇਹਨਾਂ ਨੇ ਇੱਕ ਹੋਰ ਐਕਟ ਰਾਹੀਂ ਕਰਵਾਇਆ, ਜਿਹੜਾ ਕੰਡੈਮਨੇਬਲ ਹੈ। ਕੋਇਟਾ, ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਵਿੱਚ ਇੱਕ ਵੱਡਾ ਲਗਜ਼ਰੀ ਹੋਟਲ ਹੈ, ਸੈਰੀਨਾ ਹੋਟਲ, ਜਿਹਦੇ 'ਚ ਬਾਹਰਲੇ ਜਿਹੜੇ VIP ਨੇ ਉਹ ਠਹਿਰਦੇ ਨੇ। ਔਰ ਜਿਸ ਦਿਨ ਇਹ ਅਟੈਕ ਕਰਵਾਇਆ ਗਿਆ, ਚਾਈਨਾ ਦੇ ਜਿਹੜੇ ਪਾਕਿਸਤਾਨ 'ਚ ਐਂਬੈਸਡਰ ਨੇ ਨੌਂਗ ਰੌਂਗ ਉਸ ਹੋਟਲ 'ਚ ਠਹਿਰੇ ਹੋਏ ਸੀ। ਹਾਲਾਂਕਿ ਲੱਕੀਲੀ ਉਹ ਉਸ ਵੇਲੇ ਜਦੋਂ ਕਿ ਉਸ ਹੋਟਲ ਦੇ ਪਾਰਕਿੰਗ ਲੋਟ ਦੇ ਵਿੱਚ ਇੱਕ ਪੂਰਾ ਜਿਹੜਾ ਕਾਰ ਫੁੱਲ ਆਫ ਐਕਸਪਲੋਸਿਵਸ ਉਹ ਐਕਸਪਲੋਡ ਹੋਈ, ਉਦੋਂ ਉੱਥੇ ਨਹੀਂ ਸਨ। ਉਹ ਕਿਸੇ ਹੋਰ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸੀ। ਪਰ ਏਜੰਸੀਆਂ ਵੱਲੋਂ ਪਾਕਿਸਤਾਨ ਦੀਆਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਸੀ। ਲੇਕਿਨ ਇੱਥੋਂ ਤੱਕ ਰੀਚ ਕਰਨਾ, ਔਰ ਇਹ ਆਲਰੇਡੀ ਜੇ ਮੈਂ ਯਾਦ ਦਹਾਨੀ ਕਰਵਾ ਦਿਆਂ ਕਿ ਕੁਲਭੂਸ਼ਣ ਯਾਦਵ ਭਾਰਤ ਦਾ ਟੌਪ ਸਪਾਈ, ਉਹ ਵੀ ਬਲੋਚਿਸਤਾਨ ਦੇ ਵਿੱਚ ਹੀ ਐਕਟਿਵ ਸੀ। ਔਰ ਮੋਦੀ ਨੇ ਆਪਣੇ ਲਾਲ ਕਿਲੇ ਦੇ ਪਿਛਲੇ ਭਾਸ਼ਣ ਦੇ ਵਿੱਚ ਬਲੋਚਿਸਤਾਨ ਦੀ ਗੱਲ ਕੀਤੀ ਸੀ। ਸੋ ਇੰਡੀਆ ਔਰ ਇਸ ਗੱਲ ਦਾ ਵੀ ਧਿਆਨ ਰਹੇ, ਗਵਾਦਰ ਪੋਰਟ ਵੀ ਬਲੋਚਿਸਤਾਨ 'ਚ ਹੈ, ਚਾਈਨਾ ਡਿਵੈਲਪ ਕਰ ਰਿਹਾ ਹੈ, ਔਰ ਇਕਨੋਮਿਕਲ ਕੋਰੀਡੋਰ ਵੀ ਵੱਡਾ ਹਿੱਸਾ ਉਸ ਤੋਂ ਹੁੰਦਾ। ਸੋ ਇਹ ਜੇ ਤੁਸੀਂ ਸਾਰੇ ਫੈਕਟਰ ਪੁੱਟ ਟੁਗੈਦਰ ਕਰਦੇ ਹੋ ਤੇ ਜ਼ਾਹਰ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਘਰ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਨੇ, ਔਰ ਦਰਸ਼ਕ ਕੁਝ ਪਿਕਚਰਸ ਦੇਖ ਵੀ ਸਕਦੇ ਨੇ, ਅਸੀਂ BBC ਦੇ ਮਾਧਿਅਮ ਰਾਹੀਂ ਲਈਆਂ ਨੇ ਕਿ 4 ਮੌਤਾਂ ਹੋ ਚੁੱਕੀਆਂ ਨੇ, 11 ਜਿਹੜੇ ਨੇ ਇਨਸਾਨ ਉਹ ਜ਼ਖਮੀ ਨੇ। ਔਰ ਇਸ ਸਾਰੇ 'ਚੋਂ ਫੌਰਨ ਜਿਹੜਾ ਹੁਣ ਇਹ ਹੁੰਦੀ ਹੈ ਸ਼ਰਾਰਤ। ਅਦਰਵਾਈਜ਼ ਹੁਣ ਜੇ ਕਾਬਲ ਦੇ ਵਿੱਚ ਅਸੀਂ ਕਿਹਾ ਕਿ ਸੁਸਾਈਡ ਬੋmbਿੰਗ ਹੋਈ ਸਿਕਿਉਰਿਟੀ ਦਸਤਿਆਂ ਦੇ ਉੱਤੇ, ਜਦੋਂ ਮਾਰਚ ਉਹਦੇ 'ਚ ਸੜਕ ਦੇ ਉੱਤੇ, ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਪਰ ਇਹ ਜਿਉਂ ਹੀ ਕੋਇਟਾ ਦੇ ਵਿੱਚ ਇਹ ਕੰਡੈਮਨੇਬਲ ਐਕਟ ਹੁੰਦਾ ਹੈ, ਔਰ ਇਹ ਆਇਆ ਜੀ ਕਿ ਪਾਕਿਸਤਾਨੀ ਤਾਲਿਬਾਨ ਨੇ ਦੇ ਹੈਵ ਕਲੇਮਡ ਰਿਸਪੌਂਸਿਬਿਲਿਟੀ। ਸੋ ਇਹ ਕੰਮ ਇੰਡੀਅਨ ਏਜੰਸੀਆਂ ਦਾ ਹੀ ਹੁੰਦਾ। ਅਸੀਂ ਪੰਜਾਬ ਦੇ ਹਵਾਲੇ ਨਾਲ ਬੜੀ ਚੰਗੀ ਤਰ੍ਹਾਂ 1980 1990 'ਚ ਜਾਣਦੇ ਕਿ ਕਿਵੇਂ ਇਹ ਇਹੋ ਜਿਹੀਆਂ ਹਰਕਤਾਂ ਕਰਦੇ ਰਹੇ ਨੇ। ਹੁਣ ਇਹ ਜ਼ਾਹਰ ਹੈ ਕਿ ਚਾਈਨੀਜ਼ ਐਂਬੈਸਡਰ ਨੂੰ ਟਾਰਗੇਟ ਕਰਕੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ, ਔਰ ਜਿਹੜੇ ਲਗਜ਼ਰੀ ਹੋਟਲ ਹੁੰਦੇ ਨੇ ਬੜੇ ਸੇਫ, ਕਿਉਂਕਿ ਸਾਰੇ VIP ਠਹਿਰਦੇ ਨੇ, ਬਾਹਰਲੇ ਲੋਕ, ਔਰ ਉਹਨਾਂ 'ਚ ਪੂਰੀ ਸਿਕਿਉਰਿਟੀ ਹੁੰਦੀ। ਇਹਦੇ ਬਾਵਜੂਦ ਜੇ ਪਾਰਕਿੰਗ ਲੋਟ ਤੱਕ ਉਹ ਪਹੁੰਚ ਗਏ ਔਰ ਕਾਰ ਫੁੱਲ ਆਫ ਐਕਸਪਲੋਸਿਵਸ ਹੈ, ਸੋ ਇਹ ਹੋਰ ਕਿਹਦੀ ਡਰਟੀ ਗੇਮ ਹੋ ਸਕਦੀ ਹੈ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ, ਪਰ ਇਹ ਗੱਲ ਅਸੀਂ ਫਿਰ ਕਹਿਣਾ ਚਾਹੁੰਦੇ ਹਾਂ, ਭਾਵੇਂ ਸਾਡਾ ਰੁਤਬਾ ਤਾਂ ਉਹੀ ਹੈ ਕਿ ਨਗਾਰਖਾਨੇ 'ਚ ਤੂਤੀ ਵਾਂਗ ਕੋਈ ਸਾਡੀ ਸੁਣਦਾ ਜਾਂ ਨਹੀਂ ਸੁਣਦਾ। ਹਾਲਾਂ ਇਸ ਗੁੱਡਵਿਲ ਨੂੰ ਅੱਗੇ ਤੋਰਦਿਆਂ ਅੱਜ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਪਹਿਲਾਂ ਟਵੀਟ ਕੀਤਾ, ਕਿਉਂਕਿ ਮਨਮੋਹਨ ਸਿੰਘ ਐਕਸ ਪ੍ਰਾਈਮ ਮਿਨਿਸਟਰ ਉਹ ਵੀ ਕੋਵਿਡ-19 ਪੋਜ਼ੀਟਿਵ ਹਸਪੀਟਲ 'ਚ ਦਾਖਲ ਨੇ। ਸੋ ਉਹਨਾਂ ਨੇ ਟਵੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ, ਉਹਨਾਂ ਦੀ ਛੇਤੀ ਸਿਹਤਯਾਬੀ ਦੇ ਲਈ ਦੁਆ ਕੀਤੀ। ਔਰ ਇਟਸ ਅ ਗੁੱਡਵਿਲ ਜੈਸਚਰ। ਵੈਸੇ ਵੀ ਜਿਹੜਾ ਇਹ ਇੱਕ ਹੈਡ ਆਫ ਦਾ ਸਟੇਟ ਦੇ ਨਾਤੇ ਸਟੇਟਸਮੈਨ ਲਾਈਕ, ਪਰ ਤੁਸੀਂ ਉਹਨਾਂ ਦੀ ਵੈਲ ਵਿਸ਼ਰ ਵੀ ਹੋ, ਤੁਸੀਂ ਗੱਲਬਾਤ ਵੀ ਕਰ ਰਹੇ ਹੋ, ਤੇ ਫਿਰ ਉਹੀ ਗੱਲ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਤੁਸੀਂ ਨੱਥ ਮੰਗ ਰਹੇ ਹੋ ਵੀ ਤੁਹਾਨੂੰ ਕਢਾ ਕੇ ਦੇਣਗੇ, ਤੁਹਾਡਾ ਨੱਕ ਵੱਢਣਾ ਚਾਹੁੰਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀ ਸਾਰੀ ਗੇਮ ਹੈ, ਡਰਟੀ ਗੇਮ, ਇਹ ਅਜੀਤ ਡੋਵਲ ਦੇ ਬॉयਜ਼ ਦੀ ਹੈ, ਹੋਰ ਕੋਈ ਇਹਦੇ ਲਈ ਜ਼ਿੰਮੇਵਾਰ ਨਹੀਂ। ਔਰ ਜਿਵੇਂ ਅਸੀਂ ਪ੍ਰੋਗਰਾਮ ਦੇ ਅਖੀਰ 'ਚ ਕਬੀਰ ਸਾਹਿਬ ਦੀ ਬਾਣੀ 'ਤੇ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਵੀ ਗੌੜੀ ਰਾਗ ਦੇ ਵਿੱਚ ਹੈ, ਤਿਪਦੇ, ਕਿ 3 ਪਦਾਂ ਦੇ ਵਿੱਚ 3 ਉਹਦੇ
ਸੈਂਟੈਂਸੇ ਨੇ ਔਰ ਬੜਾ ਸਿੰਪਲ ਜ਼ਬਾਨ ਦੇ ਵਿੱਚ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਰਹਾਓ, ਸੋਨੇ ਦੇ ਨਾਲ ਪਿਆਰੇ ਨੂੰ ਖਰੀਦਿਆ ਨਹੀਂ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ। ਹੁਣ ਦੁਨੀਆ ਦੀ ਜਿਹੜੀ ਬਿਰਤੀ ਹੈ, ਇਨਸਾਨੀ ਜ਼ਹਿਨੀਅਤ ਹਰ ਆਲਮੋਸਟ ਇਨਸਾਨ ਦੀ, ਉਹ ਇਹ ਸਮਝਦਾ ਹੈ ਕਿ ਹਰ ਚੀਜ਼ ਪੈਸੇ ਨਾਲ ਖਰੀਦੀ ਜਾ ਸਕਦੀ। ਜਦੋਂ ਦੁਨੀਆ ਦੀ ਅਸੀਂ ਪੈਸੇ ਦੀ ਦੌੜ ਦੀ ਗੱਲ ਕਰਦੇ ਹਾਂ, ਔਰ ਮੈਨੂੰ ਯਾਦ ਹੈ ਕਿ ਇੱਕ ਜਿਹੜਾ ਉਹਨਾਂ ਦਾ ਵੱਡਾ, ਜਿਸ ਨੂੰ ਫਕੀਰ ਕਹਿੰਦੇ ਨੇ, ਔਰ ਅਕਸਰ ਇਹਨਾਂ ਦੇ ਜਗਰਾਤਿਆਂ 'ਚ ਰਾਜਾ ਭਰਥਰੀ ਹਰੀ, ਔਰ ਭਰਥਰੀ ਹਰੀ ਇੱਕ ਰਾਜਾ ਸੀ ਬਹੁਤ ਵੱਡਾ, ਔਰ ਉਹਨੂੰ ਉਹਦੇ ਮਨ 'ਚ ਵੈਰਾਗ ਆਇਆ। ਉਹਨੇ ਬੇਵਫਾਈ ਦੇਖੀ ਆਪਣੇ ਆਲੇ ਦੁਆਲੇ ਦੀ, ਉਹਨੇ ਸਭ ਨੂੰ ਠੁੱਡ ਮਾਰ ਕੇ ਫਕੀਰ ਹੋ ਗਿਆ। ਔਰ ਜਦੋਂ ਉਹ ਰਾਜਾ ਸੀ, ਉਹ ਆਪਣੀ ਐਸ਼ੋ ਇਸ਼ਰਤ 'ਚ ਰੁੱਝਿਆ ਰਹਿੰਦਾ ਸੀ। ਉਸ ਪੀਰੀਅਡ 'ਚ ਉਹਨੇ 100 ਸ਼ਲੋਕ ਇੱਕ ਲਿਖੀ, ਇੱਕ ਰਚਨਾ ਉਹਦੀ, ਜਿਹਨੂੰ ਸ਼੍ਰਿੰਗਾਰ ਸ਼ਤਕ ਕਹਿੰਦੇ ਨੇ। ਸ਼ਤਕ 100 ਨੂੰ ਕਹਿੰਦੇ ਨੇ। ਉਹ ਸ਼੍ਰਿੰਗਾਰ ਰਸ ਐਆਸ਼ੀ ਦੇ। ਔਰ ਰਾਜਾ ਹੁੰਦਿਆਂ ਹੀ ਉਹਨੇ ਜਿਹੜਾ ਹੈ ਕਿ ਕਿਵੇਂ ਰਾਜੇ ਦੀ ਨੀਤੀ ਹੋਣੀ ਚਾਹੀਦੀ ਹੈ, 100 ਸ਼ਲੋਕ ਲਿਖੇ, ਜਿਹਨੂੰ ਨੀਤੀ ਸ਼ਤਕ ਕਹਿੰਦੇ ਨੇ। ਔਰ ਇੱਕ ਜਦੋਂ ਫਿਰ ਵੈਰਾਗ 'ਚ ਆ ਗਿਆ, ਫਕੀਰ ਹੋ ਗਿਆ, ਫਿਰ ਉਹਦੇ 100 ਸ਼ਲੋਕ ਨੇ ਜਿਹਨੂੰ ਵੈਰਾਗਯ ਸ਼ਤਕ ਕਹਿੰਦੇ ਨੇ। ਲੇਕਿਨ ਉਹਦੇ ਨੀਤੀ ਸ਼ਤਕ ਦੇ ਵਿੱਚ ਉਹਦਾ ਇੱਕ ਸ਼ਲੋਕ ਹੈ, ਜਿਹਦਾ ਮੈਂ ਪੂਰਾ ਤਾਂ ਨਹੀਂ ਕੋਟ ਕਰਾਂਗਾ। ਉਹਦੀ ਇੱਕ ਲਾਈਨ ਹੈ, ਸੰਸਕ੍ਰਿਤ 'ਚ ਹੈ, ਸਰਵ ਗੁਣੇ ਕੰਚਨਮ ਆਸ਼ਰਯੰਤੀ, ਕਿ ਜਿੰਨੇ ਗੁਣ ਨੇ ਕਿਸੇ ਦੇ ਵੀ, ਉਹ ਸੋਨੇ ਦੇ ਵਿੱਚ ਆ ਕੇ ਪਨਾਹ ਲੈਂਦੇ ਨੇ। ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਨੇ ਕਿਹਾ, ਉਹ ਸ਼ਲੋਕ 'ਚੋਂ ਕਹਿੰਦਾ ਕਿ ਅਕਲ ਜਾਏ ਸਮੁੰਦਰ 'ਚ, ਸੁਹੱਪਣ ਜਾਏ ਹੋਰ ਵੀ ਡੂੰਘੇ ਪਾਣੀਆਂ 'ਚ। ਸਾਨੂੰ ਤਾਂ ਪੈਸਾ ਚਾਹੀਦਾ ਹੈ, ਸੋਨਾ ਚਾਹੀਦਾ ਹੈ, ਜਿਹਦੇ ਆਉਣ ਨਾਲ ਸਾਰੇ ਗੁਣ ਆਪਣੇ ਆਪ ਹੀ ਆ ਜਾਂਦੇ ਨੇ। ਮਤਲਬ ਜੇ ਤੁਸੀਂ ਅਮੀਰ ਹੋ, ਰਿਚ ਹੋ, ਤੁਹਾਡੇ ਕਮਲੇ ਵੀ ਸਿਆਣੇ ਹੋ ਜਾਂਦੇ ਨੇ। ਪਰ ਇਹ ਦੁਨੀਆ ਦੀ ਖੇਡ ਹੈ। ਜਦੋਂ ਤੁਸੀਂ ਪਿਆਰ ਦੀ ਖੇਡ ਖੇਡਦੇ ਹੋ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ, ਇਸ਼ਕ ਹਕੀਕੀ, ਤੇ ਫਿਰ ਸਿਰ ਤਲੀ ਤੇ ਰੱਖ ਲੈ, ਮੇਰੀ ਗਲੀ 'ਚ ਆ ਜਾ। ਔਰ ਇਸ ਗੱਲ ਨੂੰ ਉਹੀ ਸਮਝ ਸਕਦਾ ਹੈ ਜਿਹੜਾ ਖੁਦਾ ਸ਼ਨਾਸ ਹੈ, ਜਿਹੜਾ ਜਗਿਆਸੂ ਹੈ, ਜਿਹੜਾ ਇਸ ਰੂਹਾਨੀ ਪੰਧ ਤੇ ਤੁਰਿਆ ਹੈ। ਉਹਨੂੰ ਪਤਾ ਹੈ ਕਿ ਭਾਈ ਉਹ ਰੱਬ ਕਿਸ ਰਾਹੀਂ ਰੀਝਦਾ ਹੈ। ਉਹ ਸਿਰਫ ਤੇ ਸਿਰਫ ਪਿਆਰ ਦੀ ਜ਼ਬਾਨ ਸਮਝਦਾ ਹੈ। ਤੇ ਪਿਆਰ ਦਾ ਮਤਲਬ ਹੁੰਦਾ ਹੈ ਕਿ ਪਿਆਰ ਦੇ ਵਿੱਚ ਫਿਰ ਸੋਨਾ ਨਹੀਂ ਹੁੰਦਾ, ਪਿਆਰ ਦੇ ਵਿੱਚ ਸ਼ਰਤਾਂ ਵੀ ਨਹੀਂ ਹੁੰਦੀਆਂ। ਪਿਆਰ ਤਾਂ ਐਬਸੋਲਿਊਟ ਪਿਆਰ ਹੁੰਦਾ ਹੈ। ਔਰ ਇਹੀ ਕਬੀਰ ਸਾਹਿਬ ਨੇ ਕਿਹਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿ ਮੈਂ ਆਪਣੇ ਪਿਆਰੇ ਨੂੰ ਖਰੀਦ ਲਿਆ, ਸੋਨੇ ਨਾਲ ਨਹੀਂ, ਆਪਣਾ ਆਪਾ ਦੇ ਕੇ। ਮਨ ਦੇ ਰਾਮ ਲਿਆ ਹੈ ਮੋਲ, ਅਬ ਮੋਹਿ ਰਾਮ ਆਪਣਾ ਕਰ ਜਾਣਿਆ। ਹੁਣ ਮੇਰੇ ਤੇ ਰਾਮ ਦੇ ਵਿੱਚ, ਰਾਮ ਹੈ ਰਮਿਆ ਹੋਇਆ ਹੈ, ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਯੁੱਧ ਜਿਹਨੂੰ ਜਮਾਇਆ ਇਹਨਾਂ ਨੇ ਜ਼ਬਰਦਸਤੀ। ਉਹਨੇ ਕਿਹਾ ਵੀ ਇਹ ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਹੁਣ ਮੈਂ ਉਹਨੂੰ ਆਪਣਾ ਕਰਕੇ ਜਾਣਦਾ, ਉਹ ਮੈਨੂੰ ਵੀ ਆਪਣਾ ਜਾਣਦਾ। ਸਹਿਜ ਸੁਭਾਏ ਮੇਰਾ ਮਨ ਮਾਨਿਆ, ਮੈਨੂੰ ਕੋਈ ਐਫਰਟ ਨਹੀਂ ਕਰਨਾ ਪਿਆ, ਮੈਂ ਆਪਣਾ ਆਪਾ ਉਹਦੇ ਹਵਾਲੇ ਕੀਤਾ ਤੇ ਉਹਨੇ ਸਹਿਜ ਦੇ ਵਿੱਚ ਆ ਕੇ ਮੈਨੂੰ ਆਪਣਾ ਬਣਾ ਲਿਆ। ਔਰ ਮੈਂ ਉਹਦੇ 'ਚ ਜਿਹੜਾ ਹੈ ਉਹ ਮੇਰਾ। ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਫਿਰ ਇਹਨਾਂ ਨੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਉਹਦੀ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਬ੍ਰਹਮਾ ਨੇ ਵੇਦ ਤੇ ਉਹ ਕਿੰਨੀਆਂ ਕਹਾਣੀਆਂ ਸੁਣਾਈਆਂ, ਪਰ ਉਹਨੂੰ ਪਿਆਰਾ ਨਹੀਂ ਮਿਲਿਆ, ਕਿਉਂਕਿ ਉਹ ਅਕਲ ਦੇ ਸਹਾਰੇ ਨਾਲ ਰੱਬ ਨੂੰ ਲੱਭਣਾ ਚਾਹੁੰਦਾ ਸੀ, ਰੱਬ ਨੂੰ ਪਾਉਣਾ ਚਾਹੁੰਦਾ ਸੀ। ਬ੍ਰਹਮੈ ਕਥ ਕਥ ਅੰਤ, ਕਥ ਹੁੰਦਾ ਕਥਨੀ, ਕਹਿ ਕੇ ਉਹਦੇ ਨਾਲ ਨੇ ਰਾਮ ਭਗਤ ਬੈਠੇ ਘਰ ਆਇਆ। ਵੀ ਮੈਂ ਤਾਂ ਉਸ ਰਾਮ ਨੂੰ, ਰੱਬ ਨੂੰ ਆਪਣੇ ਘਰ, ਆਪਣੇ ਦਿਲ, ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਤੇ ਬੈਠੇ ਹੀ, ਘਰ ਬੈਠੇ ਹੀ ਆ ਗਿਆ। ਉਹ ਮੇਰੇ ਘਰ 'ਚ ਆ ਕੇ ਉਹਨੇ ਜਿਹੜੀ ਹੈ ਦਸਤਕ ਦਿੱਤੀ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਸਾਹਿਬ ਕਹਿੰਦੇ ਨੇ ਮੈਂ ਕੋਈ ਐਫਰਟ ਨਹੀਂ ਕੀਤਾ। ਇਹ ਜਿਹੜੀ ਚੰਚਲ ਮਤ, ਇਹ ਜਿਹੜੀ ਛਛੋਰਾਪਨ ਜਿਹਨੂੰ ਕਹਿੰਦੇ ਨੇ ਉਰਦੂ ਵਾਲੇ, ਇਹ ਬਿਹੇਵੀਅਰ, ਛਛੋਰਾਪਨ ਮਨ ਦਾ ਬਿਹੇਵੀਅਰ ਹੀ ਹੁੰਦਾ। ਤੇ ਜਿਹੜਾ ਮਨ ਦੇ ਵਿੱਚ ਗੰਭੀਰਤਾ ਨਹੀਂ ਹੈ, ਸੰਜੀਦਗੀ ਨਹੀਂ ਹੈ,
ਰੱਬ ਨਾਲ ਮੁਹੱਬਤ ਨਹੀਂ ਹੈ, ਪਰ ਅਕਲ ਰਾਹੀਂ ਜਿਹਨੂੰ ਹੈ ਕਿ ਬਾਤਨ ਹੀ ਚੱਕ ਚਾਰ ਲਵਈ ਹੈ। ਤੁਸੀਂ ਗੱਲਾਂ ਦੇ ਨਾਲ ਜਿਹੜੇ ਨੇ 7 ਅਸਮਾਨ ਥੱਲੇ ਸੁੱਟਣਾ ਚਾਹੁੰਦੇ ਹੋ, ਪਰ ਤੁਹਾਡੇ ਅੰਦਰ ਮੁਹੱਬਤ, ਪਿਆਰ, ਆਜ਼ਜ਼ੀ, ਸੇਵਾ, ਨਿਮਰਤਾ ਔਰ ਹਸਦ ਤੋਂ ਛੁਟਕਾਰਾ ਇਹ ਨਹੀਂ ਹੈ। ਕਹੋ ਕਬੀਰ ਚੰਚਲ ਮਤ ਤਿਆਗੀ। ਹੁਣ ਉੱਪਰ ਜਿਹੜਾ ਸੀ ਕਿ ਮਨ ਦੇ ਰਾਮ ਲਿਆ ਹੈ ਮੋਲ, ਅੱਛਾ, ਔਰ ਕੀ ਕੀਤਾ ਰੱਬ ਨੂੰ ਪਿਆਰ ਦੇ ਨਾਲ ਖਰੀਦਣ ਦਾ, ਉਹ ਹੈ ਕਿ ਮੈਂ ਜਿਹੜੀ ਮੱਤ, ਜਿਹੜੀ ਅਕਲ ਮੈਨੂੰ ਬਹੁਤ ਸ਼ੌਖੀਆਂ ਸਿਖਾਉਂਦੀ ਸੀ, ਉਹ ਮੈਂ ਛੱਡ ਦਿੱਤੀ। ਚੰਚਲ ਮਤ ਕੇਵਲ ਰਾਮ ਭਗਤ, ਕਿ ਮੈਂ ਸਿਰਫ ਤੇ ਸਿਰਫ ਆਸਰਾ ਰੱਖਿਆ ਉਸ ਰਮੇ ਹੋਏ ਵਾਹਿਗੁਰੂ ਦੇ ਪਿਆਰ ਦੇ ਉੱਤੇ ਨਿਜ ਭਾਗੀ। ਔਰ ਇਹੀ ਮੇਰੇ ਭਾਗਾਂ ਦੇ ਵਿੱਚ ਆ ਗਿਆ ਕਿ ਮੈਂ ਜਿਹੜਾ ਰੱਬ ਮੇਰੇ ਅੰਦਰ ਦਿਲ ਦੇ ਉੱਤੇ ਆ ਕੇ ਬੈਠ ਗਿਆ। ਔਰ ਇਹਨੂੰ ਜੇ ਮੈਂ ਸੋਨੇ ਨਾਲ ਖਰੀਦਣਾ ਚਾਹੁੰਦਾ ਨਹੀਂ ਸੀ ਕਰ ਸਕਦਾ, ਪਰ ਮਨ ਦੇ ਰਾਮ ਲਿਆ ਹੈ ਮੋਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੱਕ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।